ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਸ ਮਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਆਏ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਅੱਜ 25 ਅਗਸਤ 2021 10 ਪਾਦੋ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰਨਦਾਜ਼ੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸ਼ਿਨ ਕੇਬਲ, ਬੈਲਫੈਲ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਤੁਹਾਨੂੰ ਦੱਸ ਦਈਏ ਕਿ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਤੋਂ ਰਿਐਲਟਰ ਸਰਦਾਰ ਸਰਨਦੀਪ ਸਿੰਘ ਸਰਕਾਰੀਆ ਵੱਲੋਂ। ਸੋ ਸਰਨਦੀਪ ਸਿੰਘ ਸਰਕਾਰੀਆ ਪਿਛਲੇ ਕਈ ਸਾਲਾਂ ਤੋਂ ਵਰਜੀਨੀਆ, ਮੈਰੀਲੈਂਡ ਅਤੇ ਵਾਸ਼ਿੰਗਟਨ ਡੀਸੀ ਵਿਖੇ ਭਰੋਸੇਮੰਦ ਰਿਐਲਟੀ ਜਿਹੜੀ ਹੈ ਸੇਵਾਵਾਂ ਦੇ ਰਹੇ ਹਨ। ਸੋ ਪ੍ਰਾਪਰਟੀ ਖਰੀਦਣ ਜਾਂ ਵੇਚਣ ਵੇਲੇ ਐਕਸਪਰਟ ਐਡਵਾਈਸ ਲਈ ਵਰਜੀਨੀਆ, ਮੈਰੀਲੈਂਡ ਅਤੇ ਡੀਸੀ ਵਾਸੀ ਅੱਜ ਹੀ ਸਰਦਾਰ ਸਰਨਦੀਪ ਸਿੰਘ ਸਰਕਾਰੀਆ ਤੱਕ ਜਿਹੜੀ ਹੈ ਪਹੁੰਚ ਕਰ ਸਕਦੇ ਨੇ। ਸੋ ਇਹਨਾਂ ਨੇ ਟੀਵੀ 84 ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਹੈ ਤੇ ਦਰਸ਼ਕਾਂ ਨੂੰ ਟੀਵੀ 84 ਦੀ ਵੱਧ ਤੋਂ ਵੱਧ ਮਦਦ ਕਰਨ ਦੀ ਬੇਨਤੀ ਵੀ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਸਰਨਦੀਪ ਸਿੰਘ ਸਰਕਾਰੀਆ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਹੁਣ ਆਪਾਂ ਆਪਣੇ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਆ ਇਹਦੇ ਪਹਿਲੇ ਅਹਿਮ ਇਸ਼ੂ ਦੇ ਨਾਲ। ਉਸ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਅਫਗਾਨਿਸਤਾਨ ਦੇ ਹਵਾਲੇ ਨਾਲ ਕਿ ਅਫਗਾਨਿਸਤਾਨ ਦੀ ਜਿਹੜੀ ਸਥਿਤੀ ਹੈ ਉਹ ਨੋਰਮਲ ਹੁੰਦੀ ਜਾ ਰਹੀ ਹੈ। ਸੋ ਕਾਬਲ 에ਅਰਪੋਰਟ ਤੋਂ 24 ਘੰਟੇ ਉੱਡ ਰਹੀਆਂ ਜਿਹੜੀਆਂ ਫਲਾਈਟਸ ਨੇ ਉਹ ਹਜ਼ਾਰਾਂ ਲੋਕਾਂ ਨੂੰ ਅਫਗਾਨਿਸਤਾਨ ਚੋਂ ਬਾਹਰ ਲੈ ਕੇ ਜਾ ਰਹੀਆਂ ਨੇ। ਸੋ ਕਾਬਲ ਵਿੱਚ ਚੀਨ, ਰੂਸ ਤੇ ਪਾਕਿਸਤਾਨ ਦੀਆਂ ਜਿਹੜੀਆਂ ਐਮਬੈਸੀਆਂ ਨੇ ਉਹ ਖੁੱਲੀਆਂ ਨੇ ਔਰ ਚੀਨ ਅਤੇ ਅਫਗਾਨਿਸਤਾਨ ਦੇ ਨੁਮਾਇੰਦਿਆਂ ਨੇ ਅੱਜ ਪਹਿਲੀ ਮੁਲਾਕਾਤ ਵੀ ਕੀਤੀ ਹੈ। ਸੋ ਆਸ ਕੀਤੀ ਜਾਂਦੀ ਹੈ ਕਿ ਚੀਨ, ਰੂਸ ਤੇ ਪਾਕਿਸਤਾਨ ਵੱਲੋਂ ਤਾਲਿਬਾਨ ਸਰਕਾਰ ਨੂੰ ਜਿਹੜੀ ਹੈ ਮਾਨਤਾ ਮਿਲ ਜਾਵੇਗੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਸਰ ਸਰਨਦੀਪ ਸਿੰਘ ਸਰਕਾਰੀਆ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜੀ ਇੱਕ ਬਹੁਤ ਹੀ ਭਲੀ ਫੈਮਿਲੀ ਹੈ ਇਹਨਾਂ ਦੇ ਬਜ਼ੁਰਗ ਸਰਕਾਰੀਆ ਸਾਹਿਬ, ਉਹਨਾਂ ਦੇ ਨਾਲ ਮੁਲਾਕਾਤ ਹੋਈ। ਇਹ ਦੋਵੇਂ ਭਰਾ ਗਨੀਮਤ ਸਿੰਘ ਔਰ ਸਰਨਦੀਪ ਸਿੰਘ ਬੜੇ ਹੀ ਭਲੇ ਔਰ ਪੰਥ ਨੂੰ ਪਿਆਰ ਕਰਨ ਵਾਲੇ, ਸਾਰਾ ਹੀ ਪਰਿਵਾਰ ਡੈਡੀਕੇਟਿਡ। ਔਰ ਇਸ ਗੱਲ ਦਾ ਵੀ ਧਿਆਨ ਰਹੇ ਇਹ ਜਦੋਂ ਸਰਕਾਰੀਆ ਲਫ਼ਜ਼ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਇਹ ਕੋਈ ਜ਼ਾਤ ਜਾਂ ਪਾਤ ਨਹੀਂ ਹੈ। ਇਹ ਅਸਲ 'ਚ ਮਹਾਰਾਜਾ ਰਣਜੀਤ ਸਿੰਘ ਦੇ ਸਰਕਾਰੇ ਖਾਲਸਾ ਦਰਬਾਰ ਦੇ ਵਿੱਚ ਇਹਨਾਂ ਦੇ ਵਡੇਰੇ ਜਿਹੜੇ ਨੇ ਉਹਨਾਂ ਨੇ ਸਰਵ ਕੀਤਾ ਹੈ। ਸੋ ਉਹਨਾਂ ਦੇ ਪਰਿਵਾਰ 'ਚ ਵੀ ਉਹੀ ਸਰਦਾਰੀ ਗ੍ਰੇਸ ਵੀ ਹੈ ਔਰ ਸਿੱਖੀ ਵਿਰਸੇ ਦਾ ਪ੍ਰਾਈਡ ਵੀ ਹੈ ਔਰ ਸਾਡੇ ਨਾਲ ਤਾਂ ਇੱਕ ਭਰਾਵਾਂ ਵਾਂਗ ਰਿਸ਼ਤਾ ਬੜੇ ਸ਼ੁਰੂ ਤੋਂ ਹੀ ਹੈ। ਹਮੇਸ਼ਾ ਬੜਾ ਲਿਬਰਲੀ ਹਰ ਪੱਖ ਤੋਂ ਸਪੋਰਟ ਕਰਦੇ ਨੇ। ਸਟਰਗਲ ਕੀਤੀ ਹੈ ਇੱਥੇ ਆ ਕੇ ਵੀ ਔਰ ਹੁਣ ਕਾਮਯਾਬ ਰੀਅਲਟਰ ਨੇ। ਔਰ ਐਤਕੀ ਵਿਜ਼ਿਟ ਦੇ ਵੇਲੇ ਵੀ ਜਦੋਂ ਮਿਲੇ ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਕਿ ਵੀ ਕਿਸ ਤਰ੍ਹਾਂ ਕਾਰੋਬਾਰ, ਹੁਣ ਤਾਂ ਮਾਰਕੀਟ ਬੜੀ ਹੌਟ ਹੋਣੀ ਹੈ। ਕਹਿੰਦਾ ਜੀ ਹਾਂ ਆਮ ਬੰਦੇ ਲਈ ਔਖਾ ਹੋ ਗਿਆ ਵੀ ਪ੍ਰਾਈਸਿਸ ਇੰਨੇ ਚੜ੍ਹ ਗਏ ਨੇ। ਤੇ ਮੈਨੂੰ ਇਹ ਲੱਗਿਆ ਵੀ ਜਿਹੜੇ ਲੋਕ ਨੇਕ ਹੁੰਦੇ ਨੇ ਉਹ ਕਿਸੇ ਵੀ ਕਿਤੇ ਚਲੇ ਜਾਣ ਉਹਨਾਂ ਦੇ ਲਈ ਫੀਲਿੰਗ ਜਿਹੜੀ ਆ ਉਹ ਭਲੇ ਵਾਲੀ ਹੁੰਦੀ ਹੈ, ਬਜਾਏ ਕਿ ਇਹ ਹੋਏ ਕਿ ਜੀ ਵਾਹ 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 ਹੁਣ ਤਾਂ ਇੰਨੇ ਕਮਿਸ਼ਨ ਵੱਧ ਗਏ ਜਾਂ ਦੂਜੇ ਨੇ। ਉਹਨਾਂ ਨੂੰ ਲੱਗਦਾ ਕਿ ਵੀ ਨਹੀਂ, ਇਹ ਜਦੋਂ ਬਹੁਤ ਤੇਜ਼ੀ ਨਾਲ ਭਾਅ ਵੱਧਦੇ ਨੇ ਆਮ ਬੰਦੇ ਜਿਨ੍ਹਾਂ ਦੀ ਇੱਕ ਗ੍ਰਸਤੀ ਦੀ ਜ਼ਿੰਦਗੀ 'ਚ ਘਰ ਦੀ
ਲੋੜ ਹੁੰਦੀ ਹੈ ਉਹਨਾਂ ਦੇ ਲਈ ਮੁਸ਼ਕਲ ਹੁੰਦੀ ਹੈ। ਔਰ ਪੰਥ ਪ੍ਰਸਤੀ ਇਹਨਾਂ ਦੇ ਰਗੋ ਰੇਸ਼ੇ 'ਚ ਹੈ। ਸਾਨੂੰ ਇਸ ਗੱਲ ਦਾ ਹਮੇਸ਼ਾ ਫਖਰ ਔਰ ਮਾਣ ਹੈ ਕਿ ਇਹਨਾਂ ਸਾਰੇ 25-30 ਸਾਲਾਂ 'ਚ ਇਹ ਸਾਰੇ ਹੀ ਸਾਡੀ ਐਕਸਟੈਂਡਡ ਫੈਮਿਲੀ ਹੈ ਜਿਨ੍ਹਾਂ ਨੂੰ ਪੰਥ ਨਾਲ ਪਿਆਰ ਹੈ। ਤੇ ਉਹੀ ਸਾਨੂੰ ਲੱਗਦਾ ਵੀ ਅਸੀਂ ਇਕੱਲੇ ਤੋਂ ਇਕੱਲੇ ਨਹੀਂ ਹੈ। ਇੰਨਾ ਵੱਡਾ ਪੰਥ ਔਰ ਜਿਹੜੇ ਫਿਰ ਪੰਥ ਦੀ ਚੜ੍ਹਦੀ ਕਲਾ ਲਈ ਸੱਚਮੁੱਚ ਜਿਹੜਾ ਉਹ ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ ਇਸ ਰਸਤੇ ਤੇ ਤੁਰੇ ਹੋਏ ਨੇ ਉਹ ਗੁਰੂ ਨੂੰ ਵੀ ਪ੍ਰਵਾਨ ਨੇ। ਔਰ ਅਸੀਂ ਵੀਰ ਸਰਨਦੀਪ ਸਿੰਘ ਸਰਕਾਰੀਆ ਜੀ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਅਫਗਾਨਿਸਤਾਨ ਜ਼ਾਹਰ ਹੈ ਕਿ ਹੁਣ ਪਿਛਲੇ ਹਫਤੇ ਵਾਂਗ 15 ਅਗਸਤ ਜਿਸ ਦਿਨ ਤਾਲਿਬਾਨ ਕਾਬੁਲ ਦੇ ਅੰਦਰ ਦਾਖਲ ਹੋਏ ਉਸ ਦਿਨ ਦੁਨੀਆ ਭਰ ਦੇ ਵਿੱਚ ਜੇ ਕੋਈ ਖਬਰ ਸੀ ਤੇ ਇਹੀ ਸੀ ਕਿ ਆ ਗਏ। ਔਰ ਜਦੋਂ ਇਹ ਖਬਰ ਨਾਲ ਦੀ ਨਾਲ ਸੀ ਕਿ ਅਸ਼ਰਫ ਗਨੀ ਨੋਟਾਂ ਦੇ ਡਾਲਰਾਂ ਦੇ ਭਰੇ ਜਹਾਜ਼ ਜਿਹਦਾ ਬਾਅਦ 'ਚ 200 ਮਿਲੀਅਨ ਦੇ ਲਗਭਗ ਫਿਗਰ ਆਈ ਕਿ ਉੱਥੋਂ ਤਾਜ਼ਿਕਸਤਾਨ ਔਰ ਬਾਅਦ 'ਚ ਆਇਆ ਕਿ ਆਬੂ ਧਾਬੀ UAE 'ਚ ਪਹੁੰਚ ਗਿਆ। ਸੋ ਇੱਕ ਗੱਲ ਜ਼ਾਹਰ ਹੋ ਗਈ ਕਿ ਭਾਈ ਹੁਣ ਇਸ ਧਰਤੀ ਦੇ ਮਾਸਟਰ ਬਦਲ ਗਏ ਨੇ ਔਰ ਤਾਲਿਬਾਨ ਦਾ ਝੰਡਾ ਝੁੱਲ ਗਿਆ। ਔਰ ਇਸ ਸਾਰੇ ਦੇ ਵਿੱਚ ਕਈਆਂ ਦੇ ਲਈ ਇਹ ਵੱਡਾ ਸ਼ੌਕ ਸੀ ਔਰ ਖਾਸ ਤੌਰ ਤੇ ਅਮਰੀਕਾ ਜਿਨ੍ਹਾਂ ਨੇ ਅਜੇ 3-4 ਦਿਨ ਪਹਿਲਾਂ ਹੀ ਉਹਨਾਂ ਦੇ ਜਿਹੜੀ ਹੈ ਇੰਟੈਲੀਜੈਂਸ ਰਿਪੋਰਟ ਲੀਕ ਹੋਈ ਜਾਂ ਮੀਡੀਆ ਤੱਕ ਉਹਨਾਂ ਨੇ ਪਹੁੰਚਾਈ ਜਿਹਦੇ 'ਚ ਉਹਨਾਂ ਦਾ ਕਹਿਣਾ ਸੀ ਕਿ 90 ਦਿਨਾਂ ਦੇ ਵਿੱਚ ਤਾਲਿਬਾਨ ਕਾਬੁਲ ਦੇ ਵਿੱਚ ਪਹੁੰਚ ਸਕਦੇ ਨੇ। ਔਰ ਉਸ ਤੋਂ ਵੀ ਪਹਿਲਾਂ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਇੱਕ ਪ੍ਰੈਸ ਕਾਨਫਰੰਸ 'ਚ ਗੱਜ-ਵੱਜ ਕੇ ਗਿਆ ਜਦੋਂ ਕਿ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਕਿ ਕੀ ਤਾਲਿਬਾਨ ਟੇਕ ਓਵਰ ਕਰ ਸਕਦੇ ਨੇ। ਉਹਨਾਂ ਨੇ ਕਿਹਾ ਵੀ ਬਿਲਕੁਲ ਇਹ ਇਨਐਵਿਟੇਬਲ ਨਹੀਂ ਹੈ। ਇਹ ਨਹੀਂ ਹੈ ਕਿ ਉਹ ਕਿਉਂਕਿ ਬਹੁਤ 3 ਲੱਖ ਫੌਜ ਜਿਹੜੀ ਵੈਲ ਟ੍ਰੇਨਡ ਵਿਦ ਦਾ ਲੇਟੈਸਟ ਇਕਵਿਪਮੈਂਟ ਔਰ ਦੂਸਰੇ ਪਾਸੇ 65-70 ਹਜ਼ਾਰ ਜਿਹੜੇ ਨੇ ਤਾਲਿਬਾਨ ਨੇ। ਸੋ ਜਦੋਂ ਉਹ ਫੌਜ ਦਾ ਜ਼ਿਕਰ ਕਰ ਰਹੇ ਸੀ ਤੇ ਪ੍ਰਾਈਡ ਲੈ ਰਹੇ ਸੀ ਕਿ ਵੀ ਸਾਡੀ ਸਾਜੀ ਤਿਆਰ ਕੀਤੀ 3 ਲੱਖ ਫੌਜ ਹੈ ਤੇ ਜਦੋਂ 65-70 ਹਜ਼ਾਰ ਤਾਲਿਬਾਨ ਕਹਿ ਰਹੇ ਸੀ ਤੇ ਉਹ ਜਿਵੇਂ ਤੁਹਾਡੀ ਬਾਡੀ ਲੈਂਗੁਏਜ ਹੁੰਦੀ ਹੈ ਕਿ ਉਹਨਾਂ ਦੇ ਸਾਹਮਣੇ ਉਹ ਕੀ ਨੇ। ਲੇਕਿਨ ਜ਼ਮਾਨੇ ਨੇ ਦੇਖਿਆ ਕਿ ਵੀ ਕਿਵੇਂ ਇੰਟੈਲੀਜੈਂਸ ਰਿਪੋਰਟਾਂ ਗਲਤ ਹੁੰਦੀਆਂ ਨੇ ਔਰ ਅਲਟੀਮੇਟਲੀ ਕਿਵੇਂ ਸਾਰੀ ਦੁਨੀਆ ਇੱਕਦਮ ਸ਼ੌਕ ਦੇ ਵਿੱਚ ਗਈ। ਲੇਕਿਨ ਮੈਂ ਸਮਝਦਾ ਵੀ ਇਸ ਤੋਂ ਵੀ ਵੱਡਾ ਸ਼ੌਕ ਸ਼ਾਇਦ ਜਿਸ ਨੂੰ ਪਲੇਜ਼ੈਂਟ ਸ਼ੌਕ ਮੈਂ ਕਹਾਂਗਾ ਪਹਿਲਾਂ ਤਾਂ ਡਿਸਟਰੌਟ ਕਰਨ ਵਾਲਾ ਸੀ ਬਹੁਤਿਆਂ ਲਈ। ਲੇਕਿਨ ਜਿਹੜਾ ਇਸ ਤੋਂ ਵੀ ਵੱਡਾ ਸ਼ੌਕ ਸੀ ਜਦੋਂ ਤਾਲਿਬਾਨ ਨੇ ਆਮ ਮੁਆਫੀ ਦਾ ਐਲਾਨ ਕੀਤਾ, ਕਿਸੇ ਤੋਂ ਬਦਲਾ ਨਾ ਲੈਣ ਦੀ ਗੱਲ ਕੀਤੀ ਔਰ ਜਿਹੜੇ ਜਿੱਥੇ ਕੰਮ ਕਰ ਰਹੇ ਸੀ ਉਹ ਭਾਵੇਂ ਵਿਮਨ ਹੋਣ ਭਾਵੇਂ ਉਹ ਦੂਸਰੇ ਲੋਕ ਹੋਣ ਉਹਨਾਂ ਦੇ ਇਹ ਕਿਹਾ ਵੀ ਤੁਸੀਂ ਕੰਮ ਕਰਦੇ ਰਹੋ। ਔਰ ਨਾਲ ਦੀ ਨਾਲ ਉਹਨਾਂ ਨੇ ਕਿਉਂਕਿ ਕੁਝ ਦਿਨਾਂ ਬਾਅਦ ਹੀ ਮੁਹਰਮ ਦਾ ਦਿਨ ਸੀ ਔਰ ਜ਼ਾਹਰ ਹੈ ਕਿ ਅਫਗਾਨਿਸਤਾਨ ਜਾਂ ਈਵਨ ਕਈ ਵਾਰ ਪਾਕਿਸਤਾਨ ਦੇ ਕੁਝ ਹਿੱਸਿਆਂ 'ਚ ਵੀ ਮੁਹਰਮ ਦੇ ਤਾਜ਼ੀਏ ਨੂੰ ਲੈ ਕੇ ਉਹਦੇ ਰਾਊਟ ਨੂੰ ਲੈ ਕੇ ਕੁਛ ਨਾ ਕੁਛ ਝਗੜਾ ਹੁੰਦਾ ਹੈ, ਕਈ ਵਾਰ ਕਰਵਾਇਆ ਜਾਂਦਾ ਹੈ, ਬਾਹਰਲੀਆਂ ਏਜੰਸੀਆਂ ਵੀ ਇਨਵੋਲਵ ਹੁੰਦੀਆਂ ਨੇ। ਪਰ ਉਹਨਾਂ ਨੇ ਖੁਦ ਔਰ ਇਹ ਕਿਉਂਕਿ ਕ੍ਰਿਟੀਕਲ ਟੈਸਟ ਵੀ ਸੀ ਜਿਹੜੇ ਜ਼ਿਆਦਾ ਸ਼ੀਆ ਨੇ ਅਫਗਾਨਿਸਤਾਨ 'ਚ ਹਜ਼ਾਰਾ ਟਰਾਈਬ ਦੇ ਈਰਾਨ ਦੇ ਨਾਲ ਹੈਰਾਤ ਦੇ ਨਾਲ ਲੱਗਦੀ ਦੇ ਜਿਹੜਾ ਥਾਵਾਂ 'ਤੇ ਨੇ ਔਰ ਈਰਾਨ ਦਾ ਵੀ ਇਹ ਈਰਾਨ ਵੱਲੋਂ ਵੀ ਪਹਿਲਾ ਟੈਸਟ ਸੀ। ਸੋ ਉਹਨਾਂ ਨੇ ਜੇ ਮੈਂ ਕਹਾਂ ਕਿ ਵੀ ਹੁਣ ਤੱਕ ਕੱਲ ਨੂੰ ਕੀ ਹੋਏਗਾ ਪਤਾ ਨਹੀਂ ਜਿੰਨੇ ਸਟੈਪ ਤਾਲਿਬਾਨ ਨੇ ਲਏ ਉਹਨਾਂ ਦੀ ਪਹਿਲੀ ਪ੍ਰੈਸ ਕਾਨਫਰੰਸ ਉਹਨਾਂ ਦੇ ਐਲਾਨ ਉਹਨਾਂ ਨੇ ਜਿਸ ਡਿਗਨਿਟੀ ਦੇ ਨਾਲ ਵੈਸਟਰਨ ਮੀਡੀਆ ਨੂੰ ਹੈਂਡਲ ਕੀਤਾ ਜਿਵੇਂ ਉਹ ਡਿਪਲੋਮੈਟਿਕਲੀ ਉਹਨਾਂ ਨੇ ਸਾਰੇ ਮੁਲਕਾਂ ਨੂੰ ਜਿਹੜਾ ਹੈ ਐਨਗੇਜ ਕੀਤਾ ਹੋਇਆ ਔਰ ਈਵਨ ਬੇਸ਼ੱਕ ਬਹੁਤ ਡਰ ਖੌਫ ਦੇ ਵਿੱਚ ਇੰਡੀਆ ਔਰ ਬਹੁਤ ਸਾਰੇ ਆਪਣੀਆਂ ਯੂਰਪੀਅਨ ਮੁਲਕ ਜਿਹੜੇ ਨੇ ਐਮਬੈਸੀਆਂ ਬੰਦ ਕਰਕੇ ਦੌੜੇ। ਇੰਡੀਆ ਦਾ ਤਾਂ ਬਣਦਾ ਸੀ ਦੌੜਨਾ ਕਿਉਂਕਿ ਉਹਨਾਂ ਦਾ ਤਾਂ ਸਾਰਾ ਉਹ ਹੈ ਹੀ ਜਸੂਸੀ ਤੰਤਰ ਜੰਤਰ ਉੱਥੇ ਹੀ ਲਾਇਆ ਹੋਇਆ ਸੀ ਉਹਨਾਂ ਨੇ ਔਰ ਉਹੀ ਕੰਮ ਸੀ ਔਰ ਉਹਨਾਂ ਨੂੰ ਤਾਂ ਇਹ ਸੀ ਕਿ ਭਾਈ ਉਹ ਕੁੱਤੇ ਵੀ ਲਾਇਆ ਵੀ ਪਤਾ ਨਹੀਂ ਕੁੱਤਿਆਂ ਤੋਂ ਨਾ ਬੁਲਾ ਲੈਣ ਸਨਿਫਰ ਡੌਗਸ। ਸੋ ਲੇਕਿਨ ਉਹਨਾਂ ਨੇ ਆਪਣੇ ਵੱਲੋਂ ਕੋਈ ਐਸਾ ਨਹੀਂ ਹੈ ਔਰ ਅਮਰੀਕਾ ਨੂੰ ਵੀ ਉਹਨਾਂ ਨੇ ਜਿਹੜਾ ਉਹ ਖੁੱਲ੍ਹ ਦਿੱਤੀ ਕਿ ਭਾਈ ਤੁਸੀਂ ਏਅਰਪੋਰਟ ਇਹ ਸੀ ਪਹਿਲਾਂ ਚੱਲ ਰਿਹਾ ਕਿ ਟਰਕੀ ਨਾਲ ਗੱਲ ਹੋ ਰਹੀ ਹੈ ਉਹ ਮੈਨੇਜ ਕਰੇ ਕੌਣ ਕਰੇਗਾ। ਉਹਨਾਂ ਨੇ ਕਿਹਾ ਵੀ ਇਹ ਸਾਡਾ ਮੈਨੇਜ ਤਾਂ ਅਸੀਂ ਕਰਾਂਗੇ ਤੁਸੀਂ ਠੀਕ ਹੈ 31 ਅਗਸਤ ਤੱਕ ਰਹੋ 5-5.5 ਹਜ਼ਾਰ ਅਮਰੀਕੀ ਫੌਜੀ ਔਰ ਉਹਨਾਂ ਨੇ ਕਿਹਾ ਵੀ ਬਾਹਰ ਤੱਕ ਸਾਡੀ ਸੇਫਟੀ ਔਰ ਦੂਸਰੇ ਅੰਦਰ ਤੁਹਾਡਾ ਕੰਮ ਹੈ। ਹਾਲਾਂ
ਜੋ ਕੁਝ ਫਿਰ ਇਸ ਹਫਤੇ 'ਚ ਨਜ਼ਰ ਆਇਆ ਪਹਿਲੇ 2-3 ਦਿਨਾਂ 'ਚ ਉਹ ਬੜਾ ਦੁਖਦਾਈ ਸੀ, ਸ਼ੌਕਿੰਗ ਸੀ। ਉਹਨਾਂ ਨੂੰ ਕਿਸੇ ਨੇ ਸਾਈਗੋਨ ਮੂਵਮੈਂਟ ਕਿਹਾ ਹੈ ਕਿ 1975 'ਚ ਜਦੋਂ ਅਮਰੀਕਨ ਫੌਜ ਅਖੀਰ ਦੇ ਵਿੱਚ ਨਿਕਲੀ ਸੀ ਉੱਥੋਂ ਸਾਈਗੋਨ ਤੋਂ, ਜਿਹੜੀ ਹੁਣ ਹੋਚੀਮਿਨ ਸਿਟੀ ਹੈ, ਕਿ ਕਿਵੇਂ ਛੱਤ ਤੋਂ ਔਰ ਉਹ ਹੈਲੀਕਾਪਟਰ ਨਾਲ ਲਟਕ ਰਹੇ ਔਰ ਡਿੱਗ ਰਹੇ ਔਰ ਕੁਛ ਉੱਥੇ ਰਹਿ ਗਏ। ਸੋ ਇੱਕ ਹਿਊਮਿਲੇਟਿੰਗ, ਜਦੋਂ ਸਾਈਗੋਨ ਮੂਵਮੈਂਟ ਕਿਹਾ ਜਾਂਦਾ ਤੇ ਹਿਊਮਿਲੇਸ਼ਨ ਹੁੰਦੀ ਹੈ। ਔਰ ਕਾਫੀ ਬਾਈਡਨ ਦਾ ਵੀ ਇਸ ਦੇ ਉੱਤੇ ਕ੍ਰਿਟਿਸਿਜ਼ਮ ਹੋਇਆ ਕਿ ਭਾਈ ਇਹ ਬਿਲਕੁਲ ਇਹ ਅਮਰੀਕਨ ਪ੍ਰੈਸਟੀਜ ਮਿੱਟੀ 'ਚ ਮਿਲਾ ਦਿੱਤੀ ਹੈ। ਹਿਊਮੈਨਿਟੇਰੀਅਨ ਕ੍ਰਾਈਸਿਸ ਦੀ ਗੱਲ ਹੋਈ ਔਰ ਭਾਰਤ ਵਰਗਾ ਮੁਲਕ ਜਿਨ੍ਹਾਂ ਨੇ ਖੁਦ ਉਹਨਾਂ ਉੱਥੇ ਕੀ ਚੱਲ ਰਿਹਾ ਹੈ। ਅੱਜ ਵੀ ਇੱਕ ਉਹਦੀ ਡੈਥ ਹੋਈ ਹੈ ਬੀਬੀ ਦੀ, 22 ਸਾਲ ਦੀ ਬੱਚੀ ਯੂਪੀ ਦੀ, ਔਰ ਉਹਨਾਂ ਦੇ ਮਿੱਤਰ, ਔਰ ਇਸ ਬੀਬੀ ਨਾਲ ਇੱਕ ਬਹੁਜਨ ਸਮਾਜ ਪਾਰਟੀ ਦੇ ਮੈਂਬਰ ਪਾਰਲੀਮੈਂਟ ਨੇ ਆਪਣੇ ਘਰ ਸੱਦ ਕੇ ਨੌਕਰੀ ਦਾ ਝਾਂਸਾ ਦੇ ਕੇ ਉਸ ਦੇ ਨਾਲ ਰੇਪ ਕੀਤਾ ਸੀ। ਔਰ ਇਹਦੇ ਬਾਵਜੂਦ ਕਿ ਕੇਸ ਰਜਿਸਟਰ ਹੋਇਆ, ਉਹ ਅੰਦਰ ਵੀ ਹੈ, ਪਰ ਕਿਵੇਂ ਉਹਨੂੰ ਕੁੜੀ ਨੂੰ ਉਹਨਾਂ ਦੇ ਭਰਾਵਾਂ ਨੂੰ ਹਰਾਸ ਕੀਤਾ ਗਿਆ, ਝੂਠੇ ਕੇਸ ਪਾਏ ਗਏ। ਅਦਾਲਤ ਨੇ ਵੀ ਜਿਹੜਾ ਉਹ ਨਾਨ ਬੇਲੇਬਲ ਵਾਰੰਟ ਕੱਢੇ ਔਰ ਅੱਜ ਉਹਨੇ ਖੁਦ ਔਰ ਆਪਣੇ ਸਾਥੀ ਦੇ ਨਾਲ 2 ਦਿਨ ਪਹਿਲੇ ਸੁਪਰੀਮ ਕੋਰਟ ਦੇ ਸਾਹਮਣੇ ਉਹਨੇ ਆਪਣੇ ਆਪ ਨੂੰ ਅੱਗ ਲਾ ਲਈ। ਉਹਨਾਂ ਦੇ ਸਾਥੀ ਦੀ ਪਹਿਲਾਂ ਮੌਤ ਹੋਈ, ਅੱਜ ਉਸ ਬੀਬੀ ਦੀ ਡੈਥ ਹੋਈ ਔਰ ਸਾਰੇ ਮੀਡੀਆ ਦੇ ਵਿੱਚ ਸਣੇ BBC ਦੇ ਵੱਡੀਆਂ ਖਬਰਾਂ ਨੇ। ਹੁਣ ਜਿਸ ਮੁਲਕ ਦੇ ਵਿੱਚ ਆਪਣੀ ਉਹਨਾਂ ਦੀ ਰਾਜਧਾਨੀ ਰੇਪ ਕੈਪੀਟਲ ਆਫ ਦਾ ਵਰਲਡ ਹੋਏ, ਜਿੱਥੇ ਔਰਤਾਂ ਦੇ ਨਾਲ ਕਿਸ ਹੱਦ ਤੱਕ ਯੂਪੀ ਹੋਏ, ਮੱਧ ਪ੍ਰਦੇਸ਼, ਭਾਰਤ ਦੇ ਕੋਨੇ-ਕੋਨੇ 'ਚ ਹੋਏ, ਉਹਨਾਂ ਨੇ ਸਭ ਤੋਂ ਵੱਡਾ ਰੌਲਾ ਜਿਹੜਾ ਉਹ ਵਿਮਨ ਰਾਈਟਸ ਨੂੰ ਲੈ ਕੇ ਜੀ ਅਫਗਾਨਿਸਤਾਨ ਦੇ ਵਿੱਚ ਇਹ ਹੋਏਗਾ। ਕਿਉਂਕਿ ਜੇ ਤੁਸੀਂ ਦੇਖੋ ਕਿ ਇੱਕ ਬੜੇ ਸੈੱਟ ਪੈਟਰਨ ਦੇ ਨਾਲ ਇੱਕ ਪ੍ਰੋਪੇਗੈਂਡਾ ਜਿਹੜਾ ਅਜੇ ਵੀ ਜਾਰੀ ਹੈ ਔਰ ਉਹਨੂੰ ਉਹ ਜਾਰੀ ਰੱਖਣਗੇ 2022 ਦੀਆਂ ਯੂਪੀ ਚੋਣਾਂ ਤੱਕ ਵੀ, ਕਿਉਂਕਿ ਉਸ ਬਹਾਨੇ ਦੇ ਨਾਲ ਉਹ ਮੁਸਲਮਾਨਾਂ ਨੂੰ ਕਟਾਪਾ ਚਾੜ ਰਹੇ ਨੇ। ਭਾਰਤ ਦੇ MPs ਦੇ ਅਗੇਂਸਟ ਸੋਸ਼ਲਿਸਟ ਪਾਰਟੀ ਦਾ MP ਹੈ ਜਿਹਨੇ ਕਿਹਾ ਕਿ ਭਾਈ ਜਿਵੇਂ ਫਰੀडम ਫਾਈਟਰ ਲੜੇ ਸੀ ਸਾਡੇ ਅੰਗਰੇਜ਼ਾਂ ਨੂੰ ਕੱਢਣ ਲਈ, ਉਹ ਉਸ ਧਰਤੀ ਦੇ ਲੋਕ ਨੇ, ਉਹਨਾਂ ਨੇ ਬਾਹਰਲਿਆਂ ਨੂੰ ਨਹੀਂ ਰਹਿਣ ਦਿੱਤਾ ਤੇ ਉਹਦੇ ਤੇ ਦੇਸ਼ ਧਰੋਹ ਦਾ ਕੇਸ ਜਿਹੜਾ ਉਹ ਕਰ ਲਿਆ। ਤੇ ਜੇ ਮੁਨੱਵਰ ਰਾਣਾ ਨੇ ਕਿਹਾ ਵੀ ਠੀਕ ਹੈ, ਪਹਿਲਾਂ ਉਹਨਾਂ ਦਾ ਕਿਰਦਾਰ ਮਾੜਾ ਸੀ, ਉਹ ਬਹੁਤ ਪਪੂਲਰ ਸ਼ਾਇਰ ਮੁਨੱਵਰ ਰਾਣਾ ਜਿਹੜਾ ਅਦਰਵਾਈਜ਼ ਪਾਕਿਸਤਾਨ ਨੂੰ ਗਾਲਾਂ ਕਢਵਾ ਰਹੇ ਹੁੰਦੇ ਨੇ ਉਹਦੇ ਤੋਂ ਮੁਸ਼ਾਇਰਿਆਂ, ਤੇ ਉਹਨੇ ਕਿਹਾ ਕਿ ਜੀ ਜੇ ਵਾਲਮੀਕੀ ਜਿਹੜਾ ਇੱਕ ਡਕੈਤ ਸੀ ਉਹ ਰਿਸ਼ੀ ਬਣਿਆ ਔਰ ਉਹਨੇ ਵਾਲਮੀਕ ਰਾਮਾਇਣ ਲਿਖੀ ਔਰ ਉਹ ਜਿਹੜਾ ਉਸ ਨੂੰ ਭਗਵਾਨ ਵਾਲਮੀਕ ਕਿਹਾ ਜਾਂਦਾ, ਤੇ ਉਹ ਵੀ ਭਾਵੇਂ ਉਹਨਾਂ ਨੇ ਗੁਨਾਹ ਵੀ ਕੀਤੇ ਹੋਣ, ਉਹਨਾਂ ਨੂੰ ਚਾਂਸ ਤਾਂ ਦਿਓ। ਔਰ ਨਤੀਜੇ ਦੇ ਤੌਰ ਤੇ ਉਹਦੇ ਖਿਲਾਫ ਵੀ ਜਿਹੜਾ ਕੇਸ ਰਜਿਸਟਰ ਹੈ ਔਰ ਹੋਰ ਕੁਝ ਚੱਲ ਰਿਹਾ। ਸੋ ਇੱਕ ਪਾਸੇ ਇਹ ਸਾਰਾ ਪਾਰਟ, ਔਰ ਜੇ ਤੁਸੀਂ ਉਹਨਾਂ ਦਾ ਮੀਡੀਆ ਦੇਖੋ ਤੇ ਫਿਰ ਇਵੇਂ ਨਜ਼ਰ ਆਏਗਾ ਕਿ ਜਿਵੇਂ ਅਫਗਾਨਿਸਤਾਨ 'ਚ ਹਰ ਕੋਈ ਇੱਕ ਦੂਜੇ ਦਾ ਗਲਾ ਕੱਟ ਰਿਹਾ ਹੈ, ਔਰਤਾਂ ਬਿਲਕੁਲ ਮਹਿਫੂਜ਼ ਨਹੀਂ ਨੇ, ਦੂਸਰਾ ਨਹੀਂ ਹੈ। ਲੇਕਿਨ ਗਰਾਊਂਡ ਦੇ ਉੱਤੇ ਜਦੋਂ ਤੁਸੀਂ ਘੱਟੋ ਘੱਟ ਹੁਣ ਇਹ ਇਸ ਹਫਤੇ ਤੋਂ ਬਾਅਦ ਆਲਮੋਸਟ 15 ਅਗਸਤ ਤੋਂ ਲੈ ਕੇ ਹੁਣ ਆਲਮੋਸਟ ਜਦੋਂ 10 ਦਿਨ ਹੋ ਗਏ ਨੇ, ਅਸੀਂ ਦੇਖ ਰਹੇ ਹਾਂ ਕਿ ਜਿਹੜੇ ਵੈਸਟਰਨ ਮੀਡੀਆ 'ਚ ਔਰ ਅਮਰੀਕਨ ਮੀਡੀਆ 'ਚ ਵੀ ਜਿਹੜੀ ਪਹਿਲੇ 2-3 ਦਿਨ ਬਹੁਤ ਹਾਈਪ ਸੀ ਉਹ ਠੀਕ ਹੈ, ਹੁਣ ਆਬਜੈਕਟਿਵ ਰਿਪੋਰਟਿੰਗ ਹੋ ਰਹੀ ਹੈ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਬੇਸ਼ੱਕ ਤਾਲਿਬਾਨ ਦੀ ਡਿਪਲੋਮੈਟਿਕ ਅਪਰੋਚ ਆਊਟਰੀਚ ਵਾਲੀ ਸੀ, ਬਟ ਪੋਲਾਈਟ ਬਟ ਫਰਮ। ਇਹ ਗੱਲ ਉਹਨਾਂ ਨੇ ਅਮਰੀਕਾ ਨੂੰ ਵੀ ਕਨਵੇ ਕੀਤੀ ਕਿ ਭਾਈ ਅਸੀਂ, ਕਿਉਂਕਿ ਯੂਰਪੀਅਨ ਅਲਾਈਜ਼ ਹੋਰ ਪਾ ਰਹੇ ਸੀ, ਇੰਗਲੈਂਡ ਦਾ ਬੋਰਿਸ ਜੌਨਸਨ ਖਾਸ ਕਰ ਕਿ ਜੀ ਵਧਾਓ 31 ਤੋਂ ਬਾਅਦ ਵੀ ਡੇਟ, ਔਰ ਦੂਜੀ ਉਹ ਉਹਨਾਂ ਨੇ ਕਿਹਾ ਫਰਮਲੀ, ਔਰ ਪਬਲਿਕ ਕੋਈ ਬਿਆਨ ਨਹੀਂ ਦਿੱਤੇ, ਲੇਕਿਨ ਇਹਨਾਂ ਨੂੰ ਇਹ ਦੱਸ ਦਿੱਤਾ ਔਰ ਇਹਨਾਂ ਨੂੰ ਗੱਲ ਵੀ ਸਮਝ ਆ ਗਈ। ਸੋ ਜੋ ਬਾਈਡਨ ਨੇ ਵੀ ਕਿਹਾ ਵੀ ਠੀਕ ਹੈ ਅਸੀਂ 31 ਅਗਸਤ ਤੱਕ ਕਰ ਲਾਂਗੇ, ਔਰ ਇਸ ਗੱਲ ਦਾ ਧਿਆਨ ਰਹੇ ਕਿ ਵੀ ਹੁਣ ਤੱਕ 82,000 ਬੰਦੇ ਜਿਹੜੇ ਨੇ ਉਹ 에ਅਰਲਿਫਟ ਹੋਏ ਨੇ ਕਾਬਲ 에ਅਰਪੋਰਟ ਤੋਂ, ਅੱਜ ਦੀ ਲੇਟੈਸਟ ਫਿਗਰ ਹੈ। ਔਰ ਇਹ ਅੱਜ ਅਮਰੀਕਾ ਨੇ ਇਹਦਾ, ਔਰ ਇਹਦੇ 'ਚ ਜਿਹੜੇ ਨੇ ਆਲਮੋਸਟ 10,000 ਬੰਦਾ ਇਸ ਵੇਲੇ ਡੀਕ ਰਿਹਾ। ਪਿਛਲੇ 24 ਘੰਟਿਆਂ 'ਚ 19,000 ਅਮਰੀਕਨ ਫਿਗਰ ਦੇ ਲਿਹਾਜ਼ ਨਾਲ ਉੱਥੋਂ ਜਿਹੜੇ ਨੇ ਅਮਰੀਕਨ 에ਅਰਲਾਈਨਸ ਨੇ ਕੱਢੇ ਨੇ। ਔਰ ਐਂਟਨੀ ਬਲਿੰਕਨ ਨੇ ਕਿਹਾ ਕਿ ਵੀ ਤਾਲਿਬਾਨ ਕਮਿਟਡ ਟੂ ਪੋਸਟ ਡੈਡਲਾਈਨ ਸੇਫ ਪੈਸੇਜ। ਅਮਰੀਕਾ ਨੇ ਤਾਂ ਕਿਹਾ ਵੀ ਅਸੀਂ ਤਾਂ 31 ਅਗਸਤ ਤੱਕ ਆਪਣਾ ਸਾਰਾ ਅਮਲਾ ਫੈਲਾ ਔਰ ਆਪਣੇ ਕੱਢ ਲਾਂਗੇ ਬੰਦੇ, ਪਰ ਇਸ ਗੱਲ ਦਾ ਫੀਅਰ ਸੀ ਕਿ ਜਿਹੜੇ ਉੱਥੇ ਰਹਿ ਗਏ ਦੂਸਰੇ ਮੁਲਕਾਂ ਦੇ ਵੀ ਨੇ, ਥਰਡ ਵਰਲਡ ਕੰਟਰੀਜ਼ ਦੇ ਨੇ ਔਰ ਯੂਰਪੀਅਨ ਨੇ, ਪਰ ਉਹਨਾਂ ਨੇ US ਸੈਕਟਰੀ ਆਫ ਸਟੇਟ ਨੇ ਕਿਹਾ, ਐਂਟਨੀ ਬਲਿੰਕਨ ਨੇ, ਕਿ ਅਸੀਂ ਜਿਹੜਾ ਤਾਲਿਬਾਨ ਨੇ ਪ੍ਰੋਮਿਸ ਕੀਤਾ ਹੈ ਕਿ ਵੀ ਉਹ ਜਿਹੜੇ ਨੇ
ਉਸ ਤੋਂ ਬਾਅਦ ਵੀ ਜਿਹੜੇ ਰਹਿ ਗਏ ਨੇ ਉਹਨਾਂ ਨੂੰ ਉੱਥੋਂ ਆ ਲੈਣ ਦੇਣਗੇ। ਔਰ ਉਹਨਾਂ ਨੇ ਕਿਹਾ ਕਿ ਵੀ ਸਾਡਾ ਆਪਰੇਸ਼ਨ ਬਿਲਕੁਲ ਠੀਕ ਚੱਲ ਰਿਹਾ ਹੈ। ਆਪਣੀ ਅਮਰੀਕਾ ਦੀ ਹਿਸਟਰੀ 'ਚ ਅਸੀਂ ਯੂਨੀਕ ਆਲਰੇਡੀ ਮੋਰ ਦੈਨ 82,000 ਹੈਵ ਬੀਨ 에ਅਰਲਿਫਟਡ ਫਰੋਮ ਕਾਬੁਲ। ਔਰ ਇਹ ਸਾਰੇ 'ਚ ਉਹਨਾਂ ਨੇ ਜਿਹੜਾ ਇਸ ਨੂੰ ਆਪਣਾ ਇੱਕ ਕ੍ਰੈਡਿਟ ਦੇ ਤੌਰ ਤੇ ਲਿਆ। ਔਰ ਇਸ ਦੇ ਉੱਤੇ ਈਵਨ ਕਿਉਂਕਿ ਜਿੰਨਾ ਕ੍ਰਿਟਿਸਿਜ਼ਮ ਬਾਈਡਨ ਦਾ ਹੋਇਆ, ਹੁਣ ਇਹ ਅਸਰਟ ਵੀ ਕਰ ਰਹੇ ਨੇ ਔਰ ਬਾਈਡਨ ਨੇ ਇਸ ਦੇ ਉੱਤੇ ਟਵੀਟ ਕੀਤਾ ਹੈ, we are going to do everything that we can to provide safe evacuation for Americans, our Afghan allies, partners and Afghans who might be targeted because of their association with the United States। ਕਿ ਵੀ ਅਸੀਂ ਹਰ ਸੰਭਵ ਯਤਨ ਕਰਾਂਗੇ ਤਾਂ ਕਿ ਉੱਥੋਂ ਅਮਰੀਕਨ ਸੇਫਲੀ ਨਿਕਲ ਆਉਣ। ਸਾਡੇ ਅਫਗਾਨ ਸਾਥੀ ਜਿਹੜੇ ਸਾਡੇ ਨਾਲ ਸਹਿਯੋਗ ਕਰਦੇ ਰਹੇ ਔਰ ਉਹ ਅਫਗਾਨ ਵੀ ਜਿਹੜੇ ਜਿਨ੍ਹਾਂ ਨੂੰ ਇਹ ਫੀਅਰ ਹੈ ਕਿ ਉਹਨਾਂ ਦੀ ਅਮਰੀਕਾ ਦੇ ਨਾਲ ਸਾਂਝ ਹੋਣ ਕਰਕੇ ਉਹਨਾਂ ਨੂੰ ਤਾਲਿਬਾਨ ਨਿਸ਼ਾਨੇ ਤੇ ਲੈ ਸਕਦੇ ਨੇ। ਸੋ ਅੱਜ ਬਾਈਡਨ ਵੀ ਕੌਨਫੀਡੈਂਟ ਨੇ ਔਰ ਬਲਿੰਕਨ ਵੀ ਕੌਨਫੀਡੈਂਟ ਨੇ। ਔਰ ਇਸ ਸਾਰੇ ਚੋਂ ਇਹੀ ਨਹੀਂ, ਇਹਨਾਂ ਦਾ ਕੌਨਫੀਡੈਂਸ ਤਾਂ ਅਲਟੀਮੇਟਲੀ ਤਾਲਿਬਾਨ ਦੇ ਕੌਨਫੀਡੈਂਸ ਨਾਲ ਜੁੜਿਆ ਹੋਇਆ, ਕਿਉਂਕਿ ਤਾਲਿਬਾਨ ਨੇ ਹੁਣ ਨਾਰਮਲ। ਔਰ ਇੱਕ ਗੱਲ ਦਾ ਧਿਆਨ ਰਹੇ ਕਿ ਇਹਦੇ ਬਾਵਜੂਦ ਕਿ ਨੈਗੇਟਿਵ ਪ੍ਰੋਪੇਗੈਂਡਾ ਕੀ ਚੱਲ ਰਿਹਾ ਹੈ, ਅਫਗਾਨਿਸਤਾਨ 'ਚ ਜਿੰਨਾ ਅਮਨ ਔਰ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੁਣ ਬਿਹਤਰ ਹੈ। ਗਰਾਊਂਡ ਰਿਪੋਰਟਸ ਇਹ ਨੇ ਕਿ ਵੀ ਹੁਣ ਅਸ਼ਰਫ ਗਨੀ ਜੇ 200 ਮਿਲੀਅਨ ਖੁਦ ਭਰ ਕੇ ਜਹਾਜ਼ ਲੈ ਗਿਆ ਹੈ, 3 ਟ੍ਰਿਲੀਅਨ ਅਮਰੀਕਾ ਨੇ ਲਾਇਆ ਔਰ 3 ਲੱਖ ਫੌਜ ਮੈਲਟ ਹੋ ਗਈ, ਉਹਦਾ ਇੱਕ ਵੱਡਾ ਕਾਰਨ ਕਰਪਸ਼ਨ। ਜਿਨ੍ਹਾਂ ਸੁਸਾਇਟੀਜ਼ ਦੇ ਵਿੱਚ ਉੱਪਰ ਕਰਪਸ਼ਨ ਤਾਂ ਉੱਤੋਂ ਹੀ ਆਉਂਦੀ ਹੈ ਨਾ, ਫਾਊਂਟੇਨ ਹੈਡ ਤੋਂ ਆਉਂਦੀ ਹੈ, ਤੇ ਜਿਹੜਾ ਕਰਪਟ ਸਿਸਟਮ ਹੈ ਉਹ ਉਹਦੇ 'ਚ ਲੋਕ ਕਦੇ ਸੁਖੀ ਨਹੀਂ ਹੋ ਸਕਦੇ। ਇਹਨਾਂ ਦੀ ਮਜ਼ਹਬੀ ਲਾਈਨ ਨਾਲ ਕਿਸੇ ਨੂੰ ਪ੍ਰੋਬਲਮ ਹੋ ਸਕਦੀ ਹੈ, ਇਹਨਾਂ ਦੇ ਹਾਰਸ਼ ਫੈਨੇਟਿਸਿਜ਼ਮ ਇਹ ਉਹ ਹੋ ਸਕਦਾ ਹੈ, ਪਰ ਇਹ ਉੱਥੋਂ ਦੇ ਲੋਕ ਸਮਝਦੇ ਨੇ। ਔਰ ਉਹਨਾਂ ਨੇ ਅਲਟੀਮੇਟਲੀ ਮੈਂ ਦੇਖਿਆ ਅੱਜ ਕਿ ਚੀਨ ਵਾਲਿਆਂ ਨੇ ਵੀ ਇਸ ਦੇ ਉੱਤੇ ਬੜੀ ਕਲੀਅਰ ਲਾਈਨ ਲਈ ਹੈ, ਕਿਉਂਕਿ ਉਹਨਾਂ ਦੇ ਜਿਹੜਾ ਚਾਈਨੀਜ਼ ਐਂਬੈਸਡਰ ਹੈ ਕਾਬੁਲ ਦੇ ਵਿੱਚ, ਉਹ ਡਿਪਟੀ ਹੈਡ ਆਫ ਤਾਲਿਬਾਨ ਦੇ ਨਾਲ ਅੱਜ ਮੁਲਾਕਾਤ ਹੋਈ ਹੈ, ਪਹਿਲੀ ਡਿਪਲੋਮੈਟਿਕ ਮੀਟਿੰਗ। ਹਾਲਾਂਕਿ ਉਸ ਤੋਂ ਪਹਿਲਾਂ 9 ਰੁਕਨੀ ਇੱਕ ਡੈਲੀਗੇਸ਼ਨ ਤਾਲਿਬਾਨ ਦਾ ਜਿਹੜਾ ਹੈ ਉਹ ਬੀਜਿੰਗ ਗਿਆ ਔਰ ਉਹਨੂੰ ਪੂਰਾ ਪ੍ਰੋਟੋਕਾਲ ਦਿੱਤਾ ਸੀ ਉਹਨਾਂ ਦੀ ਫੋਰਨ ਮਿਨਿਸਟਰੀ ਨੇ। ਪਰ ਹੁਣ ਇਹ ਦੱਸਦੇ ਆ ਕਿ ਭਾਈ ਕਾਬਲ ਦੇ ਵਿੱਚ ਵੀ ਹਾਲਾਤ ਨਾਰਮਲ ਨੇ। ਪੰਜਸ਼ੀਰ ਵੈਲੀ ਵਾਲਾ ਤਾਂ ਅਜੇ ਚੱਲ ਰਿਹਾ ਹੈ, ਉਹ ਯੰਗਰ ਮਸੂਦ ਡਾਇਲੌਗ ਵੀ ਕਰ ਰਿਹਾ ਹੈ, ਅਜੇ ਕਈਆਂ ਦੇ ਚੱਕਿਆ ਚਕਾਇਆ ਵੀ ਬੋਲ ਰਿਹਾ ਹੈ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਅਮਨ ਚੈਨ ਦੇ ਨਾਲ ਲੋਕ ਇਹ ਮਹਿਸੂਸ ਕਰਦੇ ਨੇ। ਇੱਕ ਫੀਅਰ ਜਿਹੜੇ ਕਾਬਲ 'ਚ ਜਾਂ ਜ਼ਾਹਰ ਹੈ ਜਿਨ੍ਹਾਂ ਨੇ ਇਕੱਲਾ ਇਹੀ ਨਹੀਂ ਹੈ ਜੇ ਤਾਂ ਹਕੂਮਤ ਲਈ ਕੰਮ ਕੀਤਾ, ਇਹ ਤਾਂ ਏਡੀ ਗੱਲ ਨਹੀਂ ਹੈ, ਪਰ ਜਿਨ੍ਹਾਂ ਨੇ ਕੋਈ ਕੰਸਪਾਇਰ ਕੀਤਾ, ਕੋਈ ਫੜਾਣ ਦੇ ਵਿੱਚ, ਕੋਈ ਮਰਵਾਣ ਦੇ ਵਿੱਚ, ਉੱਥੇ 20 ਸਾਲ ਬੈਠੇ ਰਹੇ ਨੇ, ਉੱਥੇ 20 ਸਾਲ ਬੈਠ ਕੇ ਕੋਈ ਪ੍ਰੇਅਰ ਤਾਂ ਨਹੀਂ ਕਰਦੇ ਰਹੇ ਜੋ ਵੀ ਉਹਨਾਂ ਨੇ ਕੀਤਾ। ਔਰ ਉਹਨਾਂ ਦੇ ਜੇ ਸਹਿਯੋਗੀ 80,000 90,000 ਅਫਗਾਨ ਆ ਰਹੇ ਨੇ ਔਰ ਜਿਨ੍ਹਾਂ ਨੂੰ ਚੁੱਕ ਲਿਆ ਰਹੇ ਨੇ, ਤਾਂ ਇਹਦਾ ਮਤਲਬ ਹੈ ਵੀ ਕਿੰਨਾ ਵੱਡਾ ਇਹਨਾਂ ਨੇ ਇਨਫਰਾਸਟ੍ਰਕਚਰ ਕ੍ਰੀਏਟ ਕੀਤਾ ਸੀ। ਸੋ ਇਸ ਸਭ ਦੇ ਚੱਲਦੇ ਆ ਉਹਨਾਂ ਨੇ ਉਹ ਸੈਟਲ ਡਾਊਨ ਉਹਨੂੰ ਕਹਿਣਾ ਇਹ ਹੋਏ ਕਿ ਇਸ ਵੇਲੇ ਉਹਨਾਂ ਦੀ ਹਕੂਮਤ ਦੀ ਪ੍ਰੋਸੈਸ ਤਾਂ ਚੱਲ ਰਹੀ ਹੈ, ਡਾਇਲੌਗ ਹੈ, ਹੱਕਾਨੀ ਗਰੁੱਪ ਦੇ ਨਾਲ ਵੀ ਚੱਲ ਰਿਹਾ ਹੈ, ਦੂਸਰਿਆਂ ਨਾਲ ਵੀ ਹੈ, ਹਾਮਿਦ ਕਰਜ਼ਾਈ ਵੀ ਇਨ ਟੱਚ ਹੈ, ਪਾਕਿਸਤਾਨ ਵੀ ਜਿਹੜਾ ਉਹਦੇ 'ਚ ਫੈਸਿਲੀਟੇਟ ਕਰ ਰਿਹਾ। ਪਰ ਜਿਹੜੀ ਮੇਨ ਖਬਰ, ਚਾਈਨਾ ਤਾਲਿਬਾਨ ਹੋਲਡ देयर फर्स्ट डायलॉग ਇਨ ਕਾਬੁਲ। ਔਰ ਇਹ ਉੱਥੇ ਜਿਹੜੇ ਮੁਲਕ ਵੱਡੇ ਨੇ ਜਿਨ੍ਹਾਂ ਦੀਆਂ ਐਮਬੈਸੀਜ਼ ਖੁੱਲੀਆਂ ਰਹੀਆਂ ਨੇ ਇਸ ਥਰੂ ਆਊਟ ਕ੍ਰਾਈਸਿਸ, ਜ਼ਾਹਰ ਹੈ ਪਾਕਿਸਤਾਨ ਦੀ ਐਮਬੈਸੀ ਖੁੱਲੀ ਹੈ ਕਾਬੁਲ 'ਚ, ਰਸ਼ੀਆ ਦੀ ਔਰ ਚਾਈਨਾ ਦੀ। ਔਰ ਇਹ ਗੱਲ ਇਸ ਗੱਲ ਦੀ ਵੀ ਹੈ ਕਿਉਂਕਿ ਜਦੋਂ ਹੁਣ ਅਮਰੀਕਾ ਜਾਂ ਯੂਰਪ ਥੋੜਾ ਇਸ ਗੱਲ ਦੇ ਉੱਤੇ ਪ੍ਰੈਸ਼ਰ 'ਚ ਵੀ ਨੇ ਕਿ ਵੀ ਅਸੀਂ ਤਾਂ IMF ਰਾਹੀਂ ਪੈਸੇ ਰੋਕ ਲਏ, ਉਹਨਾਂ ਦਾ ਜਿਹੜਾ ਇੱਥੇ ਉਹਨਾਂ ਦੇ ਸੀ 8-9 ਬਿਲੀਅਨ ਡਾਲਰ ਉਹ ਫਰੀਜ਼ ਕਰਤਾ, ਹੋਰ ਵੀ ਹੈਲਪ ਜਿਹੜੀ COVID-19 ਦੇ ਥੱਲੇ ਵੀ ਕਰਨੀ ਸੀ ਉਹ ਨਹੀਂ। ਹਾਲਾਂਕਿ ਯੂਨਾਈਟਿਡ ਨੇਸ਼ਨਸ ਨੇ ਕਿਹਾ ਕਿ ਵੀ ਅਸੀਂ ਆਪਣਾ ਉੱਥੇ ਆਫਿਸ ਆਪਰੇਸ਼ਨ ਜਾਰੀ ਰੱਖਾਂਗੇ। ਹੁਣ ਇਸ ਸਭ ਦੇ ਚੱਲਦੇ ਆ ਉਹਨਾਂ ਨੂੰ, ਜਿਵੇਂ ਬਾਈਡਨ ਨੇ ਕਿਹਾ ਸੀ ਜੀ ਇਕਨੋਮਿਕਲ ਟੂਲ ਹੈ ਸਾਡੇ ਕੋਲ, ਇਕਨੋਮਿਕ ਟੂਲ ਹੈ, ਲੇਕਿਨ ਜਿਸ ਢੰਗ ਨਾਲ ਰਸ਼ੀਆ ਔਰ ਚਾਈਨਾ ਔਰ ਪਾਕਿਸਤਾਨ ਡੀਲ ਕਰ ਰਹੇ ਨੇ, ਉਹਨਾਂ ਨੂੰ ਲੱਗਦਾ ਕਿ ਵੀ ਇਹ ਨਾ ਹੋਏ ਕਿ ਅਲਟੀਮੇਟਲੀ ਉਹਨਾਂ ਨੇ ਰੈਕਗਨਾਈਜ਼ ਕਰ ਲੈਣਾ ਸੀ ਫਿਰ ਫਾੜੀ ਰਹਿ ਜਾਈਏ। ਸੋ ਮੈਨੂੰ ਲੱਗਦਾ ਵੀ ਅਮਰੀਕਾ ਵੀ ਅਲਟੀਮੇਟਲੀ ਰੈਕਗਨਾਈਜ਼ ਕਰੇਗਾ। ਪਰ ਇਹ ਜਿਹੜੀ ਮੀਟਿੰਗ ਇਹਨਾਂ ਦੀ ਚਾਈਨਾ ਦੇ ਡਿਪਟੀ ਚਾਈਨਾ ਦੇ ਐਂਬੈਸਡਰ ਔਰ ਉਹਨਾਂ ਦੇ ਡਿਪਟੀ ਹੈਡ ਆਫ ਤਾਲਿਬਾਨ ਦੇ ਵਿਚਾਲੇ ਹੋਈ,
ਇਹ ਜਿਹੜੀ ਹੈ ਇਸ ਤੇ ਜਿਹੜੀ ਬਹੁਤੀਆਂ ਡਿਟੇਲ ਤਾਂ ਨਹੀਂ ਨੇ ਜੀ ਔਰ ਉਹਦੇ ਚ ਚਾਈਨੀਜ਼ ਫੋਰਨ ਮਿਨਿਸਟਰੀ ਦੇ ਸਪੋਕਸਮੈਨ ਵੈਂਗ ਵੈਨਬਿਨ ਨੇ ਮੀਡੀਆ ਨੂੰ ਬਰੀਫ ਕੀਤਾ ਹੈ ਕਿ ਚਾਈਨਾ ਐਂਡ ਅਫਗਾਨ ਤਾਲਿਬਾਨ ਹੈਵ ਅਨਇੰਪੀਡਡ ਐਂਡ ਇਫੈਕਟਿਵ ਕਮਿਊਨੀਕੇਸ਼ਨ ਐਂਡ ਕੰਸਲਟੇਸ਼ਨ। ਇਹ ਬੜਾ ਪੋਜ਼ਿਟਿਵ ਕਮੈਂਟ ਹੈ ਜੀ ਔਰ ਉਹਦੇ ਚ ਉਹਨਾਂ ਨੇ ਕਿਹਾ ਕਿ ਕਾਬੁਲ ਇਜ਼ ਨੈਚੁਰਲੀ ਐਨ ਇੰਪੋਰਟੈਂਟ ਪਲੇਟਫਾਰਮ ਐਂਡ ਚੈਨਲ ਫॉर ਅਸ ਟੂ ਡਿਸਕਸ ਕੀ ਇਸ਼ੂਜ਼। ਇਹ ਵੀ ਉਹਨਾਂ ਨੂੰ ਜਿਹੜਾ ਉਹ ਫੈਸਿਲਿਟੇਟ ਕਰਦਾ ਹੈ ਸਾਰੀ ਗੱਲ ਨੂੰ। ਮੁਬਾਰਕਬਾਦ ਕਿ ਵੀ ਬੜਾ ਮੁਬਾਰਕ ਹੈ ਕਾਬੁਲ। ਜੀ ਔਰ ਲੇਕਿਨ ਜਿਹੜੀ ਗੱਲ ਉਹਨਾਂ ਨੇ ਜਿਸ ਤੋਂ ਲੱਗਦਾ ਹੈ ਵੀ ਚਾਈਨਾ ਕਾਫੀ ਲੀਨ ਕਰ ਰਿਹਾ ਹੈ ਰੈਕਗਨਾਈਜ਼ ਕਰਨ ਵੱਲ, ਉਹਦੇ 'ਚ ਉਹਨਾਂ ਨੇ ਕਿਹਾ, ਉਹਨਾਂ ਦੇ ਸਪੋਕਸਪਰਸਨ ਨੇ ਫੋਰਨ ਮਿਨਿਸਟਰੀ ਦੇ, ਚਾਈਨਾ ਰਿਸਪੈਕਟਸ ਦਾ ਅਫਗਾਨ ਪੀਪਲਸ ਇੰਡੀਪੈਂਡੈਂਟ ਡਿਸੀਜਨ ਔਨ देयर ओन फ्यूचर and destiny, supports the implementation of Afghan-led and Afghan-owned principle, and stands ready to continue to develop good neighborly relations of friendship and cooperation with Afghanistan and play a constructive role in peace and reconstruction of the country। ਉਹਨਾਂ ਨੇ ਕਿਹਾ ਕਿ ਜੀ ਇਹ ਚਾਈਨਾ ਅਫਗਾਨ ਲੋਕਾਂ ਦਾ ਇਹ ਫੈਸਲਾ ਕਿ ਉਹ ਆਪਣੇ ਕਿਸਮਤ ਘੜਨ ਦਾ ਹੱਕ ਰੱਖਦੇ ਨੇ, ਆਪਣੀ ਡੈਸਟਨੀ ਨੂੰ ਆਪਣੇ ਤਰੀਕੇ ਨਾਲ ਜੀ ਸਕਦੇ ਨੇ ਔਰ ਜਿਹੜੀ ਪ੍ਰੋਸੈਸ ਅਫਗਾਨ ਲੈਡ ਅਫਗਾਨ ਓਨਡ ਕਿ ਉਹਦੇ 'ਚ ਹੀ ਹੋਣ ਔਰ ਇਹ ਅਸੀਂ ਚੰਗੇ ਗੁਆਂਢੀ ਬਣਨਾ ਚਾਹੁੰਦੇ ਹਾਂ ਔਰ ਨਾਲ ਦੀ ਨਾਲ ਅਸੀਂ ਅਫਗਾਨਿਸਤਾਨ ਦੀ ਡਿਵੈਲਪਮੈਂਟ ਦੇ ਵਿੱਚ ਕੋਆਪਰੇਟ ਕਰਾਂਗੇ ਔਰ ਇਸ ਖਿੱਤੇ ਦੇ ਵਿੱਚ ਅਮਨ ਔਰ ਇਸ ਮੁਲਕ ਨੂੰ ਰੀਬਿਲਡ ਕਰਨ ਦੇ ਵਿੱਚ ਵੀ। ਸੋ ਜ਼ਾਹਰ ਹੈ ਕਿ ਚਾਈਨਾ ਚਟਾਨ ਵਾਂਗ ਜਿਹੜਾ ਹੈ ਉਹ ਪਿੱਛੇ ਖਲੋ ਗਿਆ ਔਰ ਇਹ ਅਲਟੀਮੇਟਲੀ ਮੇਰਾ ਖਿਆਲ ਹੈ ਯੂਰਪ ਔਰ ਅਮਰੀਕਾ ਨੂੰ ਵੀ ਇਸ ਪਾਸੇ ਤੋਰੇਗਾ। ਔਰ ਕੱਲਾ ਇਹੀ ਨਹੀਂ ਹੈ, ਉਹਨਾਂ ਨੇ ਇਹ ਦੱਸਣ ਦੇ ਲਈ ਕਿ ਭਾਈ ਇਕੱਲੇ ਨਹੀਂ ਹੈ ਚਾਈਨਾ ਔਰ ਰਸ਼ੀਆ ਔਰ ਅਸੀਂ ਦੇਖਦੇ ਹਾਂ ਪੁਤਿਨ ਸ਼ੀ ਜਿਨਪਿੰਗ ਐਗਰੀ ਟੂ ਜੁਆਇੰਟਲੀ ਕੰਬੈਟ ਥ੍ਰੈਟਸ efforts to be made to combat terrorism as well as drug trafficking in the region। ਹੁਣ ਜ਼ਾਹਰ ਹੈ ਚਾਈਨਾ ਦੇ ਜਿਹੜੇ 2-3 ਖੌਫ ਜਿਹੜੇ ਉਹਨਾਂ ਨੇ ਤਾਲਿਬਾਨ ਡੈਲੀਗੇਸ਼ਨ ਨੂੰ ਵੀ ਕਹੇ ਸੀ ਕਿ ਵੀ ਜਿਹੜਾ ਉਸ ਵੀਗਰ ਮੁਸਲਮਾਨ ਨੇ ਜਿਹੜਾ ਹੈ ਉਸ ਸਿੰਗਕਿਆਂਗ ਦੇ ਵਿੱਚ ਉਹਨਾਂ ਦੇ ਨਾਲ ਔਰ ਜਿਹੜੀ ਉਹਨਾਂ ਦੀ ਟੈਰਰਿਸਟ ਆਰਗੇਨਾਈਜੇਸ਼ਨ ਹੈ ਉਹਨੂੰ ਜਿਹੜੀ ਆ ਉਹ ਗਰਾਊਂਡ ਪ੍ਰੋਵਾਈਡ ਨਹੀਂ ਹੋਣੀ ਚਾਹੀਦੀ। ਰਸ਼ੀਆ ਦਾ ਵੀ ਇੱਕ ਤਾਂ ਫੀਅਰ ਹੈ, ਭਾਵੇਂ ਰਸ਼ੀਆ ਨਾਲ ਡਾਇਰੈਕਟ ਬਾਰਡਰ ਨਹੀਂ ਲੱਗਦਾ ਅਫਗਾਨਿਸਤਾਨ ਦਾ, ਪਰ ਤਾਜ਼ਿਕਸਤਾਨ ਉਜ਼ਬੇਕਿਸਤਾਨ ਦੂਸਰੇ ਜਿਹੜੇ ਸਾਰੇ ਸੈਂਟਰਲ ਰਿਪਬਲਿਕ ਕਿਸੇ ਵੇਲੇ ਸੋਵੀਅਤ ਯੂਨੀਅਨ ਦਾ ਹਿੱਸਾ ਸੀ, ਉਹਨਾਂ ਨੂੰ ਇਹ ਹੈ ਕਿ ਵੀ ਇਹ ਦਹਿਸ਼ਤਗਰਦੀ ਦੀ ਵਾਇਰਸ ਜਿਹਨੂੰ ਇੰਡੀਆ ਵਾਲੇ ਤਾਲਿਬਾਨ ਵਾਇਰਸ ਕਹਿ ਰਹੇ ਨੇ ਕਿ ਵੀ ਇਹ ਦੂਜੇ ਪਾਸੇ ਨਾ ਆ ਜਾਏ। ਸੋ ਉਹਨਾਂ ਕੁ ਚਾਈਨਾ ਔਰ ਰਸ਼ੀਆ ਦੋਨਾਂ ਦਾ ਫਿਕਰ ਉਹ ਜਾਇਜ਼ ਵੀ ਹੈ ਔਰ ਮੇਰਾ ਖਿਆਲ ਹੈ ਵੀ ਇਸ ਵਾਰ ਜਿਵੇਂ ਤਾਲਿਬਾਨ ਨੇ ਬਾਕੀ ਸਾਰੀ ਗੱਲ ਨੂੰ ਸਮਝਿਆ, ਇਕੱਲਾ ਇਹੀ ਨਹੀਂ ਕਿ 20 ਸਾਲ ਉਹ ਲੜਦੇ ਰਹੇ ਨੇ ਔਰ ਹੁਣ ਜੇ ਉਹਨਾਂ ਦੇ ਜਿਹੜੇ ਸਪੋਕਸਪਰਸਨ ਵੀ ਨੇ ਮਿਸਟਰ ਸੁਹੇਲ ਸ਼ਾਹੀਨ ਔਰ ਦੂਸਰੇ ਉਹਨਾਂ ਦੀ ਬਰੀਫਿੰਗ ਪੜ੍ਹੇ ਲਿਖੇ ਯੂਨੀਵਰਸਿਟੀਆਂ ਚੋਂ ਨਿਕਲੇ ਹੋਏ ਲੋਕ ਜਿਹੜੇ ਨੇ ਮਜ਼ਹਬ ਦੀਨੀ ਲੋਕ ਨੇ। ਸੋ ਉਹਨਾਂ ਨੂੰ ਵੀ ਇਹ ਲੱਗਦਾ ਕਿ ਭਾਈ ਅਲਟੀਮੇਟਲੀ ਜਿੱਥੇ ਅਸੀਂ ਗਲਤ ਸੀ ਉਹਨੂੰ ਅਸੀਂ ਸੁਧਾਰੀਏ ਔਰ ਇਹ ਖਬਰ ਹੈ ਕਿ ਵੀ ਉਹਨਾਂ ਨੇ ਫੋਨ ਕਾਲ ਦੇ ਉੱਤੇ ਦੋਨੋਂ ਲੀਡਰਸ ਨੇ ਗੱਲਬਾਤ ਕੀਤੀ, express their readiness to step up efforts to combat threats of terrorism and drug trafficking coming from the territory of Afghanistan। ਸੋ ਜ਼ਾਹਰ ਹੈ ਕਿਉਂਕਿ ਡਰੱਗ ਟ੍ਰੇਡ ਜਿਹੜੇ ਪਿਛਲੀ ਹਕੂਮਤ ਹੈ ਸਾਰੇ ਡਰੱਗ ਲਾਰਡ ਹੀ ਸੀ, ਮਾਫੀਆ ਡਰੱਗ ਮਾਫੀਆ, ਔਰ ਇਹ ਵੀ ਆਸ ਕਰਦੇ ਨੇ ਵੀ ਤਾਲਿਬਾਨ ਬੇਸ਼ੱਕ ਮਜ਼ਹਬੀ ਤੌਰ ਦੇ ਉੱਤੇ ਲੜਾਕੂ ਨੇ ਔਰ ਲੜੇ ਮਜ਼ਹਬ ਦੇ ਨਾਂ ਥੱਲੇ ਨੇ ਲੇਕਿਨ ਡਰੱਗਸ ਔਰ ਦੂਸਰੇ ਨੂੰ ਐਨਕਰੇਜ ਨਹੀਂ ਕਰਦੇ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਦੇ ਆਲਸੋ ਸਪੋਕ ਆਫ ਦਾ ਇੰਪੋਰਟੈਂਸ ਆਫ ਐਸਟੈਬਲਿਸ਼ਿੰਗ ਪੀਸ ਇਨ ਅਫਗਾਨਿਸਤਾਨ ਐਂਡ ਪ੍ਰੀਵੈਂਟਿੰਗ ਦਾ ਸਪਰੈਡ ਆਫ ਇਨਸਟੇਬਿਲਿਟੀ ਟੂ ਐਡਜੈਸੈਂਟ ਰੀਜਨਸ। ਸੋ ਇਹ ਆਪਣੇ ਆਪ ਦੇ ਵਿੱਚ ਇਹ ਗੱਲ ਦੱਸਦੀ ਹੈ ਕਿ ਦੋਨਾਂ ਨੇ ਇਹ ਵੀ ਮੈਸੇਜ ਦਿੱਤਾ ਹੈ ਕਿ ਭਾਈ ਅਸੀਂ ਅਫਗਾਨਿਸਤਾਨ ਦੇ ਡਿਵੈਲਪਮੈਂਟ ਔਰ ਸਟੇਬਿਲਿਟੀ ਤਾਂ ਕਿ ਇਹ ਦੂਸਰੇ ਪਾਸੇ ਨਾ ਫੈਲੇ ਔਰ ਇਹ ਹੁਣ ਦੋਨੋਂ ਵੱਡੀਆਂ ਤਾਕਤਾਂ ਇੱਕ ਲਾਈਨ ਤੇ ਆ ਗਈਆਂ। ਹੁਣ ਤੀਸਰਾ ਜਦੋਂ ਅਸੀਂ ਹਜ਼ਾਰਾ ਮਾਈਨੋਰਿਟੀ ਦੀ ਗੱਲ ਕਰਦੇ ਹਾਂ ਜਿਹੜੇ ਹੈਰਾਤ ਰੀਜਨ 'ਚ ਜ਼ਿਆਦਾ ਨੇ, ਈਰਾਨ ਦੇ ਨਾਲ ਲੱਗਦੇ ਨੇ, ਸ਼ੀਆ ਨੇ, ਅਫਗਾਨਿਸਤਾਨ ਹਜ਼ਾਰਾਜ਼ ਕਾਲ ਔਨ ਤਾਲਿਬਾਨ ਟੂ ਸੈਟ ਅਪ ਇਨਕਲੂਸਿਵ ਗਵਰਨਮੈਂਟ। ਹੁਣ ਇਹਦਾ ਮਤਲਬ ਇਹ ਹੈ ਕਿ ਵੀ ਉਹਨਾਂ ਨੇ ਕੋਈ ਰਿਜੈਕਟ ਨਹੀਂ ਕੀਤਾ ਜਾਂ ਉਹ ਪਹਿਲੇ 1996 ਵਾਲੀ ਗੱਲ ਨਹੀਂ ਹੈ ਕਿ ਹਜ਼ਾਰੇ ਵੀ ਲੜ ਰਹੇ ਨੇ, ਤਾਜ਼ਕ ਵੀ ਲੜ ਰਹੇ ਨੇ, ਉਜ਼ਬੇਕ ਵੀ ਲੜ ਰਹੇ ਨੇ ਕਿ ਜੀ ਕੀ ਹੈ। ਸੋ ਉਹਨਾਂ ਨੇ ਵੀ ਇਹੀ ਕਿਹਾ ਕਿ ਭਾਈ ਜਿਹੜੇ ਨੇ ਉਹਨਾਂ ਨੇ ਤਾਲਿਬਾਨ ਨੂੰ ਕਿਹਾ ਕਿ ਇਨਕਲੂਸਿਵ ਗਵਰਨਮੈਂਟ in which all ethnic groups would have a voice। और उन्होंने शियाइट लीडर ने सैयद हुसैन अलीमी बल्खी बल्ख तो
said the country's Shiite clerics have issued a declaration stating that a future parliament in Afghanistan should include members of different sects of Islam. ਸੋ ਜ਼ਾਹਰ ਹੈ ਕਿ ਉਹਨਾਂ ਨੇ ਜਿਹੜਾ ਜਿਸ ਨੂੰ ਸ਼ੋਰਾ ਲਫ਼ਜ਼ ਮੇਰੇ ਖਿਆਲ ਇਸਤੇਮਾਲ ਹੁੰਦਾ ਹੈ, ਮੈਂ ਇੱਕ ਦਿਨ ਆਸ਼ੂਰਾ ਕਿਹਾ, ਉਹ ਤਾਂ ਜ਼ਾਹਰ ਹੈ ਜਿਹੜਾ ਮੁਹਰਮ ਦਾ ਹੁੰਦਾ ਹੈ ਤਾਜ਼ੀਏ ਨਾਲ ਜੁੜਿਆ ਹੋਇਆ ਲਫ਼ਜ਼ ਹੈ। ਸੋ ਉਸ ਕਿਸਮ ਦਾ ਹੀ ਅਜੇ ਸਾਹਮਣੇ ਤਾਂ ਨਹੀਂ ਆਇਆ, ਪਰ ਇਹ ਤਾਂ ਉਹਨਾਂ ਨੇ ਕਲੀਅਰ ਕੀਤਾ ਹੋਇਆ ਹੈ ਕਿ ਇਸਲਾਮਿਕ ਤਰਜ਼ ਦੇ ਉੱਤੇ ਹੀ ਜਿਹੜਾ ਸ਼ਰੀਅਤ ਤੇ ਬੇਸਡ ਹੋਏਗਾ ਜੂਰਿਸਪ੍ਰੂਡੈਂਸ ਦਾ ਲਾਅ। ਪਰ ਜਿਹੜੀ ਇਹਨਾਂ ਦੀ ਡਿਮਾਂਡ ਹੈ, ਕਿਉਂਕਿ ਜ਼ਾਹਰ ਹੈ ਕਿ ਇਹ ਅੱਡ ਜਿਹੜੇ ਗਰੁੱਪ ਨੇ ਉਹ ਉਹਨਾਂ ਦੀ ਇਨਕਲੂਜਨ ਹੋਣੀ ਚਾਹੀਦੀ ਹੈ, ਔਰ ਉਹਨਾਂ ਨੇ ਕਿਹਾ ਕਿ he asked for freedom of religion under an Islamic government and asked that there be separate courts for Shiites that follow Jafri jurisprudence in accordance with the provisions of law। मैं ਇਹਦੇ 'ਚ ਨਹੀਂ ਜਾਵਾਂਗਾ ਕਿਉਂਕਿ ਇਹ 4 ਡਿਫਰੈਂਟ ਸੈਟ ਆਫ ਸਕੂਲਸ ਨੇ ਜਦੋਂ ਇਸ ਲਾਅ ਦੀ ਗੱਲ ਹੁੰਦੀ ਹੈ। ਸੋ ਉਹਨਾਂ ਨੇ ਕਿਉਂਕਿ ਸ਼ੀਆ ਜਾਫਰੀ ਜੂਰਿਸਪ੍ਰੂਡੈਂਸ ਦੇ ਰਾਹੀਂ ਗਵਰਨ ਹੋਣਾ ਚਾਹੁੰਦੇ ਨੇ, ਔਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਵੀ ਜਿਹੜੇ ਨੇ ਨੈਗੋਸ਼ੀਏਟ ਕਰਾਂਗੇ ਔਰ ਇਹ ਇਨਕਲੂਸਿਵ ਗਵਰਨਮੈਂਟ ਹੋਏ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਵੀ ਹਾਲਾਤ ਨਾਰਮਲ ਵੱਲ ਜਾ ਰਹੇ ਨੇ, ਸਟੇਬਿਲਿਟੀ ਵੱਲ ਜਾ ਰਹੇ ਨੇ, ਇਹ ਇੱਕ ਚੰਗਾ ਸਾਈਨ ਹੈ। ਔਰ ਜੇ ਇਸ ਸਾਰੇ 'ਚ ਉਹ ਕਾਮਯਾਬ ਹੁੰਦੇ ਨੇ, ਇਨਕਲੂਸਿਵ ਗਵਰਨਮੈਂਟ ਬਣਦੀ ਹੈ, ਵਿਮਨ ਰਾਈਟਸ ਮਾਈਨੋਰਿਟੀਜ਼ ਦੇ ਰਾਈਟਸ ਪ੍ਰੋਟੈਕਟ ਕੀਤੇ ਜਾਂਦੇ ਨੇ, ਔਰ ਫਿਰ ਇਸ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਅੱਜ ਜਿਹੜੀ ਵੱਡੀ ਗਿਣਤੀ 'ਚ ਜਿਹੜੇ ਅਦਰਵਾਈਜ਼ ਕੰਸਪੀਰੇਟਰ ਨਹੀਂ ਨੇ, ਜਿਹੜੇ ਤਾਂ ਕੰਸਪੀਰੇਟਰ ਨੇ ਅਮਰੀਕਨ ਜਾਂ ਦੂਸਰੀਆਂ ਰਾਈਟ ਫੋਰਸਿਸ ਨਾਲ ਆਪਣੇ ਲੋਕਾਂ ਦੇ ਖਿਲਾਫ ਭੁਗਤਿਆ, ਉਹ ਤਾਂ ਜਿਹੜੇ ਉਹ ਨੇੜੇ ਨਹੀਂ ਲੱਗਣਗੇ। ਜਿਵੇਂ ਇਰਾਨੀ ਵੱਡੀ ਗਿਣਤੀ 'ਚ ਇਰਾਨੀ ਅਮਰੀਕਾ 'ਚ ਜਾਂ ਦੂਸਰੇ ਜਿਹੜੇ ਬਾਅਦ 'ਚ ਆਏ 1979 ਤੋਂ ਬਾਅਦ, ਉਹਨਾਂ 'ਚੋਂ ਬਹੁਤ ਸਾਰੇ ਉਹੀ ਸੀ ਜਿਹੜੇ ਸ਼ਾਹ ਆਫ ਈਰਾਨ ਦੇ ਰਜੀਮ ਵੇਲੇ ਆਪਣੇ ਲੋਕਾਂ ਦੇ ਖਿਲਾਫ ਭੁਗਤ ਰਹੇ ਸੀ। ਸੋ ਉਹਨਾਂ ਨੂੰ ਤਾਂ ਇੱਕ ਫੀਅਰ ਹੁੰਦਾ ਹੀ ਹੈ ਜਿਵੇਂ ਉਹ ਇੱਕ। ਲੇਕਿਨ ਜਿਹੜੇ ਲੋਕ ਇਸ ਵੇਲੇ ਅਦਰਵਾਈਜ਼ ਨੇ, ਦੇਖੋ ਅਜੇ ਅਮਰੀਕਾ ਨੇ ਇਹ ਠੀਕ ਕੀਤਾ ਕਿ ਉਹਨਾਂ ਨੇ 80,000 ਬੰਦਾ, ਔਰ ਆਉਣ ਵਾਲੇ ਪੀਰੀਅਡ 'ਚ ਹੁਣ 80,000 ਤਾਂ ਮੋਸਟਲੀ ਉਹਨਾਂ 'ਚ ਅਫਗਾਨ ਔਰ ਉਹਨਾਂ ਦੇ ਪਰਿਵਾਰ ਨੇ। ਹੁਣ ਜਿਹੜਾ ਨੈਕਸਟ ਕਹਾਣੀ ਸ਼ੁਰੂ ਹੋਏਗੀ ਔਰ ਜਿਹਦੇ 'ਚ ਬਹੁਤ ਸਾਰੀਆਂ ਕਹਾਣੀਆਂ ਉਹ ਯੂਕੇ ਦੇ ਹਵਾਲੇ ਨਾਲ ਹੋਣ ਜਾਂ ਅਮਰੀਕਾ ਦੇ ਹੋਣਗੇ, ਕਿ ਇੱਥੇ ਆ ਕੇ ਉਹਨਾਂ 'ਚੋਂ ਜਿਹੜਾ ਨੂੰ ਤਾਂ ਲੈਂਗੁਏਜ ਬੈਰੀਅਰ ਨਹੀਂ ਹੈ ਉਹ ਤਾਂ ਇੱਥੇ ਆਪਣਾ ਕੋਈ ਕੰਮਕਾਰ ਕਰਨਗੇ, ਕੋਈ ਹੋਰ ਹੈ ਇਹਨਾਂ ਨੂੰ ਉਹ ਗ੍ਰੀਨ ਕਾਰਡ ਦੇ ਦੇਣਗੇ। ਪਰ ਅਦਰਵਾਈਜ਼ ਇੰਨੇ ਵੱਡੇ ਲੈਵਲ ਦੇ ਉੱਤੇ ਉਹਨਾਂ ਦੀ ਰੀਹੈਬਿਲਿਟੇਸ਼ਨ ਕਿਵੇਂ ਹੋਏਗੀ, ਉਹਨਾਂ ਨੂੰ ਕਿਵੇਂ ਫੈਸਿਲਿਟੇਟ ਕੀਤਾ ਜਾਏਗਾ, ਕਿਵੇਂ ਉਹਨਾਂ ਨੂੰ ਜੇ ਤਾਂ ਜਹਾਜ਼ ਤੇ ਲਿਆ ਕੇ ਛੱਡ ਕੇ 에ਅਰਪੋਰਟ ਦੇ ਬਾਹਰ ਕਿਹਾ ਭਾਈ ਜਾਓ, ਉਹਨਾਂ 'ਚੋਂ ਕਿੰਨਿਆਂ ਕੁ ਦਾ ਕੀ ਆਧਾਰ ਹੋਏਗਾ। ਸੋ ਇਹ ਇੱਕ ਵੱਡਾ ਚੈਲੰਜ ਹੋਏਗਾ। ਹਾਲਾਂਕਿ ਅਮਰੀਕਾ ਨੇ ਜੇ ਇਸ ਗੱਲ ਦਾ ਧਿਆਨ ਰਹੇ ਕਿ ਵੀ ਬਹੁਤ ਵੱਡੀ ਗਿਣਤੀ 'ਚ ਅਫਗਾਨ ਪਾਪੂਲੇਸ਼ਨ ਅਮਰੀਕਾ 'ਚ ਹੈ, ਔਰ ਇਹ 1979 'ਚ ਜਦੋਂ ਸੋਵੀਅਤ ਯੂਨੀਅਨ ਨੇ ਅਟੈਕ ਕੀਤਾ, ਔਰ ਉਦੋਂ ਲੜਨ ਵਾਲੇ ਤਾਂ ਪਖਤੂਨ ਅੱਗੇ ਸੀ, ਬਾਕੀ ਇਹ ਜਿਹੜੇ ਦੌੜਦੇ ਤਾਂ ਸ਼ਹਿਰੀ ਹੁੰਦੇ ਨੇ ਜ਼ਿਆਦਾ, ਹਾਂਜੀ। ਔਰ ਬਹੁਤੇ ਜਿਹੜੇ ਪਰਸ਼ੀਅਨ ਸਪੀਕਿੰਗ ਅਫਗਾਨਿਸਤਾਨ ਦੇ ਹਵਾਲੇ ਨਾਲ ਮੈਂ ਗੱਲ ਕਰ ਰਿਹਾ ਕਿਉਂਕਿ ਮੇਰੇ ਕੁਝ ਮਿੱਤਰ ਵੀ ਸੀ ਕੈਲੀਫੋਰਨੀਆ 'ਚ ਹੁੰਦੇ ਆ, ਉਹਨਾਂ ਆਪਣੀਆਂ ਮਸੀਤਾਂ ਵੀ ਨੇ ਉਹਨਾਂ ਦੀਆਂ, ਉਹਨਾਂ ਦਾ ਕੋਈ ਉੱਥੇ ਗਰਾਊਂਡ ਨਾਲ ਬਹੁਤਾ ਲਾਗਾ ਦੇਗਾ। ਵੈਸੇ ਵੀ ਪੋਲੀਟੀਕਲ ਅਸਾਈਲਮ ਬਹੁਤੇ ਉਹੀ ਲੈਂਦੇ ਨੇ ਜਿਹੜੇ ਭਗੌੜੇ ਹੋਏ ਹੁੰਦੇ ਨੇ, ਬਾਕੀ ਤਾਂ ਜਾਂ ਲੜ ਰਹੇ ਹੁੰਦੇ ਨੇ ਜਾਂ ਲੜਨ ਦੇ ਇਰਾਦੇ ਵਾਲੇ ਹੁੰਦੇ ਨੇ। ਸੋ ਉਹਦੇ 'ਚ ਜਿਹੜਾ ਉੱਥੋਂ ਹੀ ਗ੍ਰੀਨ ਕਾਰਡ ਲੈ ਕੇ ਚੜ੍ਹਦੇ ਸੀ, ਇੱਥੇ ਉਹਨਾਂ ਨੂੰ ਜਿਹੜਾ ਪੋਲੀਟੀਕਲ ਅਸਾਈਲੀਜ਼ ਨੂੰ ਹੁਣ ਤਾਂ ਪਤਾ ਨਹੀਂ ਮਿਲਦਾ ਜਾਂ ਨਹੀਂ, ਸਪੈਸ਼ਲ ਅਲਾਊਂਸ ਵੀ ਮਿਲਦਾ ਸੀ, ਔਰ ਉਹ ਜਿਹੜੇ ਨੇ ਬਹੁਤ ਜਲਦੀ ਸੈਟਲ ਹੋਏ, ਔਰ ਮਿਹਨਤੀ ਤਾਂ ਨੇ, ਉਹਨਾਂ ਦਾ ਸਖਤ ਜਾਨ ਲੋਕ ਨੇ, ਆਪਣੀ ਥਾਂ ਬਣਾ ਲੈਂਦੇ ਨੇ ਉਹ ਹਰ ਫੀਲਡ 'ਚ। ਲੇਕਿਨ ਇਹ ਦੇਖਣਾ ਹੋਏਗਾ ਕਿ ਵੀ ਇੰਨੇ ਵੱਡੇ ਪੈਮਾਨੇ ਦੇ ਉੱਤੇ ਜਿਹੜਾ ਉਹਨਾਂ ਦੀ ਇੱਥੇ ਆਮਦ ਹੈ ਉਹਨਾਂ ਨੂੰ ਕਿਵੇਂ ਸੈਟਲ ਕੀਤਾ ਜਾਂਦਾ। ਸੋ ਅਸੀਂ ਤਾਂ ਦੁਆ ਕਰਦੇ ਹਾਂ, ਅਰਦਾਸ ਕਰਦੇ ਹਾਂ ਕਿ ਸਭ ਕੁਝ ਸੁਖੀ ਸਬੀਲੀ ਹੋਏ, ਔਰ ਇਹ ਜਿਹੜਾ ਸਾਰਾ ਪਾਰਟ ਹੈ। ਹਾਂ, ਇੱਕ ਗੱਲ ਤਾਂ ਜ਼ਰੂਰ ਹੈ ਕਿ ਭਾਰਤ ਦੇ ਜਿਹੜੀ 7 ਕੱਪਣੀ ਜਿਹੜੀ ਅੱਗ ਲੱਗੀ ਹੋਈ ਹੈ ਸਿਰ ਤੋਂ ਪੈਰਾਂ ਤੱਕ, ਉਸ ਨੂੰ ਤਾਂ ਤੁਸੀਂ ਜੇ ਉਹਨਾਂ ਨੂੰ ਗੰਗਾ ਦੇ ਵਿੱਚ ਵੀ ਡੁਬਕੀਆਂ ਦਿਓ ਉਹਨਾਂ ਦੀ ਦੂਰੀ ਨਹੀਂ ਹੋਣੀ। ਹਾਲਾਂਕਿ ਉਹ ਜਿਹੜਾ ਕਹਿੰਦੇ ਨੇ ਕਿ ਹੱਥ ਨਾ ਪਹੁੰਚਾ ਥੂ ਕੋੜੀ, ਹੁਣ ਅਸੀਂ ਅਗਲੇ ਸੈਗਮੈਂਟ 'ਚ ਗੱਲ ਕਰਾਂਗੇ ਕਿ ਉਹਨਾਂ ਦਾ ਚੀਫ ਆਫ ਡਿਫੈਂਸ ਬਿਪਨ ਰਾਵਤ ਉਹ ਕਹਿੰਦਾ ਜੀ ਸਾਨੂੰ ਤਾਂ ਪਹਿਲਾਂ ਹੀ ਪਤਾ ਸੀ ਤਾਲਿਬਾਨ ਨੇ ਲੈ ਲੈਣਾ ਹੈ,
we knew it. So ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਆ ਅੱਜ ਦੇ ਦੂਸਰੇ ਐਮੇਜ ਦੇ ਨਾਲ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਹਾਲ ਨਾਲ ਕਿ ਭਾਰਤੀ ਫੌਜ ਦੇ ਚੀਫ ਆਫ ਡਿਫੈਂਸ ਸਟਾਫ ਜਨਰਲ ਵਿਪਤ ਰਾਵਤ ਦਾ ਕਹਿਣਾ ਹੈ ਕਿ ਭਾਰਤ ਨੂੰ ਪਹਿਲਾਂ ਹੀ ਅੰਦਾਜ਼ਾ ਸੀ ਕਿ ਅਫਗਾਨਿਸਤਾਨ ਵਿੱਚ ਤਾਲਿਬਾਨ ਜਿੱਤਣਗੇ। ਸੋ ਇਸ ਨੂੰ ਪੰਜਾਬੀ ਵਿੱਚ ਕਹਿੰਦੇ ਨੇ ਕਿ ਫੜ ਮਾਰਨਾ। ਸੋ ਦੂਸਰੇ ਪਾਸੇ ਮੋਦੀ ਸਰਕਾਰ ਵੱਲੋਂ ਤਾਲਿਬਾਨ ਦੇ ਖਿਲਾਫ ਭੰਡੀ ਪ੍ਰਚਾਰ ਦਾ ਸਹਾਰਾ ਲੈ ਕੇ ਭਾਰਤ ਦੇ ਮੁਸਲਮਾਨਾਂ ਦਾ ਕਾਫੀ ਤੰਗ ਕੀਤਾ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਇਸ 'ਚ ਤਾਂ ਕੋਈ ਦੋ ਰਾਵਾਂ ਨਹੀਂ ਕਿ ਅਫਗਾਨਿਸਤਾਨ ਦੇ ਵਿੱਚ ਜੋ ਅਨਫੋਲਡ ਹੋਇਆ ਉਸ ਨੇ ਭਾਰਤ ਦੀ ਮੰਜੀ ਠੋਕ ਦਿੱਤੀ। ਤੇ ਜਹਾਂ ਇਹ ਕਹੋ ਕਿ ਵੀ ਸਾਰੇ ਦੇ ਸਾਰੀ ਜਿਹੜਾ ਦੇਗਵਾਰ ਹੈ ਉਹ ਚੁੱਕ ਕੇ ਮੂਧਾ ਕਰ ਦਿੱਤਾ, ਜੋ ਸੀ ਉਹ ਹੱਥੋਂ ਨਿਕਲ ਗਿਆ। ਔਰ ਇਹ ਉਵੇਂ ਹੀ ਉੱਥੋਂ ਜਿਵੇਂ ਹੁੰਦਾ ਹੈ ਕਿ ਵੀ ਪੂੰਛ ਲੱਤਾਂ 'ਚ ਦੱਬ ਕੇ ਦੌੜੇ। ਔਰ ਇਹਨਾਂ ਨੂੰ ਪਤਾ ਤਾਂ ਨਹੀਂ ਲੱਗ ਰਿਹਾ ਵੀ ਕੀ ਕਰਨ, ਕਿਉਂਕਿ ਹੁਣ ਵੀ ਅਸੀਂ 2 ਦਿਨ ਪਹਿਲਾਂ ਗੱਲ ਕੀਤੀ ਸੀ ਕਿ ਵੀ ਮੋਦੀ ਪੁਤਿਨ ਨੂੰ ਕਹਿ ਰਿਹਾ, ਜਿਵੇਂ ਜਦੋਂ ਚੀਨ ਨੇ ਜੁੱਤੀਆਂ ਮਾਰੀਆਂ ਗਲਵਾਨ ਵੈਲੀ ਤੋਂ ਲੈ ਕੇ ਔਰ ਪੈਂਗਸੋਂਗ ਸੋ ਲੇਕ ਔਰ ਉਸ ਸਾਰੇ 'ਚ ਜਿਹੜਾ, ਤੇ ਉਦੋਂ ਵੀ ਰਸ਼ੀਆ ਦੇ ਜਾ ਕੇ ਪੈਰ ਫੜੇ ਕਿ ਜੀ ਸਾਡੀ ਜਾਨ ਬਚਾਓ, ਜਾਨ ਛਡਾਓ। ਔਰ ਉਹਨਾਂ ਨੇ ਵੀ ਸੱਦ ਲਿਆ ਉੱਥੇ SCO ਜਿਹੜੀ ਉਹਨਾਂ ਦੀ ਮੀਟਿੰਗ ਸੀ ਸ਼ੰਘਾਈ ਕੋਆਪਰੇਸ਼ਨ, ਉਸ ਬਹਾਨੇ ਨਾਲ ਉਹਨਾਂ ਦੀ ਗੱਲਬਾਤ ਕਰਵਾ ਦਿੱਤੀ। ਔਰ ਭਾਰਤ ਨੂੰ ਕਿਹਾ ਵੀ ਹੁਣ ਤੁਸੀਂ ਟਿਕ ਕੇ ਬਹਿ ਜਾਓ, ਨਾ ਨਹੀਂ ਲੈਣਾ ਚੀਨ ਨੇ, ਨਾ ਲਿਆ ਤਾਂ ਫਿਰ ਇੱਕ ਛਿੱਤਰ ਹੋਰ ਆ। ਔਰ ਹੁਣ ਵੀ ਇਹ ਲੱਗਦਾ ਹੈ ਕਿ ਵੀ ਅਫਗਾਨਿਸਤਾਨ ਅਮਰੀਕਾ ਨੇ ਤਾਂ ਪਹਿਲਾਂ ਹੀ ਟਰੰਪ ਨੇ ਡੰਪ ਕਰ ਦਿੱਤਾ ਸੀ, ਕਿਉਂਕਿ ਉਹਨਾਂ ਨੇ ਤਾਂ ਉਹਨੂੰ ਲਿਆ ਹੀ ਨਹੀਂ ਔਨ ਬੋਰਡ ਜਦੋਂ ਗੱਲਬਾਤ ਵੀ ਸ਼ੁਰੂ ਕੀਤੀ। ਔਰ ਇਹਦੇ ਬਾਵਜੂਦ ਕਿ ਬਾਈਡਨ ਜ਼ਾਹਰ ਹੈ ਕਿ ਵੀ ਉਹਨਾਂ ਦੀ ਨੀਤੀ ਤਾਂ ਜੇ ਚਾਈਨਾ ਸਪੈਸੀਫਿਕ ਸਾਰਾ ਫੋਕਸ ਹੈ, ਇੰਡੀਆ ਨੂੰ ਜਿਹੜਾ ਉਹਨਾਂ ਨੇ ਮੋਢਾ ਇੰਡੀਆ ਦਾ ਹੀ ਵਰਤਿਆ ਹੋਇਆ,
ਲੇਕਿਨ ਅਸੀਂ ਇਸ ਸਾਰੇ ਮਾਮਲੇ 'ਚ ਦੇਖਦੇ ਹਾਂ ਕਿ ਕੋਈ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਇਸ ਸਾਰੇ ਮੁੱਦੇ ਦੇ ਉੱਤੇ ਕੋਈ ਇਹਨਾਂ ਨੂੰ ਭਰੋਸੇ 'ਚ ਨਹੀਂ ਲਿਆ। ਈਵਨ ਇਵੈਕੂਏਸ਼ਨ ਦੇ ਮਾਮਲੇ 'ਚ ਵੀ ਹੁਣ ਅਮਰੀਕਨ ਆਪਣੇ ਲੱਗੇ ਹੋਏ ਨੇ, ਭਾਰਤ ਨੇ ਕਿੰਨੇ ਇਹਦੇ ਉਲਟ ਹਾਲਾਂ ਪਾਕਿਸਤਾਨ ਦੇ ਰੋਲ ਨੂੰ ਅੰਡਰ ਪਲੇ ਕੀਤਾ ਜਾ ਰਿਹਾ। ਮੈਂ ਸਮਝਦਾ ਹਾਂ ਵੀ ਬਹੁਤ ਸਾਰੀਆਂ ਜਿਹੜੀਆਂ ਇਵੈਕੂਏਸ਼ਨਸ ਨੇ ਹੁਣ ਪਾਕਿਸਤਾਨ ਦਾ ਪਿਸ਼ਾਵਰ, ਇਸਲਾਮਾਬਾਦ, ਦੂਸਰੇ 에ਅਰਪੋਰਟ ਰਾਉਂਡ ਦਾ ਕਲੌਕ ਕੰਮ ਕਰ ਰਹੇ ਨੇ। ਜਿਹੜੇ ਡਿਪਲੋਮੈਟ ਨੇ ਉਹਨਾਂ ਨੂੰ ਉੱਥੋਂ ਦਾ ਜਿਹੜਾ ਇੱਕਦਮ ਐਂਟਰੀ ਵੀਜ਼ਾ ਦੇ ਕੇ ਉੱਥੋਂ ਉਹਨਾਂ ਨੂੰ ਅੱਗੇ ਤੋਰ ਰਹੇ ਨੇ। ਔਰ ਇਹ ਸਾਰਾ ਜਿਹੜਾ ਉਹਦੇ 'ਚ ਪਾਕਿਸਤਾਨ ਦਾ ਇੱਕ ਕੀ ਰੋਲ ਹੈ ਭਾਰਤ ਦਾ, ਅਦਰ ਦੈਨ ਕਿ ਜਿਹੜੀਆਂ 2-3 ਫਲਾਈਟਸ ਇਹਨਾਂ ਦੀਆਂ ਜਿਨ੍ਹਾਂ 'ਚੋਂ 200-300 ਉਹਨਾਂ ਨੇ ਕੱਢੇ ਨੇ, ਉਹਨਾਂ 'ਚੋਂ ਵੀ ਇੱਕ ਦੋਹਾ ਤੋਂ 160 ਕੇ ਕਿੰਨੇ ਬੰਦੇ, ਇੱਕ 320 ਦੇ ਕਰੀਬ ਪਹਿਲਾਂ ਆਏ ਨੇ। ਅਦਰ ਦੈਨ ਦੈਟ ਕੋਈ ਇਹ ਨਹੀਂ ਹੈ ਵੀ ਉਹਨਾਂ ਨੇ ਕੋਈ ਇਸ ਕਿਸਮ ਦਾ ਪੁਸ਼ ਕੀਤਾ ਹੈ। ਜਦ ਉਹ ਵੀ ਜ਼ਾਹਰ ਹੈ ਵੀ ਰਸ਼ੀਆ ਰਾਹੀਂ ਤਾਲਿਬਾਨ ਦੇ ਤਰਲੇ ਹੀ ਕੀਤੇ ਹੋਣਗੇ, ਅਦਰਵਾਈਜ਼ ਤਾਂ ਉੱਥੋਂ ਜਿਹੜੀ ਹੈ ਜਿਹਨੂੰ ਕਹਿੰਦੇ ਨੇ ਕਿ ਵੀ ਕੋਈ ਚਿੜੀ ਵੀ ਖੰਭ ਨਹੀਂ ਮਾਰ ਸਕਦੀ ਹੁਣ ਉਹਨਾਂ ਦੀ ਮਰਜ਼ੀ ਤੋਂ ਬਿਨਾਂ। ਹੁਣ ਇਸ ਸਾਰੇ ਦੇ ਚਲਦਿਆਂ ਸਵਾਲ ਆਪੋਜੀਸ਼ਨ ਨੇ ਕੀਤਾ ਕਿ ਭਾਈ ਕਿੱਥੇ, ਚੀਨ ਵੇਲੇ ਵੀ ਇਹੀ ਕਲੈਪਸ ਹੋਇਆ, ਅਫਗਾਨਿਸਤਾਨ ਵੇਲੇ ਵੀ ਉਹਨਾਂ ਨੂੰ ਜਿਹੜਾ ਉਹ ਮੂੰਹ ਬੰਦ ਕਰਨ ਲਈ ਕਿਹਾ ਜੀ ਕਿ ਬਹੁਤ ਜਲਦੀ ਜਿਹੜੀ ਹੈ ਸਾਰੀ ਇੱਕ ਆਪੋਜੀਸ਼ਨ ਨੂੰ ਬਰੀਫਿੰਗ ਦਿੱਤੀ ਜਾਏਗੀ, ਕ੍ਰਾਈਸਿਸ ਇਨ ਅਫਗਾਨਿਸਤਾਨ ਇਹ ਉਹ। ਹੁਣ ਉਹਨਾਂ ਦਾ ਮੀਡੀਆ ਕਿਉਂਕਿ ਟੋਟਲ ਕਲੈਪਸ ਹੈ ਔਰ ਜਿਵੇਂ ਅਸੀਂ ਰੋਜ਼ਾਨਾ ਗੱਲ ਕਰਦੇ ਹਾਂ, ਉਹਨਾਂ ਨੇ ਉਹ ਸਾਰਾ ਤਾਲਿਬਾਨ ਦਾ ਜਿਹੜਾ ਉਹ ਨੈਗੇਟਿਵਿਟੀ ਕਰਨੀ ਸ਼ੁਰੂ ਕੀਤੀ ਹੋਈ ਹੈ ਫੁੱਲ ਸਕੇਲ ਦੇ ਉੱਤੇ। ਇਲੈਕਸ਼ਨ 'ਚ ਫਾਇਦਾ ਚੁੱਕਣ ਦੇ ਲਈ ਉਹ ਯੋਗੀ ਵਾਲਾ ਯੂਪੀ ਹੋਏ ਜਾਂ ਮੱਧ, ਉੱਥੇ ਮੁਸਲਮਾਨਾਂ ਦੇ ਖਿਲਾਫ ਉਹਨਾਂ ਦੇ ਉੱਤੇ ਤਾਲਿਬਾਨ ਦਾ ਲੇਬਲ ਲਾ ਕੇ ਕਿ ਜੀ ਦੇਖੋ ਇਹ ਹਮਦਰਦੀ ਰੱਖਦੇ ਨੇ, ਗਲੀ ਕਰ ਰਹੇ ਨੇ। ਅਸਾਮ 'ਚ ਕਿੰਨਿਆਂ ਦੇ ਖਿਲਾਫ ਕੇਸ, ਦੂਜੇ ਤੀਜੇ, ਕਿ ਜੀ ਇਹਨਾਂ ਨੇ ਸੈਲੀਬ੍ਰੇਟ ਕੀਤਾ ਤਾਲਿਬਾਨ ਦੀ ਵਿਕਟਰੀ ਨੂੰ। ਪਰ ਇਸ ਸਾਰੇ ਦੇ ਚਲਦਿਆਂ ਜਿਹੜੇ ਲੋਕ ਥੋੜੀ ਬਹੁਤ ਸਮਝ ਰੱਖਦੇ ਨੇ ਜਾਂ ਦੂਜੇ ਨੇ, ਉਹਨਾਂ ਨੂੰ ਤਾਂ ਨਜ਼ਰ ਆ ਰਿਹਾ ਕਿ ਵੀ ਸਭ ਕੁਝ ਕਿਵੇਂ ਕਲੈਪਸ ਹੋਇਆ। ਹੁਣ ਉਹਨਾਂ ਨੇ ਜਿਹੜੇ ਅਦਰਵਾਈਜ਼ ਮਿਡਲ 'ਚ ਖਲੋਣ ਵਾਲੇ ਜਰਨਲਿਸਟ ਆਪਣੇ ਆਪ ਨੂੰ ਕਦੇ ਲੈਫਟਿਸਟ ਬਣ ਜਾਂਦੇ ਨੇ, ਕਦੇ ਜਿਹੜਾ ਉਹ ਆਪਣੇ ਆਪ ਨੂੰ ਨਿਊਟਰਲ ਰੱਖਣ ਦਾ। ਔਰ ਮੈਨੂੰ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਉਹਨਾਂ ਦੇ ਨਾਲ ਇੱਕ ਦਿਨ ਗੁਫ਼ਤਗੂ ਹੋ ਰਹੀ ਸੀ ਤਾਂ ਉਹਨਾਂ ਨੇ ਇੱਕ ਬੜੀ ਚੰਗੀ ਗੱਲ ਕਹੀ, ਕਿਸੇ ਇਸ਼ੂ ਦੀ ਉਹ ਗੱਲ ਕਰ ਰਹੇ ਸੀ ਕਿ ਜੀ ਮੈਨੂੰ ਫਲਾਣੇ ਦੀ ਕਾਲ ਆਈ, ਉਹਨਾਂ ਨੇ ਕਿਹਾ ਜੀ ਕਿ ਵੀ ਡਾਕਟਰ ਸਾਹਿਬ ਤੁਸੀਂ ਨਿਊਟਰਲ ਹੋ ਜਾਓ। ਤਾਂ ਉਹ ਕਹਿੰਦੇ, ਮੈਂ ਕਿਹਾ ਵੀ ਨਿਊਟਰਲ ਤਾਂ ਮੁਰਦਾ ਹੁੰਦਾ ਕਿ ਵੀ ਉਹਨੂੰ ਤੁਸੀਂ ਇੱਧਰ ਰੱਖ ਲਓ ਉੱਧਰ ਰੱਖ ਲਓ, ਜਿਹੜਾ ਬੰਦਾ ਜਿਉਂਦਾ ਜਾਗਦਾ ਤਾਂ ਨਿਊਟਰਲ ਹੋ ਹੀ ਨਹੀਂ ਸਕਦਾ। ਜਾਂ ਉਹਦਾ ਕਿਸੇ ਲਈ ਅਫੈਕਸ਼ਨ ਹੈ ਜਾਂ ਕਿਸੇ ਲਈ ਹੇਟਰਡ ਹੈ ਜਾਂ ਲਵ ਹੈ ਜਾਂ ਪ੍ਰੈਜੂਡਿਸ ਹੈ ਜਾਂ ਕੋਈ ਹੈ, ਨਿਊਟਰਲ ਉਹਨਾਂ ਨੇ ਕਿਹਾ ਜੀ ਨਿਊਟਰਲ ਮੁਰਦਾ ਹੁੰਦਾ। ਮੈਂ ਕਿਹਾ ਜੀ ਕਈ ਵਾਰੀ ਇੱਕ ਗੱਲ ਹੀ ਜਿਹੜੀ ਆ ਉਹ ਸਾਰਾ ਪਾਰਟ ਕਹਿ ਦਿੰਦੀ। ਸੋ ਜਿਹੜੇ ਜਰਨਲਿਸਟ ਉੱਥੇ ਜਿਨ੍ਹਾਂ ਦੇ ਅੰਦਰ ਜਿਨ੍ਹਾਂ ਨੇ ਹਿੰਦੂਇਜ਼ਮ ਨੂੰ ਕਈ ਲੇਅਰਾਂ ਦੇ ਵਿੱਚ ਲੁਕਾਇਆ ਹੋਇਆ, ਇੱਕ ਤਾਂ ਨਫ਼ਰਤ ਨਾਲ ਭਰੇ ਮੂੰਹ ਚੋਂ ਝੱਗ ਸੁੱਟਦੇ ਨੇ, ਜ਼ਹਿਰ ਸੁੱਟਦੇ ਨੇ, ਇੱਕ ਉਹ ਨੇ ਜਿਹੜੇ ਇਹ ਕਹਿ ਕੇ ਕਿ ਜੀ ਹੋ ਤਾਂ ਬਹੁਤ ਮਾੜਾ ਰਿਹਾ ਹੈ ਬਟ ਕਹਿ ਕੇ ਉਹ ਜਿਹੜੇ ਜ਼ੁਲਮ ਕਰਨ ਵਾਲੇ ਨੇ ਜਾਂ ਹਿੰਦੂ ਉਹਨੂੰ ਜਸਟੀਫਾਈ ਕਰਦੇ ਨੇ। ਇੱਕ ਉਹ ਨੇ ਜਿਹੜੇ ਲੱਗਦਾ ਕਿ ਜੀ ਮੋਦੀ ਨੂੰ ਕ੍ਰਿਟਿਸਾਈਜ਼ ਵੀ ਕਰ ਰਹੇ ਨੇ, ਅਦਰਵਾਈਜ਼ ਵੀ ਨੇ, ਪਰ ਜਦੋਂ ਮੌਕਾ ਆਉਂਦਾ ਹੈ ਤੇ ਉਹ ਅਲਟੀਮੇਟਲੀ ਜਿਹੜਾ ਉਹ ਕਰ ਰਹੇ ਨੇ। ਔਰ ਉਸ ਮਾਮਲੇ ਦੇ ਵਿੱਚ ਉਹਨਾਂ ਦੇ ਅਭਿਸਾਰ ਸ਼ਰਮਾ, ਰਵੀਸ਼ ਕੁਮਾਰ, ਇਹ ਸਾਰੇ ਵੀ ਜਦੋਂ ਤਾਲਿਬਾਨ ਦਾ ਕਿਸੇ ਨੇ ਫੇਅਰਨੈਸ ਨਾਲ ਇਹ ਕਹਿਣ ਦੀ ਕੋਸ਼ਿਸ਼, ਉਹਨਾਂ ਨੇ ਜੇ ਬਿਲਕੁਲ ਜੇ ਕਿਸੇ ਨੂੰ ਕਹੋ ਜੀ ਥੋੜਾ ਜਿਹਾ ਉਹਨਾਂ ਨੇ ਬੈਲੈਂਸ ਰੱਖਿਆ ਆਪਣੇ ਵੱਲੋਂ ਰੱਖਣ ਲਈ, ਤਾਂ ਉਹਨਾਂ ਨੇ ਤਾਲਿਬਾਨ ਨੂੰ ਉਹਨਾਂ ਨੇ ਕਿਹਾ ਜੀ ਜੇ ਤਾਲਿਬਾਨਿਜ਼ਮ ਮਾੜਾ ਹੈ, ਜਿਹੜਾ ਬਹੁਤ ਮਾੜਾ ਹੈ, ਉਹਨਾਂ ਨੇ ਇਹ ਕੀਤਾ ਉਹ ਕਰਨਗੇ, ਫਿਰ ਹਿੰਦੂਤਵਾ ਵਾਲਿਆਂ ਨੂੰ ਉਹ ਵੀ ਬੜਾ ਦਬਵੀਂ ਆਵਾਜ਼ ਟੁਵਰਡਸ ਦਾ ਐਂਡ। ਪਰ ਅੱਜ ਮੈਂ ਉਹਦਾ ਸ਼ੇਖਰ ਗੁਪਤਾ ਜਿਹੜਾ ਬੜਾ ਖਤਰਨਾਕ ਹੈ ਐਜ਼ ਏ ਪੱਤਰ, ਪਾਕਿਸਤਾਨ ਨੂੰ ਵੀ ਜਿਹੜਾ ਜਦੋਂ ਉਹ ਗੱਲ ਕਰੇ ਜਾਂ ਇਹ ਪ੍ਰਭਾਵ ਹੀ ਦੇਣ ਦੀ ਕੋਸ਼ਿਸ਼ ਕਰਦਾ ਹੈ ਕਿ ਜਿਵੇਂ ਉਹਦਾ ਇੱਕ ਉਹ ਕੱਟ ਦਾ ਕਲਟਰ ਦੇ ਥੱਲੇ ਔਰ ਉਹਨੇ ਇੱਕ ਵੱਡਾ ਪ੍ਰਿੰਟ ਔਰ ਵਾਇਰ ਔਰ ਦੂਜੇ ਇਸ ਕਿਸਮ ਦੇ ਚ ਉਹਦਾ ਹੋਲਡ ਹੈ ਇੰਡੀਆ ਟੂਡੇ ਚ ਲੰਬਾ ਵਕਤ ਰਿਹਾ। ਸਿੱਖ ਮੂਵਮੈਂਟ ਦੇ ਖਿਲਾਫ ਬਹੁਤ ਬੁਰੀ ਤਰ੍ਹਾਂ ਭੁਗਤਿਆ, ਲੇਕਿਨ ਇਸ ਦੇ ਥੱਲੇ ਕਿ ਜੀ ਜਰਨਲਿਜ਼ਮ, ਆਈ ਐਮ ਰਿਪੋਰਟਿੰਗ ਔਰ ਪਿੰਡਾਂ ਵਾਲਿਆਂ ਦੇ ਖਿਲਾਫ ਖਾਲਸ। ਹੁਣ ਵੀ ਜਦੋਂ ਉਹਨੂੰ ਮੌਕਾ ਬਣਦਾ ਉਹ ਪਾਕਿਸਤਾਨ ਦੇ ਖਿਲਾਫ ਵੀ, ਔਰ ਪਰ ਐਸੇ ਵੇਲਡ ਤਰੀਕੇ ਨਾਲ ਕਿ ਬਹੁਤਿਆਂ ਨੂੰ ਲੱਗਦਾ ਜੀ ਇਹ ਤਾਂ ਫੇਅਰ ਕਾਮੈਂਟ। ਪਰ ਅੱਜ ਮੈਨੂੰ ਬੜੀ ਹੈਰਾਨੀ ਹੋਈ ਕਿ ਵੀ ਉਹ ਇਸ ਨੂੰ ਲੈ ਰਿਹਾ ਸੀ ਕਿ ਵੀ ਇਹ ਇੰਡੀਆ ਦੀਆਂ ਜਿਹੜੀਆਂ ਸਟ੍ਰੈਟੇਜਿਕ ਔਰ ਦੂਸਰੀਆਂ ਨੇ ਕਿ ਇਹ ਜਿਹੜਾ ਅਫਗਾਨਿਸਤਾਨ ਔਰ ਦੂਸਰੇ ਦੇ ਉੱਤੇ ਫੋਕਸ ਰੱਖਣਾ ਸੀ ਲੰਬਾ ਵਕਤ, ਇਹ ਮਿਸਪਲੇਸਡ ਸੀ। ਇਹ ਤਾਂ ਦੂਸਰਾ ਜਿਹੜਾ ਉਹਦੇ 'ਚ ਉਹਨੇ 2-3
ਕੈਟਾਗਰੀਜ਼ ਬਣਾਈਆਂ ਕਿ ਜੀ ਇੱਕ ਜੋਗਰਾਫੀ ਹੈ ਉਹ ਅਫਗਾਨਿਸਤਾਨ ਦੇ ਹਮੇਸ਼ਾ ਖਿਲਾਫ ਹੀ ਭੁਗਤਦਾ ਹੈ, ਉੱਥੇ ਪੀਸ ਹੋ ਨਹੀਂ ਸਕਦੀ ਕਿਉਂਕਿ ਡੋਰਵੇ ਹੈ। ਪਾਕਿਸਤਾਨ ਨੂੰ ਉਹਨਾਂ ਨੇ ਕਿਹਾ ਜੀ ਉਹ ਬਲੈਸਡ ਹੈ ਕੁਛ ਪੱਖੋਂ ਕਿ ਉਹ ਅਫਗਾਨਿਸਤਾਨ 'ਚ ਉਹਨੂੰ ਜਿਹੜਾ ਉਹ ਥੋੜ੍ਹੀ ਬਹੁਤ ਰਾਹਤ ਮਿਲਦੀ ਹੈ, ਔਰ ਅਮਰੀਕਾ ਨੂੰ ਵੀ ਲੋੜ ਬਣ ਗਈ ਪਾਕਿਸਤਾਨ ਨੂੰ ਨਾਲ ਰੱਖਣ ਦੀ। ਫਿਰ ਜਿਹੜਾ ਉਹ ਨਿਕਸਨ ਈਰਾ ਦੀ ਗੱਲ ਕੀਤੀ ਉਹਨੇ ਕਿ ਵੀ ਜਦੋਂ ਅਮਰੀਕਾ ਉਹਨੂੰ ਛਟਕਣਾ ਚਾਹੁੰਦਾ ਸੀ ਇੱਕਦਮ ਹੈਨਰੀ ਕਿਸਿੰਜਰ ਔਰ ਨਿਕਸਨ ਨੇ ਕੀਤਾ, ਔਰ ਉਹ ਜੋਗ੍ਰਾਫੀਕਲ ਪ੍ਰੋਕਸੀਮਿਟੀ ਸੀ ਔਰ ਚੀਨ ਜਾਣ ਲਈ ਰਸਤਾ ਕੀਤਾ। ਫਿਰ ਉਹਨੇ ਕਿਹਾ ਜੀ 1999 ਆ ਗਿਆ ਔਰ ਉਹਦੇ 'ਚ ਉਹਨਾਂ ਦੀ ਲੋੜ ਪੈ ਗਈ ਪਾਕਿਸਤਾਨ ਦੀ। ਔਰ ਹੁਣ ਵੀ ਕਿਉਂਕਿ ਵਾਰ ਔਨ ਟੈਰਰ 'ਚ ਵੀ ਪਾਕਿਸਤਾਨ ਜਿਹੜਾ ਸਟ੍ਰੈਟੇਜਿਕ ਅਲਾਈ ਬਣ ਗਿਆ ਇਹ ਉਹ ਕਰਕੇ। ਔਰ ਥਰਡਲੀ ਉਹਨੇ ਕਿਹਾ ਵੀ ਇੰਡੀਆ ਤਾਂ ਖਾਮਖਾ ਐਵੇਂ ਅਬਸੈਸਡ ਹੈ ਇਸ ਸਾਰੇ ਜਾਂ ਦੂਜੇ ਨਾਲ, ਸਾਡਾ ਤਾਂ ਦੂਸਰੇ ਪਾਸੇ ਅਸੀਂ ਜੇ ਸਾਊਥ ਵੱਲ ਦੇਖੀਏ ਹੁਣ ਸਾਨੂੰ ਇੱਧਰ ਜਿਹੜਾ ਉਹ ਦੇਖਣ ਦੀ ਲੋੜ ਨਹੀਂ ਹੈ ਵੈਸਟ ਵੱਲ ਕਿ ਵੀ ਇਸ ਬਾਰਡਰ ਵੱਲ ਨਹੀਂ, ਇਹ ਤਾਂ ਹੋਏਗਾ ਹੁਣ ਹੁੰਦਾ ਰਹੇਗਾ, ਉਹਨੂੰ ਭੁਗਤਣ ਦਿਓ, ਪਾਕਿਸਤਾਨ ਨੂੰ ਭੁਗਤਣ ਦਿਓ। ਉਹ ਕਹਿ ਰਿਹਾ ਇਹ ਪਾਕਿਸਤਾਨ ਇਹ ਹੈ ਜਿਹਨੂੰ ਹੱਥ ਨਾ ਪਹੁੰਚਾ ਥੂ ਕੌੜੀ ਕਿ ਵੀ ਗ੍ਰੇਪਸ ਆਰ ਸਾਵਰ, ਉਹ ਸਾਰੀ ਕਹਾਣੀ ਉਹਦੀ ਲੋਮੜੀ ਦੀ ਪੜ੍ਹਦੇ ਸੀ। ਔਰ ਉਹਦੇ 'ਚ ਫਿਰ ਉਹ ਜੋ ਕਹਿ ਰਿਹਾ ਮੈਨੂੰ ਉਦੋਂ ਅਜੇ ਪਤਾ ਨਹੀਂ ਸੀ ਕਿ ਵੀ ਇਹਨਾਂ ਦੀਆਂ ਇੰਡੀਅਨ ਨੇਵੀ ਨੇ ਮਾਲਾਬਾਰ ਐਕਸਾਈਜ਼ਸ ਦੇ ਨਾਂ ਥੱਲੇ 26 ਤੋਂ 29 ਅਗਸਤ ਤੱਕ ਮਾਲਾਬਾਰ 'ਚ ਫੁੱਲ ਟਾਈਮ ਜਿਹੜਾ ਹੈ ਮਾਲਾਬਾਰ ਨਾਲ ਲੱਗਦਾ ਫਿਲੀਪੀਨ ਸੀ ਉਹਨੂੰ ਕਹਿੰਦੇ ਨੇ ਕਿ ਉਹਨਾਂ ਨੇ ਇੱਕ ਵੱਡੀਆਂ US ਇੰਡੋ ਪੈਸੀਫਿਕ ਕਮਾਂਡ ਜਿਹਦਾ ਕਮਾਂਡਰ ਜੌਨ ਐਕਵਿਲੀਨੋ ਹੈ ਔਰ ਇੰਡੀਆ ਦਾ ਜਿਹੜਾ ਹੈ ਉਹਨਾਂ ਦਾ ਔਰ ਅੱਜ ਜਿਹੜਾ ਉਹਨਾਂ ਦਾ ਚੀਫ ਆਫ ਡਿਫੈਂਸ ਸਟਾਫ ਹੈ ਜਨਰਲ ਰਾਵਤ। ਇੰਡੀਆ ਐਂਟੀਸਪੇਟਡ ਤਾਲਿਬਾਨ ਟੇਕ ਓਵਰ ਜਨਰਲ ਰਾਵਤ, ਪਰ ਇਹ ਮੈਂ ਗੱਲ ਕਰਨ ਤੋਂ ਪਹਿਲਾਂ ਔਰ ਉਹਦੇ 'ਚ ਇਹ ਕਹਿ ਰਿਹਾ ਜਨਰਲ ਰਾਵਤ ਕਿ ਜੀ ਇਹ ਬਹੁਤ ਵੱਡੀ ਜਿਹੜੀਆਂ ਸਾਡੀਆਂ ਮਾਲਾਬਾਰ ਐਕਸਾਈਜ਼ਸ ਹੋ ਰਹੀਆਂ ਨੇ ਉਹਦੇ 3 ਡਾਇਮੈਂਸ਼ਨਸ ਵੱਡੀਆਂ ਨੇ ਕਿ ਲਾਈਵ ਵੈਪਨ ਫਾਇਰਿੰਗ ਹੋਏਗੀ, ਐਂਟਾਈ ਸਰਫੇਸ, ਐਂਟਾਈ 에ਅਰ, ਐਂਟਾਈ ਸਬਮੈਰੀਨ ਜਿਹੜਾ ਉਹ ਹੋਏਗਾ ਸਾਰਾ ਇਸ ਦੇ ਉੱਤੇ ਜਿਹੜਾ। ਔਰ ਥਰਡ ਜੁਆਇੰਟ ਮੈਨੂਵਰ ਐਂਡ ਟੈਕਟੀਕਲ ਐਕਸਰਸਾਈਜ਼ਸ, ਔਰ ਇਹ ਪਿਕਚਰ ਵੀ ਦਰਸ਼ਕ ਦੇਖ ਸਕਦੇ ਨੇ ਕਿ ਉਹਦੇ 'ਚ ਉਹਨਾਂ ਨੂੰ ਔਰ ਜਿਹੜਾ US ਇੰਡੋ ਪੈਸੀਫਿਕ ਦਾ ਕਮਾਂਡਰ ਹੈ ਜੌਨ ਐਕਵਿਲੀਨੋ ਉਹਨਾਂ ਨੂੰ ਉਹ ਦੇ ਰਿਹਾ ਆਪਣਾ ਅਸ਼ੋਕ ਦਾ ਸਾਈਨ ਵਾਲਾ ਜਿਹੜਾ ਇਹਨਾਂ ਦਾ ਨੈਸ਼ਨਲ ਪਾਰਟ ਹੈ। ਲੇਕਿਨ ਇਸ ਸਾਰੇ ਦੇ ਦੌਰਾਨ ਕਿਉਂਕਿ ਇਹ ਇਸੇ ਦੇ ਉੱਤੇ ਹੀ ਇੱਕ ਸੈਮੀਨਾਰ ਦੇ ਵਿੱਚ ਉਹ ਐਡਰੈਸ ਕਰ ਰਿਹਾ ਔਰ ਸੈਮੀਨਾਰ ਦਾ ਸਬਜੈਕਟ ਹੈ ਇੰਡੀਆ US ਪਾਰਟਨਰਸ਼ਿਪ securing the 21st century by the Observer Research Foundation ਉਹਨਾਂ ਨੇ ਕੀਤਾ, ਉਹਦੇ 'ਚੋਂ ਆਇਆ। ਪਰ ਉਹਦੇ ਜਿਹੜੀ ਉਹਦੀ ਫੜ ਮਾਰਨ ਵਾਲੀ ਗੱਲ ਹੈ ਉਹਦੇ 'ਚ ਉਹਨੇ ਕਿਹਾ ਕਿ ਵੀ India was ready to deal with a possible upsurge in terror activities that may be an indirect outcome of the victory of the Taliban ਕਿ ਜੀ ਉਹਦੇ 'ਚੋਂ ਇਹ ਹੁਣ ਕਸ਼ਮੀਰ ਦੀ ਗੱਲ ਫਿਕਰ ਵਿੱਚੋਂ ਇਹਨਾਂ ਦੀਆਂ ਪੈਂਟਾਂ ਜਿਹੜੀਆਂ ਨੇ ਉਹ ਗਿੱਲੀਆਂ ਹੋਈਆਂ ਨੇ ਵੀ ਅੱਗੋਂ ਕੀ ਹੋਏਗਾ, ਕਸ਼ਮੀਰ ਕੀ ਹੋਏਗਾ, ਪੰਜਾਬ ਕੀ ਕਰੇਗਾ। ਪਰ ਉਹ ਕਹਿੰਦੇ ਅਸੀਂ ਜੇ ਕੋਈ ਇਨਡਾਇਰੈਕਟ ਆਊਟਕਮ ਹੁੰਦੀ ਹੈ ਫਿਰ ਉਹ ਕਹਿੰਦਾ ਐਵਰੀਥਿੰਗ ਦੈਟ ਹੈਜ਼ ਹੈਪਨਡ ਵਾਜ਼ ਸਮਥਿੰਗ ਦੈਟ ਹੈਡ ਬੀਨ ਐਂਟੀਸਪੇਟਡ ਓਨਲੀ ਦਾ ਟਾਈਮ ਲਾਈਨ ਹੈਵ ਚੇਂਜ, ਥੋੜਾ ਜਲਦੀ ਹੋ ਗਿਆ ਪਰ ਐਂਟੀਸਪੇਟਡ ਹੀ ਸੀ। ਜੇ ਐਂਟੀਸਪੇਟਡ ਸੀ ਤੇ ਤੁਸੀਂ ਅਸ਼ਰਫ ਗਨੀ ਨੂੰ ਉਹ ਸਾਲੇ ਨੂੰ ਜਿਹਨੂੰ ਅੱਗੇ ਰੱਖ ਕੇ ਤੁਸੀਂ ਦੁਸ਼ਾਨਬੇ 'ਚ ਵੀ ਔਰ ਤਾਸ਼ਕੰਦ 'ਚ ਵੀ ਪਾਕਿਸਤਾਨ ਨੂੰ ਗਾਲਾਂ ਕਢਵਾ ਰਹੇ ਸੀ ਔਰ ਤੁਸੀਂ ਜਿਹੜਾ ਉਹਨਾਂ ਦੇ ਹਜ਼ਾਰਾਂ ਉਹਨਾਂ ਦੇ ਫੌਜੀ ਜਿਹੜੇ ਤੁਹਾਡੇ ਪੂਨੇ ਅਜੇ ਬੈਠੇ ਸੀ, ਅਜੇ ਵੀ ਉੱਥੇ ਹੀ ਬੈਠੇ ਹੋਣੇ ਨੇ ਜਿਨ੍ਹਾਂ ਨੂੰ ਤੁਸੀਂ ਟ੍ਰੇਨਡ ਕਰ ਰਹੇ ਸੀ ਔਰ ਜਿਨ੍ਹਾਂ ਨੂੰ ਤੁਸੀਂ ਟ੍ਰੇਨਡ ਕੀਤਾ। ਜੇ ਤੁਹਾਨੂੰ ਇੰਨਾ ਹੀ ਇਹ ਨਜ਼ਰ ਆਉਂਦਾ ਸੀ ਕਿ ਜੀ ਇਹ ਤਾਂ ਜਿਹੜਾ ਹੈ ਇਹ ਤਾਂ ਹੋਣਾ ਹੀ ਸੀ, ਐਂਟੀਸਪੇਟ ਸੀ, ਤੇ ਫਿਰ ਤੁਸੀਂ ਇਹ ਸਾਰੇ ਕਾਹਨੂੰ ਇਸ ਲੂਜ਼ਰ ਦੇ ਨਾਲ ਖਲੋਣਾ ਸੀ। ਬਾਣੀਆਂ ਤਾਂ ਕਦੇ ਉੱਥੇ ਦੀਵਾਨੀ ਨਹੀਂ ਲਾਉਂਦਾ ਜਿਹਦੇ 'ਚ ਉਹਨੂੰ ਪਤਾ ਹੋਏ ਵੀ ਉਹਨੇ ਲੂਜ਼ ਕਰਨਾ। ਇਹ ਤਾਂ ਉਹਨਾਂ ਦਾ ਤੁਹਾਡਾ ਕਰੈਕਟਰ ਹੈ, ਟ੍ਰੇਟ ਹੈ। ਹਾਂ ਇਹ ਠੀਕ ਹੈ ਵੀ ਝੂਠ ਬੋਲਣ 'ਚ ਵੀ ਤੁਹਾਡਾ ਕੋਈ ਸਾਨੀ ਨਹੀਂ ਹੈ। ਔਰ ਇਸ ਸਾਰੇ 'ਚ ਦੇ ਚਲਦਿਆਂ ਜਿਹੜਾ ਉਹਨਾਂ ਨੇ ਕਿਹਾ ਐਡਮਿਰਲ ਐਕਵਿਨੋ ਜਿਹੜਾ ਉਹ 25th ਐਡੀਸ਼ਨ ਆਫ ਮਾਲਾਬਾਰ ਇਹ ਅਗਸਤ 26 ਤੋਂ 29 ਤੱਕ ਹੋਣ ਜਾ ਰਹੀ ਹੈ। ਔਰ ਇਹ ਮੈਂ ਕਿਹਾ ਵੀ ਜਿਹੜੇ ਉਹਨਾਂ ਨੇ ਤਿੰਨੋਂ ਹੀ ਚੀਜ਼ਾਂ ਕਹੀਆਂ ਨੇ ਕਿ ਵੀ ਇਹ ਸਾਡੇ ਟਾਰਗੇਟ ਨੇ ਜਿਹੜੇ ਕਿ ਅਸੀਂ ਇਸ ਸਾਰੇ ਦੇ ਵਿੱਚ ਕਰਾਂਗੇ। ਔਰ ਉਹਦੇ 'ਚ ਜ਼ਾਹਰ ਹੈ ਕਿ 3 ਡੋਮੇਨਸ ਆਫ ਮੈਰੀਟਾਈਮ ਵਾਰਫੇਅਰ ਜਿਹੜੇ ਨੇ ਉਹ ਅਸੀਂ ਮਾਲਾਬਾਰ ਫਿਲੀਪੀਨ ਸੀ 'ਚ ਹੋਣਗੇ। ਲਾਈਵ ਵੈਪਨ ਫਾਇਰਿੰਗ ਐਂਟਾਈ ਸਰਫੇਸ, ਐਂਟਾਈ 에ਅਰ, ਐਂਟਾਈ ਸਬਮੈਰੀਨ ਵਾਰਫੇਅਰ ਡ੍ਰਿਲਸ, ਜੁਆਇੰਟ ਮੈਨੂਵਰਸ ਐਂਡ ਟੈਕਟੀਕਲ ਐਕਸਰਸਾਈਜ਼ਸ ਇਟ ਪੁਆਇੰਟਡ ਆਊਟ। ਸੋ ਇੱਕ ਪਾਸੇ ਇਸ ਕਿਸਮ ਦਾ ਇਹ, ਲੇਕਿਨ ਜਿਵੇਂ ਅਸੀਂ ਪਿਛਲੇ ਦਿਨਾਂ ਤੋਂ ਹੀ ਇਹ ਮਹਿਸੂਸ ਕਰ ਰਹੇ ਹਾਂ ਕਿ ਵੀ
ਇਹ ਜਿਹੜਾ ਮੀਡੀਆ ਨੇ ਜਿਹੜੀ ਡਾਇਰੈਕਸ਼ਨ ਲਈ ਹੈ, ਇੱਕ ਪਾਸੇ ਤਾਂ ਉਹੀ ਹੈ ਕਿ ਗਰੀਬਸਾਰ ਸਾਵਰ ਅੰਗੂਰ ਖੱਟੇ ਨੇ, ਜੀ ਉਹ ਆਪਣੇ ਲੋਕਾਂ ਨੂੰ ਦੱਸਣੇ ਨਹੀਂ ਜੋ ਤਾਂ ਐਵੇਂ ਹੀ ਅਸੀਂ ਸੀ ਬਿਲਕੁਲ ਠੀਕ ਹੋ ਜਾਣਾ, ਕੋਈ ਨਹੀਂ ਆ ਵੀ ਗਿਆ ਦਹਿਸ਼ਤਗਰਦੀ ਅਸੀਂ ਦੇਖ ਲਾਂਗੇ। ਦੇਖੋ ਸਾਡਾ ਅਮਰੀਕਾ ਦੇ ਨਾਲ ਯਾਰੀ, ਅਸੀਂ ਹੁਣ ਸਮੁੰਦਰ ਦੇ ਵਿੱਚ ਜਿਹੜਾ ਪੁੱਠੀਆਂ ਸਿੱਧੀਆਂ ਛਾਲਾਂ ਮਾਰਾਂਗੇ ਔਰ ਅਸੀਂ ਜਿਹੜਾ ਉਹ ਤੁਹਾਨੂੰ ਕਰਕੇ ਦੱਸਾਂਗੇ ਵੀ ਛਾਲ ਪੁੱਠੀ ਕਿਵੇਂ ਮਾਰੀਦਾ। ਸੋ ਇੱਕ ਪਾਸੇ ਤਾਂ ਉਹ ਹੈ, ਲੇਕਿਨ ਵਿਦਨ ਦਾ ਕੰਟਰੀ ਜਿਹੜੀ ਇਸ ਵੇਲੇ ਜੋ ਜਿਨ੍ਹਾਂ ਨਾਲ ਵੀ ਸਾਡੀ ਗੱਲ ਹੁੰਦੀ ਹੈ ਬਹੁਤ ਜ਼ਿਆਦਾ ਨਫ਼ਰਤ ਬਿਲਕੁਲ, ਔਰ ਉਸ ਬਹਾਨੇ ਨਾਲ ਮੁਸਲਮਾਨਾਂ ਦੇ ਖਿਲਾਫ। ਔਰ ਇਸ ਸਾਰੇ ਦੇ ਚੱਲਦੇ ਆ ਈਵਨ ਇੱਥੋਂ ਤੱਕ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਜਿਹੜੀ ਕਿ ਜਿਹਦਾ ਆਲਰੇਡੀ ਅਲੀਗੜ੍ਹ ਦਾ ਨਾਂ ਇਹ ਹਰੀਗੜ੍ਹ ਰੱਖ ਰਿਹਾ, ਜਿਹੜਾ ਕਨਪਾਟਾ ਗੁੰਡਾ ਜੋਗੀ ਹੈ। ਔਰ ਅਲੀਗੜ੍ਹ ਯੂਨੀਵਰਸਿਟੀ 'ਚ ਹੁਣ ਪਿਛਲੇ ਦਿਨਾਂ 'ਚ ਉਹਦੀ ਡੈਥ ਹੋਈ, ਕਲਿਆਣ ਸਿੰਘ, ਇਹ ਯੂਪੀ ਦਾ ਚੀਫ ਮਿਨਿਸਟਰ ਸੀ ਔਰ ਬਹੁਤਿਆਂ ਨੂੰ ਯਾਦ ਹੋਏਗਾ ਕਿ 6 ਦਸੰਬਰ 1992 ਨੂੰ ਜਦੋਂ ਬਾਬਰੀ ਮਸਜਿਦ ਢਾਈ ਗਈ ਉਦੋਂ ਕਲਿਆਣ ਸਿੰਘ ਨੇ ਹੀ ਉਹ ਸਾਰਿਆਂ ਨੂੰ ਫੈਸਿਲੀਟੇਟ ਕੀਤਾ ਔਰ ਬੀਜੇਪੀ ਵੱਲੋਂ ਉਹ ਚੀਫ ਮਿਨਿਸਟਰ ਸੀ ਯੂਪੀ ਦਾ। ਬਾਅਦ 'ਚ ਉਹਨੂੰ ਆਈਸੋਲੇਟ ਵੀ ਕੀਤਾ ਬੀਜੇਪੀ, ਉਹਨੇ ਛੱਡੀ ਵੀ, ਫਿਰ ਵਾਪਸ ਆਇਆ। ਉਹਦਾ ਬੜਾ ਸਰਕਾਰੀ ਸਨਮਾਨਾਂ ਦੇ ਨਾਲ ਜਿਹੜਾ ਉਹ ਬੜਾ ਉਹਨੂੰ ਕ੍ਰੀਮੇਟ ਕੀਤਾ ਗਿਆ ਔਰ ਉਸ ਦੇ ਉੱਤੇ ਈਵਨ ਉਹਦੀ ਮੌਤ ਤੇ ਜਿਹੜਾ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦਾ ਜਿਹੜਾ ਵਾਈਸ ਚਾਂਸਲਰ ਹੈ ਉਸ ਨੇ ਉਸ ਨੂੰ ਜਿਹੜਾ ਸ਼ਰਧਾਂਜਲੀ ਦਿੱਤੀ। ਔਰ ਇਸ ਦੇ ਉੱਤੇ ਪ੍ਰੋਟੈਸਟ ਕਰਦੇ ਆ ਜਿਹੜੇ ਪੋਸਟਰ ਨੇ ਉਹ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਵਿੱਚ ਲੱਗੇ ਕਿ ਇਹ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਵਾਈਸ ਚਾਂਸਲਰ ਨੇ ਉਹਦੇ ਮਰਨ ਤੇ ਅਫਸੋਸ ਕੀਤਾ ਹੈ, ਇਹ ਸ਼ਰਮਨਾਕ ਹੈ ਕਿਉਂਕਿ ਇਸ ਬੰਦੇ ਨੇ ਮੁਸਲਮਾਨਾਂ ਤੇ ਜ਼ਬਰ ਕੀਤਾ, ਜ਼ੁਲਮ ਕੀਤਾ, ਬਾਬਰੀ ਮਸਜਿਦ ਢਾਈ। ਔਰ ਇਹ ਜਿਉਂ ਹੀ ਇਹ ਪੋਸਟਰ ਲੱਗੇ ਔਰ ਉੱਤਰ ਪ੍ਰਦੇਸ਼ ਸਰਕਾਰ ਨੇ ਨਾਲ ਦੀ ਨਾਲ ਉਹਨੇ ਕਿਹਾ ਜੀ ਇਹ ਤਾਂ ਮਾਹੌਲ ਵਿਗਾੜਨ ਦੀ ਕੋਸ਼ਿਸ਼ ਹੈ ਔਰ ਉਹਨਾਂ ਨੇ ਕਿਹਾ ਜੀ ਕਿ ਯੂਨੀਵਰਸਿਟੀ ਨੂੰ ਅਸੀਂ ਤਾਲਿਬਾਨ ਜ਼ਹਿਨੀਅਤ ਵਾਲੀ ਨਹੀਂ ਬਣਨ ਦੇਵਾਂਗੇ ਔਰ ਇਹਨੂੰ ਹੁਣ ਪੂਰਾ ਬਣਾ ਕੇ, ਹਾਲਾਂਕਿ ਨਾਲ ਦੀ ਨਾਲ ਉਹਨਾਂ ਦਾ ਜਿਹੜਾ ਪ੍ਰੋਂਪਟਰ ਹੈ ਉਹਨੇ ਇਸ ਗੱਲ ਨੂੰ ਕਿਹਾ ਕਿ ਜੀ ਅਸੀਂ ਬਿਲਕੁਲ ਇੱਕ ਨਾਲ ਦੀ ਨਾਲ ਉਹ ਪੋਸਟਰ ਲਵਾ ਦਿੱਤੇ ਨੇ। ਲੇਕਿਨ ਇਸ ਦੇ ਉੱਤੇ ਈਵਨ ਜਿਹੜਾ ਮਿਨਿਸਟਰ ਹੈ ਉਹਨਾਂ ਦਾ ਬੀਜੇਪੀ ਦਾ ਕਹਿ ਰਿਹਾ ਕਿ ਯੋਗੀ ਸਰਕਾਰ ਦਾ ਮੰਤਰੀ, ਉਹਨਾਂ ਨੇ ਕਿਹਾ ਕਿ ਇਹ ਤਾਲਿਬਾਨ ਸੋਚ ਹੈ ਜਿਨ੍ਹਾਂ ਨੇ ਇਹ ਕੀਤਾ ਔਰ ਇਸ ਦੇ ਉੱਤੇ ਅਸੀਂ ਸਖਤ ਕਾਰਵਾਈ ਕਰਾਂਗੇ। ਸੋ ਜ਼ਾਹਰ ਹੈ ਕਿ ਇਕੱਲਾ ਅਲੀਗੜ੍ਹ ਦਾ ਨਾਂ ਹੀ ਹਰੀਗੜ੍ਹ ਨਹੀਂ ਰੱਖਿਆ। ਆਉਣ ਵਾਲੇ ਦਿਨਾਂ 'ਚ ਇਹਨਾਂ ਨੇ ਜਦੋਂ ਤੱਕ ਇਸ ਯੂਨੀਵਰਸਿਟੀ ਨੂੰ ਬੰਦ ਨਾ ਕਰ ਦਿੱਤਾ ਉਦੋਂ ਤੱਕ ਇਹਨਾਂ ਨੇ ਚੈਨ ਨਾਲ ਬਹਿਣਾ ਨਹੀਂ ਹੈ। ਔਰ ਇਹ ਜਿਹੜੇ ਪੋਸਟਰ ਲਗਾਏ ਗਏ ਸੀ ਯੂਨੀਵਰਸਿਟੀ ਦੇ ਵਿੱਚ, ਜਾਮਾ ਮਸਜਿਦ ਹੈ ਉਹਦੀ ਬਾਹਰਲੀ ਦੀਵਾਰ ਤੇ ਲਾਏ ਗਏ ਸੀ ਔਰ ਉਸ ਦੇ ਉੱਤੇ ਜਿਹੜਾ ਇਹੀ ਲਿਖਿਆ ਹੋਇਆ ਸੀ ਕਿ ਵੀ ਇਹ ਜਿਹੜਾ ਵਾਈਸ ਚਾਂਸਲਰ ਨੇ ਕਿਹਾ ਕਿ ਜੀ ਮੈਂ ਉਹਨਾਂ ਦੀ ਰੂਹ ਦੇ ਸਕੂਨ ਲਈ ਦੁਆ ਕਰਦਾ ਹਾਂ। ਉਹਦੇ 'ਚ ਉਹਨਾਂ ਨੇ ਕਿਹਾ ਕਿ ਅਪਰਾਧੀ ਲਈ ਦੁਆ ਕਰਨਾ ਨਾ ਕਾਬਲੇ ਮਾਫੀ ਜਿਹੜਾ ਇਹ ਗੁਨਾਹ ਹੈ। ਔਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਕਲਿਆਣ ਸਿੰਘ ਹੈ ਜਿਹਦੇ ਉੱਤੇ ਸਾਡੇ ਵੀਸੀ ਨੇ ਅਫਸੋਸ ਇਜ਼ਹਾਰ ਕੀਤਾ ਹੈ, ਇਹਦਾ ਰਿਕਾਰਡ ਦੇਖੋ ਵੀ ਇਹਨੇ ਮੁਸਲਮਾਨਾਂ ਨਾਲ ਕੀ ਕੀਤਾ, ਬਾਬਰੀ ਮਸਜਿਦ ਢਾਈ ਔਰ ਇਹ ਸ਼ਰਮ ਆਉਣੀ ਚਾਹੀਦੀ ਹੈ। ਇਸ ਦੇ ਨਾਲ ਜਿਹੜਾ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਜਿਹੜਾ ਉਹ ਠੇਸ ਲੱਗੀ ਔਰ ਇਹ ਸਾਰੇ ਦੇ ਉੱਤੇ ਹੁਣ ਜਿਹੜੀ ਸਾਰੀ ਬੀਜੇਪੀ ਇਸ ਨੂੰ ਹੀ ਪ੍ਰਚਾਰ ਕੇ ਜੀ ਦੇਖੋ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਵਿੱਚ ਤਾਲਿਬਾਨ ਜ਼ਹਿਨੀਅਤ ਆ ਗਈ। ਗੱਲ ਕੱਲੀ ਇਹ ਨਹੀਂ ਹੈ ਵੀ ਇਹ ਯੂਪੀ ਦੇ ਵਿੱਚ ਜਾਂ ਜੋ ਮੱਧ ਪ੍ਰਦੇਸ਼ ਦੇ ਵਿੱਚ ਹੋ ਰਿਹਾ ਹੈ। ਅੱਜ ਦੀਆਂ ਮੇਨ ਖਬਰਾਂ 'ਚੋਂ ਪਿਛਲੇ 2 ਦਿਨਾਂ ਤੋਂ ਹੈ ਗਵਰਨਮੈਂਟ ਕੰਸੀਡਰਸ ਬੈਨ ਔਨ ਬੋਥ ਫੈਕਸ਼ਨਸ ਆਫ ਹੁਰੀਅਤ, ਫਾਈਨਲ ਕਾਲ ਐਟ ਹਾਈਐਸਟ ਲੈਵਲ। A decision to ban an organization is signed by Union Home Secretary based on a comprehensive report that spells out the need for taking such action। और उन्होंने कहा कि भी इस गल दियाँ काफ़ी संभावनावां ने। The center is considering a ban on both the factions of all party Hurriyat Conference under Unlawful Activities Prevention Act, government sources said on Monday. The ban will allow security agencies to arrest any office bearer for being associated with Hurriyat and block flow of funds। ਹੁਣ ਹੁਰੀਅਤ ਕਾਨਫਰੰਸ ਦੇ 2 ਗਰੁੱਪ ਨੇ, ਇੱਕ ਸੈयद ਅਲੀ ਸ਼ਾਹ ਗਿਲਾਨੀ ਹੈ ਬਜ਼ੁਰਗ ਅਬਵ 80s, ਦੂਸਰਾ ਜਿਹੜਾ ਮੀਰ ਵਾਇਜ਼ ਉਮਰ ਫਾਰੂਕ ਹੈ, ਬਿਲਕੁਲ ਪੀਸਫੁਲ ਗੱਲ ਕਰਦੇ ਨੇ, ਦੋਨਾਂ ਧਿਰਾਂ ਦਾ ਕੋਈ ਵਾਇਲੈਂਸ ਨਾਲ ਤਾਲੁਕ ਨਹੀਂ। ਆਈਡੀਓਲੋਜੀਕਲੀ ਸੈयद ਅਲੀ ਸ਼ਾਹ ਗਿਲਾਨੀ ਮੋਰ ਵੋਕਲ ਨੇ। ਇਹ ਮੀਰ ਵਾਇਜ਼ ਉਮਰ ਫਾਰੂਕ ਜਿਨ੍ਹਾਂ ਦਾ ਫਾਦਰ ਮਾਰਿਆ ਗਿਆ ਸੀ ਉੱਥੋਂ ਦੀ ਹਿੰਸਾ 'ਚ, ਉਹ ਪੋਲਾਈਟ ਗੱਲ ਕਰਦੇ ਨੇ। ਪਰ
ਹੁਣ ਇਹ ਤੁਸੀਂ ਰਿਸਪੌਂਸ ਦੇਖੋ ਕਿ ਬਈ ਅਲਟੀਮੇਟਲੀ ਇਹ ਕਿੱਧਰ ਨੂੰ ਤੱਕ ਰਹੇ ਨੇ। ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਮੋਦੀ ਪ੍ਰੀਜ਼ਾਈਡ ਕਰ ਰਿਹਾ ਹੈ, ਉਵੇਂ ਹੀ ਜਿਵੇਂ ਕਿ ਗੋਰਬਾਚੌਫ ਨੇ ਅਲਟੀਮੇਟਲੀ ਉਹਦੇ ਤੱਕ ਪਹੁੰਚਦਿਆਂ ਸੋਵੀਅਤ ਯੂਨੀਅਨ ਦੇ 15 ਟੁਕੜੇ ਹੋਏ, ਜਾਂ ਹਿਟਲਰ ਦੀਆਂ ਨੀਤੀਆਂ ਨੇ ਅਲਟੀਮੇਟਲੀ ਜਰਮਨੀ ਦੇ 2 ਹਿੱਸੇ ਕੀਤੇ। ਹੁਣ ਬਜਾਏ ਕਿ ਇਸ ਨੂੰ ਸਮਝਦਿਆਂ ਕਿ ਚੈਲੰਜ ਕਿਸ ਹੱਦ ਤੱਕ ਹੈ, ਇੱਕ ਪਾਸੇ ਇਹਨਾਂ ਦੇ ਬਿਆਨ ਆ ਰਹੇ ਨੇ ਕਿ ਜੀ ਲਸ਼ਕਰੇ ਤਾਇਬਾ ਔਰ ਜੈਸ਼ੇ ਮੁਹੰਮਦ ਦੇ ਜਿਹੜਾ ਕਾਡਰ ਹੈ, ਜਿਹੜੇ ਤਾਲਿਬਾਨ ਦੇ ਨਾਲ ਰਲ ਕੇ ਲੜੇ ਅਗੇਂਸਟ ਅਲਾਈਡ ਫੋਰਸਿਸ, ਉਹ ਬੈਠੇ ਨੇ ਹੁਣ ਔਰ ਇਹ ਕਰ ਜੇ ਉਹ ਕਰ ਰਹੇ ਨੇ, ਬਜਾਏ ਕਿ ਤੁਸੀਂ ਕਸ਼ਮੀਰੀਆਂ ਦੀ ਜਿਹੜੀ ਹੈ ਉਹ ਉਹਨਾਂ ਨੂੰ ਮੁਤਮਈਨ ਕਰੋ, ਉਹਨਾਂ ਨੂੰ ਰੀਸਟੋਰ ਕਰੋ, ਜਿਵੇਂ ਉਹਨਾਂ ਦੀ ਤੁਹਾਡੇ ਪ੍ਰੋ ਇੰਡੀਆ ਗਰੁੱਪ ਕਹਿ ਰਹੇ ਨੇ। ਪਰ ਇਹ ਤਾਂ ਹੁਣ ਇੱਕ ਕਦਮ ਅੱਗੇ ਜਾ ਕੇ ਜਿਹੜਾ ਉਹ ਹੁਰੀਅਤ ਕਾਨਫਰੰਸ ਨੂੰ ਵੀ, ਉਹਨਾਂ ਦੇ ਦੋਨੋਂ ਫੈਕਸ਼ਨਸ ਨੂੰ ਅਨਲਾਫੁਲ ਐਕਟੀਵਿਟੀਜ਼ ਐਂਡ ਪ੍ਰੀਵੈਂਸ਼ਨ ਐਕਟ ਦੇ ਥੱਲੇ ਬੈਨ ਕਰਨਾ ਚਾਹੁੰਦੇ ਨੇ। ਔਰ ਇਹ ਆਲਰੇਡੀ ਉਹਨਾਂ ਨੇ ਕਿਹਾ ਕਿ ਵੀ ਸੈਂਟਰ ਇਸ ਦੇ ਉੱਤੇ ਵਿਚਾਰ ਕਰ ਰਿਹਾ। ਔਰ ਮੈਨੂੰ ਇਹ ਲੱਗਦਾ ਹੈ ਕਿ ਜਿਸ ਕਿਸਮ ਦਾ ਇਹਨਾਂ ਦਾ 2022 ਦੀਆਂ ਚੋਣਾਂ ਨੂੰ ਲੈ ਕੇ ਵੀ, ਔਰ ਇਹਨਾਂ ਕੋਲ ਸਵਾਏ ਹੇਟਰੇਡ ਦੇ, ਨਫ਼ਰਤ ਦੇ ਹੋਰ ਕੁਝ ਵੇਚਣ ਲਈ ਨਹੀਂ ਹੈ। ਔਰ ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਬਦਤਰ ਹਾਲਤ ਭਾਰਤ ਦੇ ਮੁਸਲਮਾਨਾਂ ਦੀ ਇਨ ਜਨਰਲ ਔਰ ਕਸ਼ਮੀਰ ਦੇ ਵਿੱਚ ਖਾਸ ਤੌਰ ਤੇ ਵਾਦੀ ਦੇ ਵਿੱਚ ਜ਼ੁਲਮਾਂ ਦੀ ਨਵੀਂ ਜਿਹੜੀ ਹੈ ਕਹਾਣੀ, ਉਹ ਜ਼ੁਲਮ ਦੀ ਚੱਕੀ ਹੋਰ ਵੀ ਤੇਜ਼ੀ ਨਾਲ ਚੱਲਣ ਦੀਆਂ ਪੋਸੀਬਿਲਿਟੀਜ਼। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ। ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਫਗਾਨਿਸਤਾਨ ਵਿੱਚੋਂ ਸਿੱਖ ਪਰਿਵਾਰਾਂ ਦੀ ਹਿਜਰਤ ਜਾਰੀ ਹੈ। ਦੁਨੀਆ ਭਰ ਵਿੱਚ ਜਿਹੜੇ ਸਿੱਖ ਨੇ ਉਹ ਇਸ ਗੱਲ ਨੂੰ ਲੈ ਕੇ ਚਿੰਤਤ ਨੇ ਕਿ ਅਫਗਾਨਿਸਤਾਨ ਦੇ ਇਤਿਹਾਸਕ ਗੁਰਦੁਆਰਿਆਂ ਦੀਆਂ ਕੀ ਬਣੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਰੋਜ਼ਾਨਾ ਜਿੱਥੇ ਅਫਗਾਨਿਸਤਾਨ ਦੀ ਸਿਚੁਏਸ਼ਨ ਇਹ ਸਾਊਥ ਏਸ਼ੀਆ ਨੂੰ ਕਿਵੇਂ ਪ੍ਰਭਾਵਿਤ ਕਰ ਰਹੀ ਹੈ, ਵਰਲਡ ਪੋਲਿਟਿਕਸ ਦੇ ਉੱਤੇ ਇਹਦਾ ਕੀ ਅਸਰ ਹੈ, ਆਉਣ ਵਾਲੇ ਪੀਰੀਅਡ ਦੇ ਵਿੱਚ ਕਿਵੇਂ ਨਵੇਂ ਪਰਮੂਟੇਸ਼ਨ ਕੰਬੀਨੇਸ਼ਨ ਬਣ ਰਹੇ ਨੇ, ਇਸ ਦਾ ਜ਼ਿਕਰ ਕਰਦੇ ਹਾਂ। ਉੱਥੇ ਜ਼ਾਹਰ ਹੈ ਕਿ ਸਿੱਖ ਹੋਣ ਦੇ ਨਾਤੇ ਸਾਡੀਆਂ ਫੀਲਿੰਗਸ ਖਾਸ ਤੌਰ ਤੇ ਕਿ ਸਿੱਖਾਂ ਦਾ ਪ੍ਰੈਜ਼ੈਂਟ ਕੀ ਹੈ ਅਫਗਾਨਿਸਤਾਨ 'ਚ, ਫਿਊਚਰ ਕੀ ਹੈ। ਫਿਰ ਤੁਸੀਂ ਪਾਸਟ ਵੱਲ ਮੁੜ ਕੇ ਸਮਝਣ ਦੀ ਕੋਸ਼ਿਸ਼ ਕਰਦੇ ਹੋ ਕਿ ਆਲਮੋਸਟ 5-5.5 ਸਦੀਆਂ ਤੋਂ, ਕਿਉਂਕਿ ਅਫਗਾਨ ਸਿੱਖ ਮੂਲ ਰੂਪ ਦੇ ਵਿੱਚ ਜਿਹੜੇ ਨੇ ਅਫਗਾਨੀ ਨੇ, ਔਰ ਉਹਨਾਂ ਦਾ ਉਹ ਵੀ ਬੋਲੀ ਵੀ ਪਸ਼ਤੋ, ਪਹਿਰਾਵਾ, ਐਵਰੀ ਇੰਚ, ਜਿਵੇਂ ਮੈਂ ਅਕਸਰ ਇਹ ਲਫ਼ਜ਼ ਇਸਤੇਮਾਲ ਕਰਦਾ। ਔਰ ਹੁਣ ਇਸ ਸਾਰੇ ਦੌਰੇ 'ਚ ਜਿੱਥੇ ਖਾਸ ਤੌਰ ਤੇ 1979 ਤੋਂ ਬਾਅਦ ਜਿਹੜੀ ਸਿਚੁਏਸ਼ਨ ਅਫਗਾਨਿਸਤਾਨ 'ਚ ਬਣੀ, ਪਹਿਲਾਂ 10 ਸਾਲ ਸੋਵੀਅਤ ਆਕੂਪੇਸ਼ਨ, ਫਿਰ ਆਲਮੋਸਟ 5-6 ਸਾਲ ਸਿਵਲ ਵਾਰ,
ਜਦੋਂ ਤੱਕ 99-90 ਤੋਂ ਲੈ ਕੇ 1996 'ਚ ਤਾਲਿਬਾਨ ਆਏ, ਫਿਰ ਉਸ ਦੌਰ ਦੇ ਵਿੱਚ ਵੀ ਕੁਛ ਇਸ ਕਿਸਮ ਦੇ ਫਰਮਾਨ ਆਰਡਰ ਜਿਹਨੇ ਅਕਲੀਅਤਾਂ ਨੂੰ, ਔਰ ਅਕਲੀਅਤਾਂ 'ਚ ਵੀ ਉੱਥੇ ਦੋ ਕਿਸਮ ਦੇ ਹਿੰਦੂ ਵੀ ਜਿਹੜੇ ਨੇ, ਕੋਈ ਮੰਦਰਾਂ ਵਾਲੇ ਹਿੰਦੂ ਬਹੁਤ ਘੱਟ ਨੇ। ਉੱਥੇ ਦੋ ਟਰਮਸ ਯੂਜ਼ ਹੁੰਦੀਆਂ ਨੇ, ਇੱਕ ਸਿੱਖ ਤੇ ਇੱਕ ਸੇਵਕ। ਸਿੱਖ ਜਿਹੜਾ ਹੈ ਉਹ ਆਪਣੀ ਦਸਤਾਰ ਸਜਾ ਕੇ ਕੇਸਾਧਾਰੀ, ਅੰਮ੍ਰਿਤਧਾਰੀ, ਜੋ ਪੂਰੇ 5 ਕਕਾਰ ਨੇ ਆਰਟੀਕਲਸ ਆਫ ਫੇਥ, ਉਹਨਾਂ ਦਾ ਧਾਰਨ। ਸੇਵਕ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੈ, ਆਪਣੀਆਂ ਰਸਮਾਂ ਬਾਕੀ ਸਾਰੀਆਂ ਸਿੱਖਾਂ ਵਾਂਗ ਕਰਦਾ, ਲੇਕਿਨ ਉਹਨੇ ਵਾਲ ਨਹੀਂ ਰੱਖੇ, ਕੇਸ ਨਹੀਂ ਰੱਖੇ ਹੋਏ ਜਾਂ ਪੱਗ ਨਹੀਂ ਬੰਨ੍ਹੀ ਹੋਈ। ਸੋ ਪਾਕਿਸਤਾਨ ਦੇ ਵਿੱਚ ਵੀ ਜਦੋਂ ਅਸੀਂ ਗਿਣਤੀ ਇਹ ਕਹਿੰਦੇ ਆ ਕਿ ਸਿੱਖ 25,000 ਪਾਕਿਸਤਾਨ 'ਚ ਨੇ, 25,000 ਅਸੀਂ ਸਿੱਖੀ ਸਰੂਪ ਵਾਲਿਆਂ ਦੀ ਗੱਲ ਕਰਦੇ ਆ ਜਿਨ੍ਹਾਂ ਦੇ ਪੱਗਾਂ ਨੇ। ਸੇਵਕ ਜਿਹੜੇ ਨੇ ਉੱਥੇ ਬਹੁਤ ਵੱਡੀ ਗਿਣਤੀ 'ਚ ਨੇ, ਖਾਸ ਤੌਰ ਤੇ ਸਿੰਧ ਦੇ ਵਿੱਚ ਜਿਹੜੇ ਨੇ ਉਹ ਆਪਣੇ ਆਪ ਨੂੰ ਕਹਿੰਦੇ ਵੀ ਸੇਵਕ ਨੇ, ਅਸੀਂ ਗੁਰੂ ਨਾਨਕ ਦੇ ਸੇਵਕ ਹੈ, ਪਰ ਉਹ ਇੱਕ ਪਹਿਲਾ ਸਟੈਪ ਹੈ। ਉਸ ਤੋਂ ਨੈਕਸਟ ਉਹਨਾਂ ਨੇ ਸਿੱਖੀ ਚ ਆਉਣਾ ਹੁੰਦਾ ਹੈ। ਲੇਕਿਨ ਜਿਹੜਾ ਈਵਨ ਕਿਉਂਕਿ ਸਿੰਧ ਦੇ ਵਿੱਚ ਤਾਂ ਥੋੜਾ ਜਿਹਾ ਇਹ ਸੇਵਕਾਂ ਵਾਲਾ ਕੰਮ ਜ਼ਿਆਦਾ ਹੈ, ਅਫਗਾਨਿਸਤਾਨ ਦੇ ਵਿੱਚ ਜਿਹੜੇ ਸਿੱਖ ਬੱਚੇ ਬੱਚੀਆਂ ਵੀ ਨੇ, ਔਰ ਇਸ ਦੇ ਲਈ ਅਸੀਂ ਸਭ ਤੋਂ ਜ਼ਿਆਦਾ ਰਿਲਾਈ ਕਰਦੇ ਹਾਂ ਕਿਉਂਕਿ ਇੱਕ ਤਾਂ ਅਸੀਂ ਹਿਸਟੋਰੀਕਲੀ ਹਮੇਸ਼ਾ ਇਹ ਐਕਸਪਲੇਨ ਕੀਤਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਵਿਜ਼ਿਟ ਕੀਤਾ ਹੈ ਉਹਨਾਂ ਦੀ ਯਾਦ ਦੇ ਵਿੱਚ, ਗੁਰੂ ਹਰਰਾਏ ਸਾਹਿਬ ਦੀ ਯਾਦ 'ਚ, ਔਰ ਉਸ ਤੋਂ ਬਾਅਦ ਸਿੱਖੀ ਦਾ ਪ੍ਰਚਾਰ ਔਰ ਸਿੱਖੀ ਦਾ ਇੰਨਾ ਡੂੰਘਾ ਬੇਸ ਰਿਹਾ ਕਾਬਲ 'ਚ ਕਿ ਬਹੁਤ ਸਾਰੇ ਹੁਕਮਨਾਮੇ ਜਿਹੜੇ ਨੇ ਕਾਬਲ ਦੀ ਸੰਗਤ ਦੇ ਨਾਂ ਔਰ ਦੂਸਰੇ ਇਤਿਹਾਸ ਦੇ ਵਿੱਚ ਮਿਲਦੇ ਨੇ। ਡਾਕਟਰ ਗੰਡਾ ਸਿੰਘ ਜਿਹੜੇ ਪ੍ਰੋਮੀਨੈਂਟ ਸਿੱਖ ਹਿਸਟੋਰੀਅਨ ਹੋਏ ਨੇ, ਉਹਨਾਂ ਨੇ ਇਸ ਦੇ ਬਾਰੇ 1952 ਦੇ ਵਿੱਚ ਅਫਗਾਨਿਸਤਾਨ ਵੀ ਗਏ ਖੁਦ, ਔਰ ਮੈਂ ਉਹ ਵੀ ਸ਼ੇਅਰ ਕਰਾਂਗਾ ਕਿ ਉਹਨਾਂ ਨੇ ਆਪਣੇ ਸਫ਼ਰਨਾਮੇ 'ਚ ਜੋ ਦਿੱਤਾ ਉੱਥੇ ਕੀ ਸੀ। ਔਰ ਅਨਫੋਰਚੂਨੇਟਲੀ ਮੰਦੇ ਭਾਗਾਂ ਨੂੰ 1979 ਤੋਂ ਬਾਅਦ ਹਾਲਾਤ ਬਦਲਦੇ ਚਲੇ ਗਏ। ਹਾਲਾਂਕਿ ਸਿੱਖ ਅਫਗਾਨਿਸਤਾਨ ਦੇ ਵਿੱਚ ਬੜੇ ਮਾਣ ਤਾਣ ਨਾਲ ਰਹਿੰਦੇ ਰਹੇ ਨੇ, ਔਰ ਅਫਗਾਨ ਕਬੀਲਿਆਂ ਦੇ ਨਾਲ ਜਾਂ ਉਹਨਾਂ ਨੂੰ ਆਪਣੇ ਇੱਕ ਕਬੀਲੇ ਵਾਂਗ ਹੀ ਸਮਝਦੇ ਨੇ। ਔਰ ਇਹਦੇ ਬਾਵਜੂਦ ਕਿ 47 ਦੇ ਵਿੱਚ ਅਸੀਂ ਦੋਨੋਂ ਪੰਜਾਬਾਂ ਦੇ ਵਿੱਚ ਇੱਕ ਪਾਗਲਪਨ ਦਾ ਦੌਰ ਦੇਖਿਆ, ਐਥਨਿਕ ਕਲੀਨਜ਼ਿੰਗ, ਇਧਰੋਂ ਹਿੰਦੂ ਸਿੱਖਾਂ ਦੀ ਹੋਈ, ਉਧਰੋਂ ਮੁਸਲਮਾਨਾਂ ਦੀ ਹੋਈ। ਲੇਕਿਨ ਜੇ ਉਸ ਪੀਰੀਅਡ 'ਚ ਵੀ ਇਕੱਲੇ ਅਫਗਾਨਿਸਤਾਨ 'ਚ ਹੀ ਨਹੀਂ, ਈਵਨ ਜਿਹੜਾ ਇਲਾਕਾ ਗੈਰ ਪਾਕਿਸਤਾਨ ਦਾ ਹਿੱਸਾ ਬਣਿਆ, ਜਿਹੜਾ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਦੇ ਨਾਲ ਲੱਗਦਾ ਸੀ, ਹੁਣ ਤਾਂ ਉਹ ਸਾਰੇ ਖੈਬਰ ਪਖਤੂਨਖਵਾ 'ਚ ਨੇ, ਉਹ ਵੀ ਸੇਫ ਰਹੇ, ਮਹਿਫੂਜ਼ ਰਹੇ। ਇਸ ਲਈ ਜਦੋਂ ਪਿਛਲੇ ਪੀਰੀਅਡ 'ਚ ਜਿਹੜਾ ਇਹ ਖਬਰਾਂ ਆਈਆਂ ਜੀ ਇੰਨੇ ਸਿੱਖ ਔਰਕਜ਼ਾਈ ਤੋਂ ਆਏ, ਇੰਨੇ ਬਿਜੌੜ ਤੋਂ ਆਏ, ਇੰਨੇ ਨਾਰਥ ਵਜ਼ੀਰ, ਤਾਂ ਮੈਨੂੰ ਇਹ ਲੱਗਾ ਕਿ ਵੀ ਇਹ ਉੱਥੇ ਪਹਾੜਾਂ 'ਚ ਚੜ੍ਹ ਕੇ ਕਿੱਥੇ ਬੈਠੇ ਹੋਏ ਸੀ। ਲੇਕਿਨ ਇਹ ਗੱਲ ਆਪਣੇ ਆਪ 'ਚ ਇਸ ਗੱਲ ਦਾ ਸਬੂਤ ਹੈ ਕਿ ਵੀ ਇਸ ਦੇ ਬਾਵਜੂਦ ਕਿ ਹਾਲਾਂਕਿ ਜਦੋਂ ਅਸੀਂ ਹਿਸਟਰੀ ਵੱਲ ਦੇਖਦੇ ਹਾਂ, ਇਹ ਠੀਕ ਹੈ ਵੀ ਦੋ ਤਰ੍ਹਾਂ ਦੇ ਸਬੰਧ ਬਣਦੇ ਨੇ, ਦੋ ਤਰ੍ਹਾਂ ਦੇ ਰਿਲੇਸ਼ਨਸ ਨੇ। ਇੱਕ ਜੰਗ ਦੇ ਮੈਦਾਨ 'ਚ ਤਲਵਾਰ ਦੇ, ਸੋ ਜ਼ਾਹਰ ਹੈ ਉਹ ਨਾਦਰ ਸ਼ਾਹ ਤਾਂ ਇਰਾਨੀ ਸੀ, ਔਰ ਅਹਿਮਦ ਸ਼ਾਹ ਅਬਦਾਲੀ ਉਹਨਾਂ ਦਾ ਜਿਹੜਾ ਉਹਨਾਂ ਦੇ ਨਾਲ ਟੱਕਰ ਖਾਲਸੇ ਦੀ ਹੋਈ। ਔਰ ਜਿਹੜਾ ਮਾਡਰਨ ਡੇ ਅਫਗਾਨਿਸਤਾਨ ਹੈ, ਉਹਨਾਂ ਦੇ ਫਾਦਰ ਤਾਂ ਪਿਤਾਮਾ ਅਹਿਮਦ ਸ਼ਾਹ ਅਬਦਾਲੀ ਹੈ। ਲੇਕਿਨ ਇਸ ਗੱਲ ਦਾ ਵੀ ਧਿਆਨ ਰਹੇ ਕਿ ਜਿੱਥੇ ਬਹਾਦਰ ਦੀ ਕਦਰ ਕਰਦਾ ਹੈ, ਹੁਣ ਅਕਸਰ ਸਿਕੰਦਰ ਪੋਰਸ ਦਾ ਡਾਇਲੌਗ ਦੁਹਰਾਇਆ ਜਾਂਦਾ ਜੀ, ਕੀ ਤੇਰੇ ਨਾਲ ਸਲੂਕ ਉਹਨੇ ਕਿਹਾ ਜਾਂ ਨਹੀਂ ਕਿਹਾ, ਪਰ ਇਹ ਇੱਕ ਜਿਹੜਾ ਸ਼ਿਵਲਰਸ ਹੈ, ਜਿਸ 'ਚ ਸ਼ਿਵਲਰੀ ਹੈ, ਉਹ ਦੂਸਰੇ ਦੀ ਸ਼ਿਵਲਰੀ ਨੂੰ ਸਮਝਦਾ। ਔਰ ਮੈਂ ਸਮਝਦਾ ਕਿ ਬੇਸ਼ੱਕ ਟਕਰਾਅ ਵੀ ਹੋਇਆ, ਘੱਲੂਘਾਰਾ ਵੀ ਜਿਹੜਾ ਵੱਡਾ ਘੱਲੂਘਾਰਾ ਉਹ ਅਹਿਮਦ ਸ਼ਾਹ ਅਬਦਾਲੀ ਦੇ ਹੱਥਾਂ 'ਚ ਹੋਇਆ। ਸਿੱਖਾਂ ਨੇ ਵੀ ਕਾਊਂਟਰ ਜਦੋਂ ਲਾਹੌਰ ਦੇ ਉੱਤੇ ਹੋਏ ਔਰ ਦਰਾ ਖੈਬਰ ਤੱਕ ਗਏ, ਇੰਡਸ ਕ੍ਰਾਸ ਕੀਤਾ, ਪਿਸ਼ਾਵਰ ਔਰ ਕਬਾਇਲੀ ਇਲਾਕੇ ਜਿਹੜੇ ਨੇ ਇਹਨਾਂ ਨੂੰ ਜਿਹੜਾ ਉਹ ਆਪਣੇ ਰਾਜ ਦਾ ਹਿੱਸਾ ਬਣਾਇਆ। ਲੇਕਿਨ ਇਹਦੇ ਬਾਵਜੂਦ ਜਿਹੜੇ ਕਾਮਨ ਲੋਕ ਸੀ ਉਹਨਾਂ 'ਚ ਕਦੇ ਮਜ਼ਹਬੀ ਨਫ਼ਰਤ ਨਹੀਂ ਹੋਈ, ਕਿਉਂਕਿ ਫੌਜਾਂ ਸੀ, ਆਪਣੀਆਂ ਟੈਰੀਟਰੀਜ਼ ਵਧਾਉਣ ਦਾ ਯਤਨ ਸੀ। ਔਰ ਇਹੀ ਐਕਸਪਲੇਨ ਕਰਦਾ, ਅਦਰਵਾਈਜ਼ ਇਹ ਹੁੰਦਾ ਜੀ ਅਬਦਾਲੀ ਆਇਆ ਇੱਥੇ ਔਰ ਉਸ ਤੋਂ ਬਾਅਦ ਉਹਦਾ ਲੜਕਾ ਆਇਆ ਤੈਮੂਰ, ਫਿਰ ਸ਼ਾਹ ਜਮਾਨ, ਉੱਥੇ ਕਿਵੇਂ ਬਚ ਗਏ ਸਿੱਖ ਅਫਗਾਨਿਸਤਾਨ 'ਚ। ਕਿਉਂਕਿ ਜ਼ਾਹਰ ਹੈ ਕਿ ਵੀ ਜਦੋਂ ਫਿਰ ਜੇ ਇਸ ਲੈਵਲ ਦੀ ਨਫ਼ਰਤ ਹੋਏ, ਇਹਦਾ ਮਤਲਬ ਇਹ ਹੈ ਕਿ ਇੱਕ ਪਾਰਟ ਫਿਰ ਉਹ ਵੀ ਵਕਤ ਆਇਆ ਕਿ ਸਿੱਖ ਰਾਜ ਔਰ ਜਿਹੜੇ ਉਹਨਾਂ ਦੇ ਅਫਗਾਨਿਸਤਾਨ ਦਾ ਬਾਦਸ਼ਾਹ ਬਣਿਆ, ਉਹਨਾਂ ਦਾ ਦੋਸਤ ਮੁਹੰਮਦ ਸ਼ਾਇਦ ਉਹਨਾਂ ਦਾ ਨਾਮ ਹੈ, ਉਹਨਾਂ ਦੇ ਨਾਲ ਫਰੈਂਡਲੀ ਰਿਲੇਸ਼ਨਸ, ਲਾਹੌਰ ਦੇ ਵਿੱਚ ਉਹਨਾਂ ਦਾ ਐਂਬੈਸਡਰ, ਇੱਧਰ ਉਹਨਾਂ ਦਾ। ਫਿਰ ਜਦੋਂ ਮਹਾਰਾਣੀ ਜਿੰਦਾ ਉਹਨਾਂ ਨੂੰ 1846 'ਚ ਅੰਗਰੇਜ਼ ਫੜ ਕੇ ਜਲੀਲ ਕਰਦੇ ਨੇ, ਤੇ ਸਭ ਤੋਂ ਪਹਿਲਾਂ ਜਿਹੜਾ ਪ੍ਰੋਟੈਸਟ ਹੈ ਅਫਗਾਨਿਸਤਾਨ ਦਾ ਅਮੀਰ ਕਰਦਾ ਹੈ ਦੋਸਤ ਮੁਹੰਮਦ, ਕਿ ਵੀ ਇਹ ਕਿਸੇ ਕਰੀਡ ਔਰ ਕਿਸੇ ਕਲਾਸ ਦਾ ਇਹ ਨਹੀਂ ਹੈ ਕਿ ਤੁਸੀਂ ਇਵੇਂ ਕਰੋ। ਔਰ ਇਹੀ ਨਹੀਂ, ਹਾਲਾਂਕਿ ਅੰਗਰੇਜ਼ਾਂ ਨੇ ਉੱਥੇ ਫੋਰਨ ਪਾਲਿਸੀ ਆਪਣੇ ਹੱਥ ਰੱਖੀ ਸੀ, ਡਿਊਰੈਂਟ ਲਾਈਨ ਵੀ ਉਹਨਾਂ ਨੇ ਡਰਾ ਕੀਤੀ,
ਮਾਡਰਨ ਅਫਗਾਨਿਸਤਾਨ ਤਾਂ 1919 ਚ ਜਿਹੜਾ ਉਹਨਾਂ ਨੇ ਕੱਢਿਆ, ਫਿਰ ਵੀ ਫੋਰਨ ਪਾਲਿਸੀ ਇਹਨਾਂ ਦੇ ਕੰਟਰੋਲ ਸੀ। ਲੇਕਿਨ ਜੇ ਤੁਸੀਂ ਆਜ਼ਾਦੀ ਮੂਵਮੈਂਟ ਦੇਖੋ, ਰਸਤਾ ਇਹੀ ਸੀ, ਜਿਹੜੇ ਵੀ ਲੋਕ ਜਿਹੜੇ ਨੇ ਰਸ਼ੀਆ ਜਾਂ ਦੂਜੇ ਤੱਕ ਪਹੁੰਚਦੇ ਸੀ, ਉਹ ਕਾਬੁਲ, ਜਲਾਲਾਬਾਦ, ਦੂਜੇ ਉਹਨਾਂ ਦੇ ਵਿੱਚ ਗਦਰ ਪਾਰਟੀ ਦੇ ਊਧਮ ਸਿੰਘ ਕਸੇਲ ਔਰ ਸਾਰੇ ਸੁਭਾਸ਼ ਚੰਦਰ ਬੋਸ ਇਸੇ ਹੀ ਰਾਊਟ ਤੋਂ ਨਿਕਲ ਕੇ ਗਏ। ਸੋ ਮਤਲਬ ਇਹ ਹੈ ਕਿ ਅਫਗਾਨਾਂ ਜਿਹਦੇ ਬਾਵਜੂਦ ਕਿ ਉਹਨਾਂ ਦਾ ਆਪਣਾ ਮੁਲਕ ਦੇ ਉੱਤੇ ਵੀ ਅੰਗਰੇਜ਼ਾਂ ਦਾ ਛਾਪਾ ਰਿਹਾ ਔਰ ਫਿਰ ਦੂਜੇ ਬਾਦਸ਼ਾਹ ਆ ਗਏ ਔਰ ਆਪੋ ਆਪਣਾ ਸੀ, ਲੇਕਿਨ ਉਹਨਾਂ ਦੀ ਜਿਹੜੀ ਹੈ ਉਹ ਕੁਰਬਤ ਵੀ ਔਰ ਮੁਹੱਬਤ ਵੀ ਉਹ ਕਾਇਮ ਰਹੀ। ਔਰ ਜਿਵੇਂ ਡਾਕਟਰ ਗੰਡਾ ਸਿੰਘ, ਕਿਉਂਕਿ ਜਦੋਂ ਅੱਜ ਅਸੀਂ ਗੱਲ ਕਰ ਰਹੇ ਹਾਂ, ਬਹੁਤ ਸਾਰੇ ਭਾਰਤੀ ਮੀਡੀਆ 'ਚ ਵੀ ਖਬਰਾਂ ਲੱਗੀਆਂ ਨੇ, ਸਿੱਖ ਸ਼ਰਾਈਨਸ ਇਨ ਅਫਗਾਨਿਸਤਾਨ ਵਲਨਰੇਬਲ ਪੋਸਟ ਤਾਲਿਬਾਨ ਟੇਕ ਓਵਰ, ਔਰ ਉਹਦੇ 'ਚ ਜਦੋਂ ਮੈਂ ਹਿਸਟੋਰੀਕਲੀ ਡਾਕਟਰ ਗੰਡਾ ਸਿੰਘ ਹੋਰਾਂ ਨੇ ਇਹ ਲਿਖਿਆ 1952 'ਚ ਜਦੋਂ ਅਫਗਾਨਿਸਤਾਨ ਦੀ ਯਾਤਰਾ ਤੇ ਗਏ, ਉਹਨਾਂ ਨੇ ਕਿਹਾ ਕਿ ਵੀ 6-7 ਹਜ਼ਾਰ ਦੇ ਕਰੀਬ ਸਿੱਖ ਅਫਗਾਨਿਸਤਾਨ ਦੇ ਕਾਬਲ, ਕੰਧਾਰ, ਗਜ਼ਨੀ, ਜਲਾਲਾਬਾਦ ਵਰਗੇ ਸ਼ਹਿਰਾਂ 'ਚ ਰਹਿੰਦੇ ਨੇ, ਪਿੰਡਾਂ 'ਚ ਵੀ ਸਿੱਖ ਵਸਦੇ ਨੇ, ਇਹ ਸਾਰੇ ਅਫਗਾਨ ਹੀ ਨੇ ਔਰ ਇਹਨਾਂ ਨੂੰ ਹਰ ਤਰ੍ਹਾਂ ਦੀ ਮਜ਼ਹਬੀ ਆਜ਼ਾਦੀ, ਖਾਣ ਪੀਣ ਤੇ ਪੂਜਾ ਪਾਠ ਦੀ ਪੂਰੀ ਖੁੱਲ੍ਹ ਹੈ। ਸਕੂਲਾਂ ਦੇ ਵਿੱਚ ਐਜੂਕੇਸ਼ਨ ਮੁਫਤ, ਪਸ਼ਤੋ ਤੇ ਫਾਰਸੀ ਭਾਸ਼ਾਵਾਂ ਜਿਹੜੀਆਂ ਲੈਂਗੁਏਜਸ, ਪਸ਼ਤੋ ਔਰ ਫਾਰਸੀ ਇਹ ਲਾਜ਼ਮੀ ਜ਼ਬਾਨਾਂ ਨੇ ਔਰ 98% ਕਿਉਂਕਿ ਮੁਸਲਮਾਨ ਵਸੋਂ ਹੈ, ਸਕੂਲਾਂ 'ਚ ਇਸਲਾਮੀ ਐਜੂਕੇਸ਼ਨ ਦਿੱਤੀ ਜਾਂਦੀ ਹੈ। ਪਰ ਸਿੱਖ, ਹਿੰਦੂ ਜਾਂ ਯਹੂਦੀ ਜਿੱਥੇ ਰਹਿੰਦੇ ਨੇ ਉਹਨਾਂ ਨੂੰ ਉਹਨਾਂ ਦੇ ਮਜ਼ਹਬ ਦੀ ਸਿੱਖਿਆ ਦੇਣ ਲਈ ਵੀ ਉਸਤਾਦ ਰੱਖੇ ਜਾਂਦੇ ਨੇ। 1952 ਦੀ ਉਹ ਗੱਲ ਕਰ ਰਹੇ ਨੇ। ਫਿਰ ਉਹਨਾਂ ਨੇ ਕਿਹਾ ਵੀ ਜਿੱਥੇ ਕਿਤੇ ਵੀ ਸਿੱਖ ਜਾਂ ਸੇਵਕਾਂ ਦੀ ਵਸੋਂ ਹੈ, ਗੁਰਦੁਆਰੇ ਬਣੇ ਹੋਏ ਨੇ ਔਰ ਇਹ 1952 'ਚ ਉਹਨਾਂ ਕਿਹਾ ਕਿ ਕੰਧਾਰ 'ਚ 5 ਗੁਰਦੁਆਰੇ ਨੇ, ਕਾਬਲ 'ਚ 7 ਗੁਰਦੁਆਰੇ ਨੇ, ਗਜ਼ਨੀ, ਜਲਾਲਾਬਾਦ ਤੇ ਸੁਲਤਾਨਪੁਰ 'ਚ ਇੱਕ ਗੁਰਦੁਆਰਾ ਹੈ ਤੇ ਕੁਝ ਕੁ ਹੋਰ ਕਸਬਿਆਂ ਤੇ ਪਿੰਡਾਂ 'ਚ ਵੀ ਗੁਰਦੁਆਰੇ ਨੇ। ਇਹ ਮੇਨਲੀ ਉਹਨਾਂ ਨੇ ਵੱਡੇ ਸ਼ਹਿਰਾਂ ਦੇ ਹਿਸਟੋਰੀਕਲ। ਫਿਰ ਉਹਨਾਂ ਨੇ ਕਿਹਾ ਕਿ ਇੱਥੋਂ ਦੇ ਸਿੱਖ ਬੜੇ ਸਿਦਕ ਤੇ ਭਰੋਸੇ ਵਾਲੇ ਨੇ, ਰੋਜ਼ ਸਵੇਰੇ ਉੱਠ ਕੇ ਗੁਰਦੁਆਰੇ ਜਾਂਦੇ ਨੇ, ਸੰਗਤਾਂ ਪਿਆਰ ਨਾਲ ਜੁੜਦੀਆਂ ਨੇ, ਰੋਜ਼ਾਨਾ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਹੈ, ਗੁਰਪੁਰਬ ਬੜੀ ਸ਼ਰਧਾ ਨਾਲ ਮਨਾਏ ਜਾਂਦੇ ਨੇ, ਸਿੱਖ ਸਾਰੇ ਹੀ ਅੰਮ੍ਰਿਤਧਾਰੀ ਨੇ, ਕੋਈ ਇੱਕ ਵੀ ਬੁੱਢਾ, ਜਵਾਨ ਜਾਂ ਬੱਚਾ ਅੰਮ੍ਰਿਤ ਛਕਣ ਤੋਂ ਬਗੈਰ ਨਹੀਂ ਹੈ। ਫਿਰ ਉਹਨਾਂ ਨੇ ਇਹ ਕਿਹਾ ਕਿ 47 'ਚ ਭਾਵੇਂ ਇਹ ਅਫਵਾਹ ਉੱਠੀ ਕਿ ਇੱਥੇ ਵੀ ਵਾਇਲੈਂਸ ਹੋ ਸਕਦੀ ਹੈ, ਪਰ ਉਸ ਵੇਲੇ ਵੀ ਅਫਗਾਨਿਸਤਾਨ ਦੀ ਹਕੂਮਤ ਹਰਕਤ 'ਚ ਆਈ ਔਰ ਉਹਨਾਂ ਨੇ ਸਿੱਖਾਂ ਨੂੰ ਕਿਹਾ ਵੀ ਤੁਹਾਨੂੰ ਕੋਈ ਘਬਰਾਉਣ ਦੀ ਲੋੜ ਨਹੀਂ, ਇਹ ਤੁਹਾਡਾ ਮੁਲਕ ਹੈ, ਵਤਨ ਹੈ, ਤੁਸੀਂ ਇਵੇਂ ਹੀ ਰਹੋ। ਫਿਰ ਉਹਨਾਂ ਨੇ ਅੱਡ ਕੰਧਾਰ ਦੇ ਵਿੱਚ ਉਹਨਾਂ ਨੇ ਦਿੱਤਾ ਵੀ ਇਹਨੇ ਇੱਥੇ 2,500 ਸਿੱਖਾਂ ਔਰ ਹਿੰਦੂਆਂ ਦੀ ਜਿਹੜੀ ਆਬਾਦੀ ਹੈ, ਉਹਨਾਂ ਨੇ ਕਿਹਾ ਵੀ ਜਿਹੜੀਆਂ ਸਿੱਖ ਔਰਤਾਂ ਨੇ ਉਹ ਵੀ ਕਿਉਂਕਿ ਜਨਾਨੀਆਂ 'ਚ ਪਰਦੇ ਦਾ ਰਹਿਣ 'ਚ ਰਿਵਾਜ ਹੈ ਔਰ ਇਹ ਜਿਹੜੀਆਂ ਨੇ ਮੁਸਲਮਾਨ ਔਰਤਾਂ ਚਾਦਰ ਜ਼ਿਆਦਾ ਪਰਦਾ ਕਰਦੀਆਂ ਨੇ ਤੇ ਜਵਾਨ ਬੁਰਕਾ ਪਾਉਂਦੀਆਂ ਨੇ ਔਰ ਹਿੰਦੂ ਸਿੱਖਾਂ ਦੀਆਂ ਜਨਾਨੀਆਂ ਚਾਦਰ ਦਾ ਪਰਦਾ ਕਰਦੀਆਂ। ਇਹ ਇੱਕ ਕੌਮੀ ਰਿਵਾਜ ਹੈ। ਫਿਰ ਉਹਨਾਂ ਨੇ ਗੁਰਦੁਆਰਿਆਂ ਦਾ ਵੇਰਵਾ ਦਿੱਤਾ ਹੈ ਕਿ ਵੀ ਕੰਧਾਰ 'ਚ 5 ਗੁਰਦੁਆਰੇ ਨੇ ਇਸ ਵੇਲੇ, ਜਿਹਨੂੰ ਧਰਮਸ਼ਾਲਾ ਕਿਹਾ ਜਾਂਦਾ ਹੈ। ਕਾਬਲੀ ਬਾਜ਼ਾਰ 'ਚ ਹੈ ਇੱਕ ਸ਼ਿਕਾਰਪੁਰੀ ਬਾਜ਼ਾਰ 'ਚ ਹੈ, ਵੱਡੀ ਧਰਮਸਾਲ ਵੀ ਸ਼ਿਕਾਰਪੁਰੀ ਬਾਜ਼ਾਰ 'ਚ ਹੈ, ਮਸੰਦਾਂ ਦੀ ਧਰਮਸਾਲ ਕਾਬਲੀ ਦਰਵਾਜ਼ੇ 'ਚ ਹੈ। ਔਰ ਇਹ ਸਾਰੇ ਦੀ ਫਿਰ ਜਿਹੜੀ ਯੂਨੀਕ ਗੱਲ ਅਫਗਾਨਿਸਤਾਨ ਦੇ ਗੁਰਦੁਆਰਿਆਂ ਦੀ ਕਿ ਜਿਹੜੇ ਉਹਨਾਂ 'ਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ, ਕਿਉਂਕਿ ਹਰ ਗੁਰਦੁਆਰੇ ਦਾ ਮਤਲਬ ਹੀ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਜਿਹੜੀ ਕਿ ਰੱਬੀ ਕਲਾਮ ਹੈ, ਉਸ ਨੂੰ ਹਾਇਰ ਪਲੇਟਫਾਰਮ ਤੇ ਜਿਹਨੂੰ ਤਖਤ ਦੇ ਉੱਤੇ ਰੱਖਿਆ ਜਾਂਦਾ ਹੈ ਔਰ ਉਸ ਦੇ ਦੁਆਲੇ ਹੀ ਸੰਗਤ ਜੁੜਦੀ ਹੈ, ਰੱਬ ਦੀ ਸਿਫਤ ਸਲਾਹ ਹੁੰਦੀ ਹੈ ਔਰ ਉਹਦੇ 'ਚ ਹੱਥ ਲਿਖਤ ਕੈਲੀਗ੍ਰਾਫਿਕ ਜਿਹੜੇ ਸਰੂਪ ਹਿਸਟੋਰੀਕਲ ਉੱਥੇ ਜਿਹੜੇ ਸਦੀਆਂ ਤੋਂ ਨੇ ਉਹ ਮੌਜੂਦ ਨੇ। ਔਰ ਹੁਣ ਕਿਉਂਕਿ ਇਹ ਸਾਰੇ ਦਾ ਇਸ ਵੇਲੇ ਇਹ ਚੱਲ ਰਿਹਾ, ਹਾਲਾਂਕਿ ਕੱਲ੍ਹ ਗੱਲ ਕੀਤੀ ਸੀ ਕਿ ਜਲਾਲਾਬਾਦ ਜਾਂ ਕੁਝ ਗੁਰਦੁਆਰਿਆਂ 'ਚ ਤਾਂ ਕੁਝ ਸਿੱਖ ਜਿਹੜੇ ਨੇ ਉਹ ਰਹਿ ਗਏ ਨੇ, ਉਹਨਾਂ ਨੇ ਕਿਹਾ ਕਿ ਜੀ ਅਸੀਂ ਨਹੀਂ ਜਾਣਾ ਔਰ ਅਸੀਂ ਅਖੀਰ ਤੱਕ, ਅਦਰਵਾਈਜ਼ ਸਾਡਾ ਇਤਿਹਾਸ ਖਤਮ ਹੋ ਜਾਏਗਾ। ਅਸੀਂ ਹੋਪ ਕਰਦੇ ਹਾਂ ਕਿਉਂਕਿ ਅਜੇ ਤੱਕ ਤਾਲਿਬਾਨ ਨੇ, ਕਿਉਂਕਿ ਜਿਹੜਾ ਨਿਜ਼ਾਮ ਹਕੂਮਤੀ ਉਸ ਦਾ ਸਿਸਟਮ, ਉਹਨਾਂ ਦੇ ਕੀ ਹਕੂਕ ਨੇ, ਇਸ 'ਚੋਂ ਇਨਸਿਕਿਉਰਿਟੀ ਹੈ ਔਰ ਪੋਸੀਬਲ ਹੈ ਕਿ ਜਦੋਂ ਥੋੜ੍ਹਾ ਜਿਹਾ ਸੈਟਲ ਡਾਊਨ ਹੋਇਆ, ਜਿਹੜੇ ਖਾਸ ਤੌਰ 'ਤੇ ਇੰਡੀਆ ਸਿੱਖ ਗਏ ਨੇ ਉਹ ਜ਼ਰੂਰ ਵਾਪਸ ਵੀ ਮੁੜਨਗੇ। ਲੇਕਿਨ ਇਸ ਗੱਲ ਨੂੰ ਲੈ ਕੇ ਈਵਨ ਚੀਫ ਖਾਲਸਾ ਦੀਵਾਨ ਨੇ ਜਿਹੜਾ ਇਹ ਕਿਹਾ ਕਿ ਵੀ ਇਹ ਸਾਡਾ ਇਤਿਹਾਸ ਹੈ ਔਰ ਅਫਗਾਨਿਸਤਾਨ ਨਾਲ ਸਾਡਾ ਬਹੁਤ ਕੁਝ ਜੁੜਿਆ ਹੋਇਆ ਹੈ ਔਰ ਇਹ ਜਿਹੜੇ ਨੇ ਕਿਸੇ ਪੀਰੀਅਡ 'ਚ 40 ਦੇ ਕਰੀਬ ਗੁਰਦੁਆਰੇ ਇਹ ਸਾਰੇ 'ਚ ਨੇ ਔਰ ਇਹਨਾਂ ਦੀ ਹਿਫਾਜ਼ਤ ਜ਼ਰੂਰੀ ਹੈ। ਔਰ ਮੈਂ ਸਮਝਦਾ ਵੀ
ਜਿਹੜਾ ਇਹ ਆਉਣ ਵਾਲੇ ਪੀਰੀਅਡ 'ਚ ਅਸੀਂ ਵੀ ਆਪਣੇ ਲੈਵਲ ਦੇ ਉੱਤੇ ਕੋਈ ਨਾ ਕੋਈ ਯਤਨ ਤਾਂ ਹੋਏਗਾ, ਔਰ ਅਸੀਂ ਇਹੀ ਹੋਪ ਕਰਦੇ ਹਾਂ ਕਿ ਵੀ ਅਲਟੀਮੇਟਲੀ ਅਫਗਾਨ ਸਿੱਖ ਹਰ ਜਿਹੜਾ ਐਵਰੀ ਇੰਚ ਅਫਗਾਨ ਹੈ ਉਸ ਕਿਸਮ ਦਾ ਮਾਹੌਲ ਬਣੇ ਕਿ ਵੱਡੀ ਗਿਣਤੀ 'ਚ ਸਿੱਖ ਵਾਪਸ ਜਾ ਸਕਣ, ਗੁਰਦੁਆਰੇ ਵੀ ਮਹਿਫੂਜ਼ ਹੋਣਗੇ, ਔਰ ਇਹ ਜਿਹੜਾ ਸਾਡੇ ਲਈ ਵੀ ਸਾਡਾ ਇਤਿਹਾਸ ਉਵੇਂ ਹੀ ਜਿਵੇਂ ਪੰਜਾਬ ਦੀ ਧਰਤੀ ਦੇ ਨਾਲ ਸਿੱਖੀ ਦਾ ਇਤਿਹਾਸ ਹੈ, ਕਸ਼ਮੀਰ ਦੀ ਧਰਤੀ ਦੇ ਨਾਲ ਜੁੜਿਆ ਹੋਇਆ ਹੈ, ਅਫਗਾਨਿਸਤਾਨ ਨਾਲ ਵੀ ਜੁੜਿਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ ਆ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੇ ਦਿਨਾਂ ਵਿੱਚ ਇੱਕ ਪਿਕਚਰ ਕਾਫੀ ਵਾਇਰਲ ਹੋਈ ਜਿਸ ਵਿੱਚ ਇੱਕ ਈਸਾਈ ਪਾਦਰੀ ਸਿੱਖ ਬੱਚਿਆਂ ਦੇ ਮੱਥੇ ਨੂੰ ਕ੍ਰਾਸ ਨਾਲ ਟੱਚ ਕਰਕੇ ਪ੍ਰੇ ਕਰ ਰਿਹਾ ਹੈ। ਕੀ ਸੱਚਮੁੱਚ ਪੰਜਾਬ ਵਿੱਚ ਕ੍ਰਿਸਚੀਅਨਸ ਵੱਲੋਂ ਸਿੱਖਾਂ ਨੂੰ ਕਨਵਰਟ ਕੀਤਾ ਜਾ ਰਿਹਾ ਹੈ ਜਾਂ ਇਹ RSS ਦੀ ਖਤਰਨਾਕ ਖੇਡ ਦਾ ਹਿੱਸਾ ਹੈ? ਕਿਉਂਕਿ ਇਸ ਪਿਕਚਰ ਵਿੱਚ ਕਿਸੇ ਸਮੇਂ ਅਤੇ ਅਸਥਾਨ ਦਾ ਕੋਈ ਵੀ ਜ਼ਿਕਰ ਨਹੀਂ ਕੀਤਾ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਇਸ ਵੇਲੇ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਸਿੱਖ ਕੌਮ ਦੇ ਖਿਲਾਫ ਟੋਟਲ ਵਾਰ, ਆਲ ਆਊਟ ਵਾਰ, ਔਰ ਉਹਦੇ 'ਚ ਕੱਲਾ ਜੈਨੋਸਾਈਡ ਫਿਜ਼ੀਕਲ ਤੱਕ ਮਹਿਦੂਦ ਨਹੀਂ ਹੁੰਦਾ। ਹੁਣ ਤਾਂ ਅਸੀਂ ਸਟੈਟਿਸਟੀਕਲ ਵੀ ਦੇਖਦੇ ਹਾਂ, ਹਿਸਟੋਰੀਕਲੀ ਵੀ, ਡੈਮੋਗ੍ਰਾਫੀ ਚੇਂਜ ਕਰ ਦੇਣਾ, ਜਾਂ ਇਕਨੋਮਿਕਲ ਜੈਨੋਸਾਈਡ ਜਿਹੜਾ ਵੱਡਾ ਹਿੱਸਾ ਹੁੰਦਾ ਵੀ ਤੁਸੀਂ ਡਿਪਰਾਈਵ ਕਰ ਦਿਓ ਇੰਪਲੋਇਮੈਂਟ ਓਪਰਚੁਨਿਟੀਜ਼, ਔਰ ਉਹਨਾਂ ਦੇ ਨੂੰ ਜਿਹੜਾ ਇਸ ਪਾਸੇ ਕਰ ਦਿਓ ਵੀ ਉਹਨਾਂ ਦੇ ਕੋਲ ਸਰਵਾਈਵਲ ਨਾ ਹੋਏ ਔਰ ਉਹ ਮਾਈਗ੍ਰੇਟ ਕਰਨ। ਉਹ ਦੋਨੋਂ ਇਕਨੋਮਿਕਲ ਜੈਨੋਸਾਈਡ ਔਰ ਜਿਹੜਾ ਉਹ ਡੈਮੋਗ੍ਰਾਫਿਕ ਚੇਂਜ ਉਹ ਜੁੜ ਜਾਂਦੀਆਂ ਨੇ। ਪਰ ਇੱਕ ਪਾਰਟ ਜਿਹੜਾ ਇੱਕ ਪਾਸੇ ਅਸੀਂ ਦੇਖਦੇ ਹਾਂ ਕਿ ਕਿਵੇਂ ਬੜੇ ਸਿਸਟਮੈਟਿਕ ਤਰੀਕੇ ਨਾਲ ਸਿੱਖ ਹਿਸਟੋਰੀਕਲ ਗੁਰਦੁਆਰਿਆਂ ਨੂੰ, ਜਿਨ੍ਹਾਂ ਦੇ ਵਿੱਚ ਅਸੀਂ ਗੁਰਦੁਆਰਾ ਗਿਆਨ ਗੋਦੜੀ ਗੁਰੂ ਨਾਨਕ ਸਾਹਿਬ ਦਾ ਹਰਿਦੁਆਰ 'ਚ ਜ਼ਿਕਰ ਕਰਦੇ ਹਾਂ, ਗੁਰਦੁਆਰਾ ਡੋਂਗਮਾਰ ਸਿੱਕਮ ਦੇ ਵਿੱਚ, ਔਰ ਇਸੇ ਤਰ੍ਹਾਂ ਮੰਗੂ ਮੱਠ ਜਗਨਨਾਥਪੁਰੀ ਉੜੀਸਾ 'ਚ, ਔਰ ਅੱਜ ਇੱਕ ਖਬਰ ਈਵਨ ਕਸ਼ਮੀਰ ਦੇ ਹਵਾਲੇ ਨਾਲ ਵੀ ਬੜੀ ਡੀਟੇਲ ਦੇ ਵਿੱਚ ਸੀ ਕਿ ਬਈ ਇਹਨੂੰ ਅਸੀਂ ਫਿਰ ਵੀ ਡਿਸਕਸ ਕਰਾਂਗੇ ਕਿ ਕਸ਼ਮੀਰ 'ਚ ਸਿੱਖਾਂ ਦੇ ਧਾਰਮਿਕ ਸਥਾਨਾਂ ਤੇ ਹਿੰਦੂਵਾਦੀਆਂ ਦੇ ਕਬਜ਼ੇ ਪਰ ਸਿੱਖ ਚੁੱਪ ਕਿਉਂ। ਇਹ ਮਟਨ ਸਾਹਿਬ ਜਿਸ ਨੂੰ ਸਿੱਖ ਕਹਿੰਦੇ ਨੇ, ਉਹ ਕਿਵੇਂ ਉਹਨੂੰ ਉਹਨਾਂ ਨੇ ਮੰਦਿਰ 'ਚ ਕਨਵਰਟ ਕਰਕੇ ਸੁਪਰੀਮ ਕੋਰਟ 'ਚੋਂ ਵੀ ਫੈਸਲਾ ਇਸ ਹੱਕ 'ਚ ਲੈ ਲਿਆ, ਔਰ ਇਸ ਦੇ ਉੱਤੇ ਬੀਬੀ ਸਰਬਜੀਤ ਕੌਰ ਉਹਨਾਂ ਦੀ ਲਿਖਤ ਹੈ। ਇਹਨੂੰ ਅਸੀਂ ਹੋਰ ਮੈਂ ਥੋੜੀ ਰਿਸਰਚ ਕਰਨਾ ਚਾਹਾਂਗਾ, ਫਿਰ ਇਸ ਦਾ ਅਸੀਂ ਡਿਸਕਸ ਵੀ ਕਰਾਂਗੇ। ਪਰ ਉਹਨਾਂ ਨੂੰ ਇਹ ਲੱਗਦਾ ਰਿਹਾ ਕਿ ਵੀ ਪਹਿਲਾਂ ਤਾਂ ਸਿੱਖਾਂ ਨੂੰ ਉਹਨਾਂ ਨੇ ਮੁਸਲਮਾਨਾਂ ਦੇ ਅਗੇਂਸਟ 47 ਤੋਂ ਬਾਅਦ ਜਿਸ ਕਿਸਮ ਦਾ ਮਾਹੌਲ ਬਣਾਇਆ ਔਰ ਕਿ ਭੁਗਤਾਇਆ ਜਾਏ, ਕਸ਼ਮੀਰ ਦੇ ਮੁੱਦੇ ਤੇ ਜਿਹੜੀ ਇੱਕ ਅੰਡਰਸਟੈਂਡਿੰਗ ਕ੍ਰੀਏਟ ਹੋਈ ਉਹਨੂੰ ਡਿਸਟਰੋਏ ਕਰਨ ਲਈ ਅਸੀਂ ਦੇਖਦੇ ਹਾਂ ਕਿ ਕਿਵੇਂ ਕੁਝ ਘਟਨਾਵਾਂ ਜਿਹੜੀਆਂ ਇੱਕ ਸਾਂਝੀ ਥਾਂ ਤੇ ਵਾਪਰਦੀਆਂ ਨੇ ਉਹਨਾਂ ਨੂੰ ਕੀ ਰੰਗਤ ਦਿੱਤੀ ਗਈ ਔਰ ਉਹਦਾ ਕੀ ਮੁੜ ਕੇ
ਕਿਵੇਂ ਉਹ ਬਿਲਕੁਲ ਜਿਹੜਾ ਉਹ ਸੋਡੇ ਦੀ ਝੱਗ ਵਾਂਗ ਬਹਿਣ ਵਾਲੀ ਗੱਲ ਵੀ ਹੁੰਦੀ ਹੈ, ਲੇਕਿਨ ਉਨਾ ਕੁ ਨਫ਼ਰਤ ਫੈਲਾ ਕੇ ਉਹਨਾਂ ਨੇ ਇਸ ਕਿਸਮ ਦਾ, ਇਹੀ ਗੱਲ ਅਸੀਂ ਹੁਣ ਤਾਲਿਬਾਨ ਦੇ ਹਵਾਲੇ ਨਾਲ ਵੀ ਦੇਖਦੇ ਹਾਂ ਕਿ ਕਿਵੇਂ ਇੱਕ ਪੂਰਾ ਵਨ ਸਾਈਡਡ ਪ੍ਰੋਪੇਗੈਂਡਾ ਚੱਲ ਰਿਹਾ ਹੈ। ਔਰ ਜਿਹੜੇ ਲੋਕ ਥੋੜੇ ਬਹੁਤ ਤਾਰੀਫ ਕਰਦੇ ਨੇ ਬਹਾਦਰੀ ਦੀ ਕਿ ਦੇਖੋ ਜੀ ਇਹ ਉਹਨਾਂ ਨੂੰ ਕਿ ਜੀ ਇਹ ਵੀ ਜਿਹੜੇ ਨੇ ਰਲੇ ਹੋਏ ਨੇ ਇਹ ਉਹ, ਲੇਕਿਨ ਇਸ ਸਾਰੇ ਐਂਗਲ 'ਚ ਜਦੋਂ ਇਹ ਚੱਲ ਰਿਹਾ ਹੈ, ਇੱਕ ਪਾਸੇ ਗੁਰਦੁਆਰਿਆਂ ਤੇ ਕਬਜ਼ੇ ਦੀ ਲਾਈਨ ਬਰਾਬਰ ਹੈ। ਜੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਅੱਜ ਨਤੀਜਿਆਂ ਨੂੰ ਲੈ ਕੇ ਬਹੁਤ ਸਾਰੇ ਪੁੱਠੇ ਸਿੱਧੇ ਜੰਪ ਕਰ ਰਹੇ ਨੇ। ਪਹਿਲਾਂ ਇਹ ਦੇਖੋ ਕਿ ਵੀ ਕੁੱਲ ਜਿੰਨੀਆਂ ਕੁ ਵੋਟਾਂ ਬਣਦੀਆਂ ਨੇ ਉਹਨਾਂ 'ਚ ਵੀ ਸਿਰਫ 32-33% ਵੋਟਿੰਗ ਹੁੰਦੀ ਹੈ। ਔਰ ਇਹ ਪਹਿਲੇ ਦਿਨ ਤੋਂ ਹੀ ਜਦੋਂ ਇਹ ਚੱਲ ਰਿਹਾ ਸੀ ਮੈਂ ਕਿਹਾ ਮਨਜਿੰਦਰ ਸਿਰਸੇ ਨੇ ਹਿੰਦੂ ਤਵੀਆਂ ਦੀ ਇੰਨੀ ਖਿਦਮਤ ਕਰ ਦਿੱਤੀ ਹੈ ਕਿ ਉਹਨੂੰ ਉਹ ਆਊਟ ਆਫ ਪਾਵਰ ਨਹੀਂ ਹੋਣ ਦੇਣਗੇ, ਨੋ ਮੈਟਰ ਉਹ ਕੀ ਕਰਨ। ਉਹਨਾਂ ਨੇ ਤੁਸੀਂ ਟਾਈਮਿੰਗ ਦੇਖੋ ਕਿ ਕਿਸ ਕਿਸਮ ਦੀ ਚੁਣੀ ਰੱਖੜੀ ਦਾ ਦਿਨ, ਕਿਉਂਕਿ ਬਹੁਤ ਸਾਰੇ ਜਿਹੜੇ ਨੇ ਉਹ ਦਿਨ ਉੱਥੇ ਰਹਿੰਦੇ ਆ ਲੋਕ, ਬਾਜ਼ਾਰ ਦੂਜੇ ਤੀਜੇ, ਉਹ ਵੋਟਾਂ ਵਾਲਾ ਮਾਹੌਲ ਹੀ ਨਹੀਂ ਹੁੰਦਾ। ਫਿਰ ਜਿਸ ਅੰਦਾਜ਼ 'ਚ ਉਹਨਾਂ ਨੇ ਜੇ 36-37% ਸਿੱਖ ਵੋਟ ਪਾਉਣ ਨਿਕਲਦੇ ਨੇ, ਔਰ ਜਿਹੜਾ ਇਹਦਾ ਮਤਲਬ ਇਹ ਹੈ ਵੀ ਆਲਰੇਡੀ ਜਿਹੜਾ ਹੈ ਉਹ ਮੈਜੋਰਿਟੀ ਕੀ 2/3 ਦੇ ਨੇੜੇ ਉਹਨਾਂ ਦੀ ਇਹ ਨਹੀਂ ਹੈ ਵੀ ਦਿਲਚਸਪੀ ਹੈ, ਉਹਨਾਂ ਨੂੰ ਪਤਾ ਹੈ ਵੀ ਰਿਜ਼ਲਟ ਕੀ ਹੋਣਾ, ਕਿ ਇਹ ਤਾਂ ਇਨ ਦਾ ਐਂਡ ਇਵੇਂ ਹੀ ਹੋਣਾ। ਔਰ ਉਹੀ ਗੱਲ ਹੋਈ ਕਿ ਜੀ ਬਾਦਲ ਦਾ ਜਿੱਤ ਗਿਆ, ਮੈਜੋਰਿਟੀ ਇੰਨੀਆਂ 68 ਚੋਂ ਇੰਨੀਆਂ ਉਹਨੂੰ ਮਿਲ ਗਈਆਂ, ਸਿਰਸਾ ਹਾਰ ਗਿਆ ਆਪਣੀ ਸੀਟ। ਪਰ ਨਾਲ ਦੀ ਨਾਲ ਸੁਖਬੀਰ ਬਾਦਲ ਨੇ ਕਿਹਾ ਜੀ ਮੈਂ ਉਹ ਜਿਹੜਾ ਨੋਮੀਨੇਟਿੰਗ ਕੋਟਾ ਹੈ ਉਹਨੂੰ ਬਣਾ ਰਿਹਾ। ਮਤਲਬ ਇਹ ਹੈ ਕਿ ਇਹ ਦੱਸਣ ਲਈ ਕਿ ਇਲੈਕਸ਼ਨ ਫੇਅਰ ਹੋਈ, ਉਹਨੂੰ ਹਰਾਣਾ ਵੀ ਜ਼ਰੂਰੀ ਸੀ, ਅਦਰਵਾਈਜ਼ ਤਾਂ ਹੁਣ ਸਾਡੇ ਜਿਹੜੇ ਰਿਪੋਰਟਰ ਜਾਂ ਉੱਥੇ ਨੇ ਉਹ ਕਹਿੰਦੇ ਨੇ ਉਹ ਤੋਂ ਬੈਲਟਸ ਉਹ ਬਾਕਸ ਹੀ ਚੁੱਕ ਲਿਆ ਉਹਨਾਂ ਨੇ ਔਰ ਨਵੇਂ ਰੱਖਤੇ ਜਿਵੇਂ ਉਹਨਾਂ ਨੇ, ਕਿਉਂਕਿ ਅਖੀਰਲੀ ਸਟੇਜ ਤੇ ਵੀ ਔਰ ਇਹ 40 ਅੰਡਰਸਟੈਂਡਿੰਗ ਨਾਲ ਰਹੇ ਨੇ। ਸੋ ਦਿੱਲੀ ਕਮੇਟੀ ਤੇ ਕਬਜ਼ਾ ਕਰਵਾਉਣ ਤੋਂ ਬਾਅਦ ਜ਼ਾਹਰ ਹੈ ਸ਼੍ਰੋਮਣੀ ਕਮੇਟੀ ਚੋਣਾਂ ਨੂੰ ਵੀ ਲੈ ਕੇ ਕਈ ਸਾਡੇ ਬੜੇ ਹੋਪਫੁਲ ਹੁੰਦੇ ਨੇ ਜੀ ਹੁਣ ਬਾਦਲਾਂ ਦਾ ਥੱਲਾ ਕੁਝ ਨਹੀਂ ਹੈ, ਇਹ ਸਾਰੇ ਏਜੰਸੀਆਂ ਦੀ ਖੇਡ ਹੈ, ਉਹਨਾਂ ਦੇ ਨਾਲ ਲੱਗੇ ਹੋਏ ਨੇ। ਪਰ ਹੁਣ ਇੱਕ ਪਾਸੇ ਮੁਸਲਮਾਨ ਫੈਕਟਰ ਤਾਲਿਬਾਨ ਦੇ ਹਵਾਲੇ ਨਾਲ ਖੜਾ ਕੀਤਾ ਹੈ, ਇੱਕ ਪਾਸੇ ਇਨਰ ਪਾਰਟ। ਫਿਰ ਅਸੀਂ ਦੇਖਦੇ ਹਾਂ ਕਿ ਵਿਦਨ ਸੋਸ਼ਲ ਮੀਡੀਆ ਤੇ ਇਸ ਕਿਸਮ ਦੀਆਂ ਘਟਨਾਵਾਂ ਕਿ ਜੀ ਇੱਕ ਜਿਹੜਾ ਉਹ ਢੱਡਰੀਆਂ ਦਾ ਚੇਲਾ ਸੀ ਉਹ ਲਾਈਵ ਹੋ ਕੇ ਕੇਸ ਕਤਲ ਕਰ ਰਿਹਾ, ਉਹਨੂੰ ਇੰਨਾ ਜਿਹੜਾ ਉਹ ਨੈਗੇਟਿਵਿਟੀ ਉਸ ਦੇ ਦੁਆਲੇ ਜਿਹੜੀ ਹੁੰਦੀ ਔਰ ਤੁਸੀਂ ਉਹ ਦੇਖ ਨਹੀਂ ਸਕਦੇ ਤੁਸੀਂ ਉਹਨੂੰ ਕਿ ਬਈ ਉਹ ਕਿਵੇਂ ਕਿਵੇਂ ਪ੍ਰੋਜੈਕਟ ਕੀਤਾ ਜਾ ਰਿਹਾ। ਹੁਣ ਆਲ ਆਫ ਅ ਸਡਨ ਇੱਕ 2 ਦਿਨ ਪਹਿਲਾਂ ਪਿਕਚਰ ਕਿ ਇੱਕ ਕ੍ਰਿਸਚੀਅਨ ਪਾਦਰੀ ਪੈਸਟਰ ਜਿਹਨੂੰ ਕਹਿੰਦੇ ਨੇ ਕਿ ਵੀ ਉਹ ਸਿੱਖ ਬੱਚੇ ਨੇ, 2 ਉਹਨਾਂ ਦੇ ਪਟਕੇ ਬੰਨੇ ਹੋਏ ਨੇ, ਹੱਥ ਵੀ ਕੜਾ ਪਾਇਆ ਹੋਇਆ, ਉਹ ਕ੍ਰਾਸ ਉਹਨਾਂ ਦੇ ਮੱਥੇ ਨਾਲ ਲਾ ਕੇ। ਹੁਣ ਉਹਦੇ 'ਚ ਕੋਈ ਸਮਾਂ ਸਥਾਨ ਨਹੀਂ ਹੈ ਕਿ ਕਿੱਥੇ ਹੈ, ਇਹ ਕੌਣ ਹੈ, ਕੀ ਹੈ। ਔਰ ਇਸ ਦੇ ਉੱਤੇ ਈਵਨ ਸਾਡੇ ਭੈਣ ਜੀ ਕਿਰਨਜੀਤ ਕੌਰ ਜਿਹੜੇ ਬਹੁਤ ਉਹਨਾਂ ਦਾ ਵਾਈਜ਼ਰ ਆਬਜ਼ਰਵੇਸ਼ਨ ਹੁੰਦੀ ਹੈ, ਉਹ ਸਾਨੂੰ ਲਿਖਦੇ ਰਹਿੰਦੇ ਨੇ ਅਕਸਰ, ਉਹਨਾਂ ਦੀ ਇੱਕ ਲਿਖਤ ਦੇ ਵਿੱਚ ਹੀ ਮੈਂ ਜਿਹੜਾ ਇਸ ਸਵਾਲ ਦਾ ਜਵਾਬ ਦੇ ਦਿੰਦੇ ਜਿਹੜਾ ਕਿ ਅਸੀਂ ਇਸ ਸੈਗਮੈਂਟ ਦੇ ਵਿੱਚ ਪੁੱਛਿਆ ਕਿ ਕੀ ਭਾਈ ਇਹਦੇ ਪਿੱਛੇ ਕੀ ਹੋ ਸਕਦਾ ਹੈ। ਇਹ ਨਹੀਂ ਹੈ ਵੀ ਕਨਵਰਜਨਸ ਹੋ ਨਹੀਂ ਰਹੀਆਂ ਜਾਂ ਇਹ ਕਰਦੇ ਨਹੀਂ ਨੇ ਔਰ ਉਹਦੇ 'ਚ, ਲੇਕਿਨ ਜਿਸ ਪਾਰਟ ਨੂੰ ਹੁਣ ਮੁਸਲਮਾਨਾਂ ਨੂੰ ਤਾਂ ਉਹਨਾਂ ਨੇ ਡਾਇਰੈਕਟ ਖੁਦ ਟਾਰਗੇਟ ਬੀਜੇਪੀ ਜਾਂ ਹਿੰਦੂ ਤਵੀਆਂ ਨੇ ਕੀਤਾ ਹੋਇਆ, ਉਹ ਚਾਹੁੰਦੇ ਨੇ ਕਿ ਵੀ, ਔਰ ਪੰਜਾਬ 'ਚ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਸਿੱਖਾਂ ਨੂੰ ਮਲੇਰਕੋਟਲੇ ਵਿਚਲੇ ਜਿਹੜੇ ਮੁਸਲਮਾਨ ਨੇ ਉਹਨਾਂ ਦੇ ਖਿਲਾਫ ਭੜਕਾਇਆ ਜਾਏ, ਇੱਦਾਂ ਦੀਆਂ ਹਰਕਤਾਂ ਵੀ ਕਰਵਾਈਆਂ, ਪਰ ਉਹ ਸੌਦਾ ਵਿਕਿਆ ਨਹੀਂ। ਹੁਣ ਉਹਨਾਂ ਨੂੰ ਲੱਗਦਾ ਵੀ ਇਹਨਾਂ ਨੂੰ ਈਸਾਈਆਂ ਦੇ ਮਗਰ ਪਾਓ, ਕਿਉਂਕਿ ਈਸਾਈ ਵੀ ਉਵੇਂ ਹੀ ਟਾਰਗੇਟ ਤੇ ਨੇ ਉਹਨਾਂ ਦੇ ਜਿਵੇਂ ਮੁਸਲਮਾਨ ਨੇ, ਲੇਕਿਨ ਉਹਨਾਂ ਨੇ ਕਿਹਾ ਜੀ 1 ਐਟ ਏ ਟਾਈਮ, ਨਾਲੇ ਉਹ ਤਾਂ ਵੈਸੇ ਹੀ ਬਹੁਤ ਸਾਰੇ ਜਿਹੜੇ ਨੇ ਉਹ ਇਹਨਾਂ ਦੀ ਘਬਰਾਹਟ 'ਚ ਰਹਿੰਦੇ ਨੇ। ਔਰ ਇਹ ਜਿਹੜੀ ਇਸ ਦੇ ਉੱਤੇ ਭੈਣ ਜੀ ਕਰਨਜੀਤ ਕੌਰ ਹੋਰਾਂ ਦਾ ਰਾਈਟ ਅਪ ਹੈ, ਉਹਨਾਂ ਨੇ ਕਿਹਾ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਜਦੋਂ ਮੈਂ ਇਹ ਤਸਵੀਰ ਦੇਖੀ ਤੇ ਮੇਰਾ ਵੀ ਪਹਿਲਾ ਰਿਐਕਸ਼ਨ ਗੁੱਸੇ ਭਰਿਆ ਸੀ। ਦਰਸ਼ਕ ਦੇਖ ਸਕਦੇ ਨੇ ਕਿ ਸਾਡੀਆਂ ਸਿੱਖ ਸੰਸਥਾਵਾਂ ਸਿੱਖੀ ਨੂੰ ਬਚਾਉਣ ਲਈ ਕਿਉਂ ਕੁਝ ਨਹੀਂ ਕਰ ਰਹੀਆਂ। ਸਾਡੇ ਆਪਣੇ ਦੇਸ਼ ਪੰਜਾਬ ਵਿੱਚ ਉਹਨਾਂ ਦੇ ਨੱਕ ਥੱਲੇ ਸਾਰਾ ਕੁਝ ਹੋ ਰਿਹਾ। ਫਿਰ ਠੰਡੇ ਦਿਮਾਗ ਨਾਲ ਸੋਚਣਾ ਸ਼ੁਰੂ ਕੀਤਾ ਕਿ ਉੱਥੇ ਤਾਂ RSS ਦਾ ਕਬਜ਼ਾ ਹੈ, ਨਾਲੇ ਪੰਜਾਬ ਦੇ ਅੱਧੇ ਤੋਂ ਵੱਧ ਸਿੱਖ ਬੱਚਿਆਂ ਦੇ ਕੇਸ ਕਤਲ ਕੀਤੇ ਹੋਏ ਨੇ। ਕੀ ਕਿਸੇ ਘੋਣ-ਮੋਣ ਬੰਦੇ ਦੇ ਈਸਾਈ ਧਰਮ ਵਿੱਚ ਜਾਂਦੇ ਦੀ ਤਸਵੀਰ ਨੇ ਵੀ ਮੇਰੇ ਮਨ ਤੇ ਇੰਨਾ ਜ਼ਿਆਦਾ ਅਸਰ ਕਰਨਾ ਸੀ? ਜ਼ਾਹਰ ਹੈ ਕਿ ਨਹੀਂ ਹੁੰਦਾ। ਫਿਰ ਕਰਨਾ ਤਾਂ ਸੀ ਪਰ ਸ਼ਾਇਦ ਇੰਨਾ ਨਹੀਂ। ਜਿਹੜੇ ਬੱਚਿਆਂ ਨੇ ਪਟਕੇ ਬੰਨੇ ਨੇ ਉਹਨਾਂ ਦੇ ਮਾਪਿਆਂ ਦੇ ਮਨ ਵਿੱਚ ਸਿੱਖੀ ਲਈ ਕੋਈ ਤਾਂ ਆਸਥਾ ਹੋਵੇਗੀ ਕਿ ਨਹੀਂ, ਤਾਂ ਹੀ ਕੇਸ ਰੱਖੇ ਹੋਏ ਨੇ।
ਜੇ ਧਰਮ ਬਦਲਣਾ ਹੀ ਸੀ ਤਾਂ ਪਹਿਲਾਂ ਕੇਸ ਕਿਉਂ ਨਹੀਂ ਕੱਟੇ? ਬਿਲਕੁਲ ਈਸਾਈ ਲੋਕਾਂ ਨੂੰ ਲਾਲਚ ਦੇ ਕੇ ਧਰਮ ਬਦਲਾਉਂਦੇ ਨੇ। ਮੈਨੂੰ ਇਹ ਬੱਚੇ ਕਿਸੇ ਗਰੀਬ ਘਰ ਦੇ ਵੀ ਨਹੀਂ ਲੱਗ ਰਹੇ, ਬੜੇ ਐਲੀਗੈਂਟਲੀ ਡਰੈਸਡ ਨੇ। ਸੋ ਇਸ ਸਭ ਦੇ ਪਿੱਛੇ ਕਿਹੜੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਨੇ? ਕੌਣ ਹੋ ਸਕਦਾ ਇਹਨਾਂ ਦੇ ਬਿਹਾਈਂਡ? ਕਿਉਂ ਪਿਛਲੇ ਕੁਝ ਕੁ ਦਿਨਾਂ ਤੋਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਕਿਹੜੇ ਐਸੇ ਮੁੱਦੇ ਨੇ ਜਿਨ੍ਹਾਂ ਵੱਲੋਂ ਸਾਡਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਕਦੇ ਕੋਈ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਕੇਸ ਕਤਲ ਕਰਦਾ ਹੈ ਤੇ ਕਦੇ ਮਾਨ ਬੇਈਮਾਨ ਇੱਕ ਚਿਲਮਾ ਪੀਣੇ ਨੂੰ ਗੁਰੂ ਸਾਹਿਬ ਦੀ ਵੰਸ਼ ਵਿੱਚੋਂ ਦੱਸਦਾ ਹੈ। ਤੇ ਅੱਜ ਇਹ ਤਸਵੀਰ ਸਾਹਮਣੇ ਆਈ ਹੈ, ਹੁਣ ਗੁਰਦਾਸ ਮਾਨ ਨੇ ਉਹ ਪੀਣ ਵਾਲੇ ਹੁੱਕਾ ਔਰ ਖੁਦ ਵੀ ਮੇਰੇ ਖਿਆਲ ਹੈ ਬੀੜੀਆਂ ਪੀਂਦਾ ਹੈ, ਉਹਦੇ ਲਾਡੀ ਸ਼ਾਹ, ਉਹਨੂੰ ਗੁਰੂ ਅਮਰਦਾਸ ਜੀ ਦੀ ਭੱਲਾ ਭੱਲੇ ਅਮਰਦਾਸ ਗੁਣ ਤੇਰੇ, ਉਹ ਸਾਰੇ ਜਿਹੜੇ ਪ੍ਰਿਥੀ ਚੰਦੀਏ ਰਾਮ ਰਾਈਏ ਧੀਰ ਮਲੀਏ, ਇਹ ਵੀ ਤਾਂ ਬੇਦੀ ਸੋਢੀ ਗੁਰੂ ਸਾਹਿਬ ਦੇ ਆਪਣੇ ਵੰਸ਼ਜ ਜੀ ਸੀ। ਕਿੱਥੋਂ ਇਹ ਜਿਹੜਾ ਚਿਲਮਾ ਪੀਣ ਵਾਲਾ ਔਰ ਵਿਗੜਿਆ ਨਸ਼ੇੜੀ ਲਾਡੀ ਸ਼ਾਹ ਜਿਹੜਾ ਉਹ ਗੁਰੂ ਅਮਰਦਾਸ ਦਾ ਅੰਸ਼ਵੰਸ਼ ਹੋ ਗਿਆ? ਸੋ ਉਹਦੇ ਵੱਲ ਉਹਨਾਂ ਨੇ ਇਸ਼ਾਰਾ ਕੀਤਾ ਤੇ ਅੱਜ ਉਹਨਾਂ ਨੇ ਕਿਹਾ ਕਿ ਕਦੇ ਕੋਈ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਕੇਸ ਕਤਲ ਕਰਦਾ, ਕਦੇ ਮਾਨ ਬੇਈਮਾਨ, ਬਿਲਕੁਲ ਠੀਕ ਲਫ਼ਜ਼ ਕਿਹਾ, ਇੱਕ ਚਿਲਮਾ ਪੀਣੇ ਨੂੰ ਗੁਰੂ ਸਾਹਿਬ ਦੇ ਵੰਸ਼ ਤੋਂ ਦੱਸਦਾ ਹੈ। ਤੇ ਅੱਜ ਇਹ ਤਸਵੀਰ ਸਾਹਮਣੇ ਆਈ ਹੈ। ਕੌਣ ਹੈ ਇਹਨਾਂ ਦਾ ਮਾਸਟਰਮਾਈਂਡ? ਇਸ ਗੱਲ ਦੀ ਤਹਿ ਤੱਕ ਜਾਣ ਦੀ ਲੋੜ ਹੈ। ਔਰ ਅਖੀਰ ਚ ਉਹਨਾਂ ਨੇ ਉਹਦਾ ਹੀ ਜਵਾਬ ਦੇ ਦਿੱਤਾ, ਆਈ ਐਮ ਸ਼ੋਰ ਦਾ ਟ੍ਰੇਲ ਆਫ ਬਲੱਡ ਵਿਲ ਲੀਡ ਅਸ ਟੂ RSS ਬਿਹਾਈਂਡ ਆਲ ਦਿਸ। ਕਿ ਵੀ ਜੇ ਤੁਸੀਂ ਟ੍ਰੇਲ ਆਫ ਬਲੱਡ ਦੇਖੋ ਕਿ ਕਿੱਥੋਂ ਆਇਆ ਕਾਤਲ, ਤੇ ਉਹ RSS ਦੇ ਨਾਗਪੁਰ ਦਫ਼ਤਰ 'ਚ ਹੀ ਜਾਏਗਾ। ਔਰ ਇਹ ਮੈਂ ਸਮਝਦਾ ਵੀ ਭੈਣ ਜੀ ਕਰਨਜੀਤ ਕੌਰ ਹੋਰਾਂ ਨੇ ਮੈਨੂੰ ਵੀ ਇਹ ਦੋਵੇਂ ਹੀ ਘਟਨਾਵਾਂ ਬਾਦਰ ਕਰ ਰਹੀਆਂ ਸੀ ਔਰ ਮੈਂ ਡਿਸਕਸ ਵੀ ਨਹੀਂ ਸੀ ਕਰਨਾ ਚਾਹੁੰਦਾ। ਕਿਤੇ ਨਾ ਕਿਤੇ ਤਕਲੀਫ ਹੁੰਦੀ ਹੈ ਜਦੋਂ ਤੁਸੀਂ ਗੱਲ ਕਰਦੇ ਹੋ, ਪਰ ਜਦੋਂ ਮੈਂ ਇਹ ਭੈਣ ਦੀ ਕਰਨਜੀਤ ਕੌਰ ਹੋਰਾਂ ਦੀ ਲਿਖਤ ਦੇਖੀ ਤੇ ਮੈਨੂੰ ਲੱਗਿਆ ਕਿ ਵੀ ਇਹ ਬਿਲਕੁਲ ਠੀਕ ਉਹਨਾਂ ਨੇ ਜਿਹੜਾ ਉਹ ਇਸ਼ਾਰਾ ਕੀਤਾ ਵੀ ਅਸਲ ਇਸ ਦੇ ਪਿੱਛੇ ਕੌਣ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ ਆ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ? ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ ਵੈਲਕਮ ਬੈਕ ਨਾउ ਪ੍ਰੋਗਰਾਮ। ਸੋ ਵਿਊਅਰਸ ਐਂਡ ਵੈਲ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਦਰਬਾਰ ਸਾਹਿਬ ਦੇ ਆਲੇ ਦੁਆਲੇ 500 ਤੋਂ ਜ਼ਿਆਦਾ ਇਲੀਗਲ ਹੋਟਲ ਬਣ ਗਏ ਹਨ ਜਿਨ੍ਹਾਂ ਰਾਹੀਂ ਭਾਰੀ ਪੋਲੂਸ਼ਨ ਫੈਲ ਰਹੀ ਹੈ। ਸੋ ਇਹਨਾਂ ਚੋਂ ਜ਼ਿਆਦਾ ਹੋਟਲ ਜਿਹੜੇ ਨੇ ਉਹ ਕੋਵਿਡ ਦੇ ਚਲਦਿਆਂ ਹਾਈ ਕੋਰਟ ਦੇ ਆਰਡਰਾਂ ਦੀ ਉਲੰਘਣਾ ਕਰਕੇ ਬਣਾਏ ਗਏ ਹਨ। ਸੋ ਵਿਊਅਰਸ ਕੀ ਇਹ ਸਭ ਕਿਸੇ ਸਾਜ਼ਿਸ਼ ਦੇ ਤਹਿਤ ਤਾਂ ਨਹੀਂ ਕੀਤਾ ਜਾ ਰਿਹਾ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਇਸ ਮੁੱਦੇ ਬਾਰੇ? ਦੇਖੋ ਸਾਡੇ ਵਿਊਅਰ ਜਿਹੜੇ ਲਾਈਵ ਕਮੈਂਟ ਕਰਦੇ ਨੇ YouTube ਤੇ, ਸਾਨੂੰ ਜਦੋਂ ਮੌਕਾ ਬਣਦਾ ਹੈ ਬ੍ਰੇਕ ਵੇਲੇ ਅਸੀਂ ਦੇਖਦੇ ਹਾਂ। ਜੀ ਸ਼ਾਹਜ਼ੇਬ ਅਰਾਈ ਜੀ ਨੇ ਲਿਖਿਆ ਹੈ ਕਿ ਬ੍ਰੇਕਿੰਗ ਨਿਊਜ਼ ਦੇ ਥੱਲੇ ਕਿ ਤਾਲਿਬਾਨ ਪੰਜਸ਼ੀਰ ਵੈਲੀ ਦੇ ਵਿੱਚ ਦਾਖਲ ਹੋ ਗਏ ਨੇ। ਸੋ ਇੰਨੀ ਕੀ ਖਬਰ ਹੈ ਕਿਉਂਕਿ ਆਲਰੇਡੀ ਘੇਰਿਆ ਹੋਇਆ ਸੀ, ਗੱਲਬਾਤ ਤਾਂ ਚੱਲ ਰਹੀ ਸੀ। ਹੋ ਸਕਦਾ ਗੱਲਬਾਤ ਟੁੱਟ ਗਈ ਹੋਏ ਔਰ ਉਹਨਾਂ ਦੀ ਖਬਰ ਠੀਕ ਹੋਏ। ਸੋ ਜੋ ਵੀ ਵੇਰਵਾ ਹੋਏਗਾ ਅਸੀਂ ਕੱਲ ਵਾਲੇ ਪ੍ਰੋਗਰਾਮ 'ਚ ਕਰਾਂਗੇ ਔਰ ਅਸੀਂ ਆਪਣੇ ਸਾਰੇ ਵਿਊਅਰਸ ਜਿਹੜੇ ਖਾਸ ਤੌਰ ਤੇ ਫੇਸਬੁੱਕ ਔਰ
ਉਸ ਦੇ ਉੱਤੇ YouTube ਦੇ ਉੱਪਰ ਹਾਂ, live ਨੇ। YouTube ਦੇ ਉੱਤੇ ਲਾਈਵ ਹੁੰਦੇ ਨੇ, ਕਮੈਂਟ ਕਰਦੇ ਕਮੈਂਟ ਕਰਦੇ ਆ, ਸ਼ੁਕਰੀਆ ਅਦਾ ਪਰ ਕਰਦੇ ਆ। ਨਾਲ ਦੀ ਨਾਲ ਅਸੀਂ ਕਹਿੰਦੇ ਆ ਕਿ ਭਾਈ ਜਿੱਥੇ ਤੁਸੀਂ ਦੇਖਦੇ ਹੋ ਉੱਥੇ ਸਬਸਕ੍ਰਾਈਬ ਵੀ ਕਰੋ, ਸਬਸਕ੍ਰਾਈਬ ਵੀ ਕਰੋ, ਲਾਈਕ ਤੇ ਵੀ ਕਰੋ, ਇੱਕ ਸ਼ੇਅਰ ਵੀ ਅੱਧੀ ਕਰੋ। ਐ ਉਂਗਲ ਮਾਰ ਦਿਆ ਕਰੋ ਲਾਈਕ ਕਰਨ ਦੇ ਨਾਂ ਥੱਲੇ, ਬਿਲਕੁਲ ਤੇ ਸਾਨੂੰ ਵੀ ਲੱਗਿਆ ਵੀ ਅਸੀਂ ਤੁਹਾਨੂੰ ਲਾਈਕ ਕਰਦੇ ਆ, ਤੁਸੀਂ ਸਾਨੂੰ ਲਾਈਕ ਕਰਦੇ ਹੋ। ਬਿਲਕੁਲ ਸੋ ਲਾਈਕ ਕੋ ਲਾਇਕ ਵੀ ਨਲਾਇਕ ਕੋਈ ਨਹੀਂ ਹੈ, ਸਭ ਲਾਇਕ। ਲਾਈਕ ਦੇਖੋ ਇਹ ਨਹੀਂ ਹੈ ਕਿ ਵੀ ਸਾਡਾ ਮਾਈਂਡ ਸੈਟ ਇਹ ਬਣ ਗਿਆ ਹੈ ਕਿ ਵੀ ਅਸੀਂ ਹਰ ਚੀਜ਼ 'ਚ ਸਾਜ਼ਿਸ਼ ਦੇਖਦੇ ਹਾਂ। ਹਾਲਾਂਕਿ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਜਦੋਂ ਤੁਸੀਂ ਵਲਨਰੇਬਲ ਹੁੰਦੇ ਹੋ, ਬਹੁਤ ਪਾਸਿਓਂ ਹਮਲੇ ਹੋ ਰਹੇ ਹੁੰਦੇ ਨੇ, ਤੇ ਫਿਰ ਤੁਸੀਂ ਉਸ ਥੋੜੀ ਬਹੁਤ ਜ਼ਹਿਨੀਅਤ ਦੇ ਨਾਲ ਸਵਾਲੀਆ ਨਿਸ਼ਾਨ ਤੁਸੀਂ ਜ਼ਰੂਰ ਲਾ ਕੇ ਦੇਖਦੇ ਹੋ। ਬਲਾਈਂਡਲੀ ਤੁਸੀਂ ਬਿਲੀਵ ਨਹੀਂ ਕਰਦੇ ਕਿਸੇ ਸਟੋਰੀ ਤੇ। ਹੁਣੇ ਅਸੀਂ ਗੱਲ ਕਰਕੇ ਹਟੇ ਹਾਂ ਕਿ ਕਿਵੇਂ ਚੈਲੰਜਸ ਸਿੱਖਾਂ ਨੂੰ ਉਲਝਾਉਣ ਦੇ ਲਈ, ਉਹ ਧਾਰਮਿਕ ਮੁੱਦੇ ਹੋਣ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਕਿਤੇ ਚੋਣਾਂ, ਕਿਤੇ ਇੱਧਰ ਕਿਤੇ ਉੱਧਰ, ਔਰ ਕਿਸ ਕਿਸਮ ਦੇ ਜਿਹੜੇ ਨੇ ਉਹ ਮੌਕਾ ਪ੍ਰਸਤ ਉਸ ਬਲਜੀਤ ਸਿੰਘ ਦਾਦੂਵਾਲ ਵਰਗੇ ਲੋਕ, ਉਹਦਾ ਮੈਂ ਇੱਕ ਇੰਟਰਵਿਊ ਟੀਵੀ ਚੈਨਲ ਤੇ ਦੇਖ ਰਿਹਾ ਸੀ, ਉਹ ਆਰਐਸਐਸ ਔਰ ਬੀਜੇਪੀ ਨੂੰ ਦੁੱਧ ਧੋਤੇ ਸਾਬਤ ਕਰਨ ਤੱਕ ਜਾ ਰਿਹਾ। ਉਹਨੂੰ ਕਿਹਾ ਕਿ ਜੇ ਤਾਂ ਅਕਾਲ ਤਖਤ ਨੇ ਡਾਇਰੈਕਟਿਵ ਦਿੱਤਾ ਸੀ ਕਿ ਇਹਨਾਂ ਨਾਲ ਨਹੀਂ, ਅੱਛਾ ਜੇ ਦਿੱਤਾ ਅਸੀਂ ਅਕਾਲ ਤਖਤ ਨੂੰ ਤਾਂ ਮੰਨਦੇ ਹਾਂ, ਪਰ ਇਹ ਹੈ ਜੀ ਸਾਨੂੰ ਅੱਖਾਂ ਬੰਦ ਕਰਕੇ ਨਹੀਂ ਵਿਰੋਧ ਕਰਨਾ, ਕੋਈ ਗਲਤ ਗੱਲ ਹੋਏਗੀ ਅਸੀਂ ਸੋ ਜ਼ਾਹਰ ਹੈ ਕਿ ਭਾਈ ਇਹ ਜਿਹਨੂੰ ਕਹਿੰਦੇ ਨੇ ਵੀ ਅੱਟੀ ਸੱਟੀ ਨਹੀਂ ਰੜੀ, ਜਾ ਕੇ ਉਹਨਾਂ ਦੀ ਗੋਚ ਬੈਠੇ ਨੇ। ਸੋ ਇਹ ਸਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਬਹੁਤ ਸਾਰੇ ਐਸੇ ਲੋਕ ਨਜ਼ਰ ਆਉਣਗੇ ਜਿਨ੍ਹਾਂ ਨੂੰ ਪੰਥਕ ਪਲੇਟਫਾਰਮ ਤੋਂ ਸਿੱਖਾਂ ਨੇ ਜਿਹੜਾ ਉਹ, ਔਰ ਇਸੇ ਦਾਦੂਵਾਲ ਨੂੰ ਸਰਬੱਤ ਖਾਲਸਾ 26 2015 'ਚ ਹੋਇਆ, ਇੱਕ ਤਖਤ ਦਾ ਜਥੇਦਾਰ ਬਣਾਇਆ। ਉਦੋਂ ਵੀ ਸਿਆਣੇ ਕਹਿੰਦੇ ਸੀ ਵੀ ਇਹ ਠੱਗ ਕਿਸਮ ਦਾ ਬੰਦਾ ਹੈ, ਘੱਟੋ ਘੱਟ ਤੁਸੀਂ ਇਲਾਕੇ ਦੇ ਲੋਕਾਂ ਤੋਂ ਪੁੱਛਤਾ ਲੈਂਦੇ ਕਿ ਭਾਈ ਇਹ ਹੈ ਕੀ ਹੈ। ਫਿਰ ਬਰਗਾੜੀ ਮੋਰਚੇ ਤੋਂ ਬਾਅਦ ਕਿਸ ਕਿਸਮ ਦਾ ਡਰਾਮਾ, ਉਸ ਤੋਂ ਪਹਿਲਾਂ ਬਲਵੰਤ ਸਿੰਘ ਰਾਜੋਆਣੇ ਦੇ ਨਾਂ ਨੂੰ ਵੀ ਇਸਤੇਮਾਲ ਕਰਨ ਦੀ ਇਹਨੇ ਕੋਸ਼ਿਸ਼ ਕੀਤੀ, ਔਰ ਹੁਣ ਉਹ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਬਣਿਆ ਹੋਇਆ ਪ੍ਰਧਾਨ, ਜਿਹੜਾ ਜ਼ਾਹਰ ਹੈ ਕਿ ਭੁਪਿੰਦਰ ਹੁੱਡਾ ਦੀ ਸਰਕਾਰ ਨੇ ਜਾਣ ਕੇ ਸਿੱਖ ਤਾਕਤ ਨੂੰ ਕਮਜ਼ੋਰ, ਹੁਣ ਉਹ ਬੀਜੇਪੀ ਦੇ ਜਿਹੜਾ ਉਹਨਾਂ ਦੇ ਨਾਲ ਉਹਨੇ ਪੂਰੇ ਕਨੈਕਸ਼ਨ ਖੱਟੜ ਨਾਲ ਔਰ ਵਿਜੇ ਸਾਂਪਲਾ ਨਾਲ ਬਣਾਏ ਹੋਏ ਨੇ। ਹੁਣ ਇਸ ਸਾਰੇ ਦੇ ਚੱਲਦੇ ਆ, ਔਰ ਇਹ ਜਦੋਂ ਅਸੀਂ ਦਰਬਾਰ ਸਾਹਿਬ ਜੂਨ 84 ਤੋਂ ਬਾਅਦ ਦਾ ਦਰਬਾਰ ਸਾਹਿਬ ਦੇਖਦੇ ਹਾਂ, ਪਹਿਲਾਂ ਤਾਂ ਇੱਕ ਗੱਲ ਕੋਰੀਡੋਰ ਬਿਊਟੀਫਿਕੇਸ਼ਨ ਆਫ ਦਰਬਾਰ ਸਾਹਿਬ ਦੇ ਨਾਂ ਥੱਲੇ ਉਹਨਾਂ ਨੇ ਸਿੱਖ ਹਿਸਟੋਰੀਸਿਟੀ ਮਿਟਾ ਦਿੱਤੀ। ਹਿਸਟੋਰੀਕਲ ਬਿਲਡਿੰਗਸ 4 ਸਦੀਆਂ ਪੁਰਾਣੀਆਂ, ਔਰ ਉਹਨਾਂ ਨੇ ਅੱਗੋਂ ਜਿਹਨੂੰ ਵਾਪਸ ਕੰਟਰੈਕਟ ਦਿੱਤਾ ਜਿਸ ਸ਼੍ਰੋਮਣੀ ਕਮੇਟੀ ਨੂੰ, ਅਸੀਂ ਪਿਛਲੇ ਕੁਝ ਹਫ਼ਤੇ ਪਹਿਲਾਂ ਹੀ ਦੇਖਿਆ ਕਿ ਜਿਸ ਨਾਲ ਲੱਗਦੀ ਬਿਲਡਿੰਗ ਦੇ ਵਿੱਚ ਬੁੰਗਾ ਗਿਆਨੀਆਂ ਦਾ ਇੱਕ ਜਿਹੜਾ ਜ਼ਮੀਨਦੋਜ਼ ਕਮਰੇ ਨਿਕਲੇ ਜਿਹੜੇ, ਔਰ ਉਹਨਾਂ ਨੂੰ ਵੀ ਬੁਲਡੋਜ਼ ਕਰਨ ਦੇ ਲਈ ਤਿਆਰ ਖੜੇ ਸੀ, ਔਰ ਇਹ ਤਾਂ ਰੌਲਾ ਪਿਆ ਬਾਹਰ ਵੀ, ਉੱਥੇ ਵੀ ਨੌਜਵਾਨ ਪਹੁੰਚੇ ਤਾਂ ਉਹਨੂੰ ਰੋਕ ਲਿਆ ਗਿਆ। ਗੁਰੂ ਰਾਮਦਾਸ ਸਰਾਂ ਦੇ ਹਵਾਲੇ ਨਾਲ ਅਸੀਂ ਦੇਖਦੇ ਹਾਂ ਕਿ 87 ਸਾਲ ਪੁਰਾਣੀ ਸਰਾਂ, 250 ਕਮਰੇ, ਜਿਹਨੂੰ ਅਗਲੇ 100 ਸਾਲ ਕੁਛ ਨਾ ਹੋਏ ਉਹਨੂੰ ਢਾਣ ਦੇ ਲਈ ਐਗਜ਼ੈਕਟਿਵ ਕਮੇਟੀ ਨੇ ਮਤਾ ਕਰ ਲਿਆ ਸੀ, ਲੇਕਿਨ ਸਿੱਖਾਂ ਦਾ ਪ੍ਰੈਸ਼ਰ, ਕੌਮ ਦਾ ਪਿਆਰ ਰੁਕ ਗਿਆ। ਹੁਣ ਇਹ ਤਾਂ ਸਭ ਚੱਲ ਰਿਹਾ, ਔਰ ਇੱਕ ਗੱਲ ਜਿਹੜੀ ਉੱਥੇ ਜਿਹੜੇ ਸਾਰੀ ਸਿਚੁਏਸ਼ਨ ਨੂੰ ਦੇਖਦੇ ਨੇ, ਉਹਨਾਂ ਨੇ ਮੈਨੂੰ ਇਹ ਕਿਹਾ, ਔਰ ਇਹਦੀਆਂ ਮੀਡੀਆ 'ਚ ਵੀ ਆਇਆ ਕਿ ਵੀ ਦਰਬਾਰ ਸਾਹਿਬ ਦੀ ਨੇੜੇ ਤੇੜੇ ਦੀ ਵਿਸਿਨਿਟੀ ਦੇ ਵਿੱਚ ਘੱਟੋ ਘੱਟ 10-12 ਮੰਦਿਰ ਬਣ ਗਏ ਨੇ। ਇੱਕ ਅੱਧਾ ਮੰਦਿਰ ਤਾਂ ਜਲਿਆਂਵਾਲੇ ਬਾਗ ਤੋਂ ਜਾਂਦੇ ਆ ਸ਼ਨੀ ਦਾ ਕਿ ਕਿਹਦਾ ਹੁੰਦਾ ਹੀ ਸੀ, ਕਿ ਉਹ ਜਿਹੜੇ ਲੋਕਾਂ ਦੇ ਘਰ ਸੀ ਚੁਬਾਰੇ ਟਾਈਪ, ਉਹਨੂੰ ਬਾਹਰ ਨੂੰ ਕੱਢ ਕੇ ਉਹਨਾਂ ਨੇ ਮੰਦਿਰਾਂ ਦੀ ਸ਼ਕਲ ਦਿੱਤੀ ਹੋਈ ਹੈ। ਔਰ ਕਈ ਵਾਰ ਜਿਹੜਾ ਹੈ ਜਦੋਂ ਸ਼ਾਮ ਨੂੰ ਅੰਦਰ ਦਰਬਾਰ ਸਾਹਿਬ ਦੇ ਚੱਲ ਰਿਹਾ ਹੁੰਦਾ ਹੈ ਤੇ ਉਹ ਆਪਣਾ ਸੰਖ ਤੇ ਘੰਟੇ ਵਜਾਉਣ ਲੱਗ ਜਾਂਦੇ ਨੇ। ਲੇਕਿਨ ਜਿਹੜੀ ਖਬਰ ਮੈਂ ਅੱਜ ਡਿਸਕਸ ਕਰਨ ਜਾ ਰਿਹਾ, ਇਹ ਇਸ ਦੀ ਪਹਿਲਾਂ ਪੈਟੀਸ਼ਨ ਪੰਜਾਬ ਹਰਿਆਣਾ ਹਾਈ ਕੋਰਟ 'ਚ ਵੀ ਹੋਈ, ਉਹਨਾਂ ਦਾ ਫੈਸਲਾ ਵੀ ਆਇਆ, ਔਰ ਇਸ ਕੋਵਿਡ ਦੇ ਬਹਾਨੇ ਨਾਲ ਕਿਵੇਂ ਚਾਰ ਚੁਫੇਰਾ ਜਿਹੜਾ ਇਲੀਗਲ ਹੋਟਲਾਂ ਦੇ ਨਾਲ ਉਹਨਾਂ ਨੇ ਅੱਠ ਦਿੱਤਾ ਹੈ ਦਰਬਾਰ ਸਾਹਿਬ, ਜਿਹਦੇ ਅਸੀਂ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਮੰਗਦੇ ਹਾਂ। ਔਰ ਇਹਨਾਂ ਦੀ ਆਪਣੀ ਨਿਊਜ਼ ਏਜੰਸੀ ਦੀ ਖਬਰ ਹੈ, ਓਵਰ 500 illegal hotels mushroom near Golden Temple in ਅੰਮ੍ਰਿਤਸਰ, ਔਰ 500 ਦੇ ਕਰੀਬ 500 ਹੋਟਲ ਦਰਬਾਰ ਸਾਹਿਬ ਦੇ ਆਲੇ ਦੁਆਲੇ ਜਿਹੜੇ ਨੇ ਇਲੀਗਲ ਕੋਈ ਉਹਦੀ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਆਫਟਰ ਟੇਕਿੰਗ ਐਕਸ਼ਨ ਅਗੇਂਸਟ 17 commercial establishments around Golden Temple in July 24, 2019 on the directions of Punjab and Haryana High Court, the Amritsar Municipal Corporation soon went into a deep slumber and failed to act against under construction of illegal hotels in the walled city.
ਕਿ ਵੀ ਜੁਲਾਈ 24 2019 ਨੂੰ ਹਾਈ ਕੋਰਟ ਨੇ ਕਿਹਾ ਸੀ ਕਿ ਆ ਜਿਹੜੀਆਂ 17 ਕਮਰਸ਼ੀਅਲ ਐਸਟੈਬਲਿਸ਼ਮੈਂਟਸ ਨੇ ਇਲੀਗਲ ਬਣੀਆਂ ਹੋਈਆਂ ਇਹਨਾਂ ਦੀ ਬਿਜਲੀ ਔਰ ਪਾਣੀ ਇਹਨੂੰ ਕੱਟ ਦਿਓ ਅੱਛਾ। ਔਰ ਇਸ ਦੇ ਉੱਤੇ ਜਿਹੜੀ ਆ ਉਹਨਾਂ ਨੇ ਪੈਟੀਸ਼ਨ ਦੇ ਉੱਤੇ ਫੈਸਲਾ ਸੁਣਾਇਆ ਸੀ। ਪਰ ਉਹਨਾਂ ਨੇ ਕਿਹਾ ਵੀ ਇਸ ਸਾਰੇ 'ਚ ਸਰਬਜੀਤ ਸਿੰਘ ਵੇਰਕਾ ਜਿਹੜੇ ਪੈਟੀਸ਼ਨਰ ਨੇ ਉਹਨਾਂ ਨੇ ਕਿਹਾ ਕਿ 550 ਹੋਟਲ ਜਿਹੜੇ ਨੇ ਪਿਛਲੇ ਇਸ ਪੀਰੀਅਡ ਦੇ ਵਿੱਚ ਉਹਦੇ ਦਿਵਾਲੇ ਖੜੇ ਕਰ ਦਿੱਤੇ ਨੇ। ਔਰ ਇਸ ਸਾਰੇ ਦੇ ਵਿੱਚ ਜਿਹੜੀ ਹੈਰਾਨੀ ਵਾਲੀ ਗੱਲ ਹੈ ਕਿ ਕੋਵਿਡ-19 ਦੇ ਚੱਲਦੇ ਆ ਜਦੋਂ ਕਿ 4 ਚੁਫੇਰੇ ਪਾਬੰਦੀਆਂ ਸੀ, ਸਭ ਤੋਂ ਜ਼ਿਆਦਾ 350 ਤੋਂ ਜ਼ਿਆਦਾ ਜਿਹੜੇ ਹੋਟਲ ਨੇ ਇਲੀਗਲ ਉਹ ਉਹਨਾਂ ਨੇ ਇਸ ਪੀਰੀਅਡ ਦੇ ਵਿੱਚ ਖੜੇ ਕੀਤੇ ਨੇ। ਔਰ ਉਹ ਜਿਹੜੇ ਪਟੀਸ਼ਨਰ ਨੇ ਉਹਨਾਂ ਨੇ ਕਿਹਾ ਕਿ ਵੀ ਡਿਊਰਿੰਗ ਦਾ ਪੈਂਡੇਮਿਕ ਹੋਟਲ ਮਾਫੀਆ took the advantage of situation and increased illegal construction activity around the Golden Temple। ਔਰ ਇਸ ਦੇ ਉੱਤੇ ਉਹਨਾਂ ਨੇ ਇਹ ਕਿਹਾ ਕਿ ਜੀ ਇਹ ਪਹਿਲਾਂ ਜਿਹੜਾ ਇੱਕ ਐਕਟ ਪਾਸ ਕੀਤਾ ਅੰਮ੍ਰਿਤਸਰ ਵਾਰਡ ਸਿਟੀ ਰੀਆਰਗੇਨਾਈਜੇਸ਼ਨ ਐਕਟ ਨੂੰ, ਔਰ ਉਹਨੂੰ ਰੋਕ ਦਿੱਤਾ ਗਿਆ। ਔਰ ਹੁਣ ਇਹਦਾ ਕੋਈ ਕਹੇਗਾ ਜੀ ਹੋਟਲ ਬਣ ਗਏ ਫਿਰ ਇੱਕ ਤਾਂ ਤੁਸੀਂ ਦੇਖਦੇ ਹੋ ਕਿ ਵੀ ਕਿਵੇਂ ਜਿਹੜੀ ਨੈਚੁਰਲ ਬਿਊਟੀ ਹੈ ਉਸ ਸਾਰੇ ਦੀ, ਪਹਿਲਾਂ ਹੀ ਇਹਨੇ ਸੁਖਬੀਰ ਬਾਦਲ ਨੇ ਇੱਕ ਵੱਡਾ ਪਲਾਜ਼ਾ ਬਣਾ ਕੇ ਉਸ ਸਾਰੇ ਨੂੰ ਕੀਤਾ। ਹਕੂਮਤ ਨੇ ਗਲਿਆਰਾ ਸਕੀਮ ਦੇ ਨਾਂ ਥੱਲੇ ਬਿਊਟੀਫਿਕੇਸ਼ਨ ਹਿਸਟੋਰੀਸਿਟੀ ਡਿਸਟਰੋਏ ਕੀਤੀ। ਔਰ ਇਹ ਜਿਹੜੇ ਪੈਟੀਸ਼ਨਰ ਨੇ ਕਿਹਾ ਹੈ ਔਰ ਬਿਲਕੁਲ ਠੀਕ ਆ ਉਹਨਾਂ ਦਾ ਕਿ ਭਾਈ ਇਹਦਾ ਸਾਰੇ ਦਾ ਨਤੀਜਾ ਕੀ ਹੈ ਕਿ ਵੀ ਇਹਦਾ ਵੇਰਕਾ ਸੈਡ ਹੋਟਲਸ ਪ੍ਰੋਡਿਊਸ ਏ ਲੋਟ ਆਫ ਪੋਲਿਊਸ਼ਨ ਐਂਡ ਹੀਟ ਅਰਾਊਂਡ ਗੋਲਡਨ ਟੈਂਪਲ। ਕਿੰਨੀ ਪੋਲਿਊਸ਼ਨ ਕ੍ਰੀਏਟ, pollution damages gold plates and fills holy ਸਰੋਵਰ with silt। ਉਹਨਾਂ ਨੇ ਕਿਹਾ ਜੇ 500 ਹੋਟਲ ਹੈ ਇਹਦਾ ਮਤਲਬ ਹੈ 500 ਕਿਚਨ, 500 ਰਸੋਈਆਂ, 2000 ਕਮਰੇ means 2000 에ਅਰ ਕੰਡੀਸ਼ਨਰ and the same number of washrooms। ਔਰ ਇਹ ਜਿਹੜੀ ਹੈ the existing drain in narrow streets around the golden temple is not able to tackle this load। ਕਿ ਵੀ ਤੁਸੀਂ ਜੇ ਇੰਨੇ 1000 에ਅਰ ਕੰਡੀਸ਼ਨਰ, ਕਿਚਨ, ਪੋਲਿਊਸ਼ਨ, ਤੁਸੀਂ ਤਾਂ ਉਹ ਸਾਰੇ ਜਿਹੜਾ ਇੱਕ ਪਾਇਸ ਥਾਂ ਹੈ ਉਹਨੂੰ ਤੁਸੀਂ ਪੋਲਿਊਟਡ ਕਰ ਰਹੇ ਹੋ ਇਸ ਸਾਰੇ ਦੇ। ਔਰ ਉਹਨਾਂ ਨੇ ਕਿਹਾ ਕਿ ਵੀ ਰਿਲੀਜੀਅਸ ਐਂਡ ਹੈਰੀਟੇਜ ਕੰਸਰਨਸ ਆਰ ਹੀਅਰ, ਦ ਸੈਂਚਰੀਜ਼ 올ਡ ਬਿਲਡਿੰਗਸ ਹੈਵ ਬੀਨ ਡਿਮੋਲਿਸ਼ਡ ਟੂ ਕੰਸਟਰਕਟ ਹੋਟਲਸ, ਦ ਹੋਟਲਸ ਗਿਵ ਸਪੇਸ ਟੂ ਫਲੈਸ਼ ਟ੍ਰੇਡ ਅਰਾਊਂਡ ਦ ਮੋਸਟ ਸੈਕਰਡ ਪਲੇਸਿਸ ਆਫ ਸਿੱਖਸ। ਹੋਟਲਸ ਸ਼ੁੱਡ ਬੀ ਕੰਸਟਰਕਟਡ ਅ ਫਿਊ ਮਾਈਲਸ ਅਵੇ ਫਰਮ ਦ ਗੋਲਡਨ ਟੈਂਪਲ। ਹੁਣ ਤੁਸੀਂ ਇਮੇਜਿਨ ਕਰੋ ਮੱਕਾ ਸ਼ਰੀਫ ਹੈ ਕਿ ਵੀ ਉਹਦੇ ਦੁਆਲੇ ਤੁਸੀਂ ਇਹ ਹੋਟਲ ਔਰ ਉਹਨਾਂ 'ਚ ਫਿਰ ਹੋਰ ਕਿਹੜੇ, ਹੁਣ ਮੈਂ ਲਫ਼ਜ਼ ਕੀ ਕਵਾਂ, ਉਹਨਾਂ ਨੇ ਫਲੈਸ਼ ਟ੍ਰੇਡ ਕਿਹਾ ਵੀ ਹੋਟਲਾਂ 'ਚ ਫਿਰ ਕੀ ਕੰਮ ਹੁੰਦੇ ਨੇ ਜਿਨ੍ਹਾਂ ਲੋਕਾਂ ਨੂੰ ਤੁਸੀਂ ਉੱਥੇ ਲਿਆਉਂਦੇ ਹੋ, ਪੋਲਿਊਟ ਵੀ ਕਰਨਗੇ, ਸਾਰੇ ਉਸ ਰੂਹਾਨੀ ਮਾਹੌਲ ਨੂੰ ਖਰਾਬ ਕਰਨਗੇ। ਔਰ ਇਸ ਸਾਰੇ ਦੇ ਥੱਲੇ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਪਾਰਟ ਹੈ ਇਹਨੂੰ ਸੰਭਾਲ ਲਓ। ਪਰ ਜਦੋਂ ਅਸੀਂ ਅਗੇਨ ਗੱਲ ਕਰਦੇ ਹਾਂ ਕਿ ਵੀ ਇਹ ਸਾਰਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਉੱਥੇ ਹੈ, ਹੁਣ ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਹੋਏ ਉਹਦੇ 'ਚ ਹਿੰਦੂ ਮੈਜੋਰਿਟੀ ਸਿਟੀ ਹੈ। ਇਹ ਸਭ ਇੱਕ ਐਵੇਂ ਨਹੀਂ ਹੈ ਜੇ ਮੈਂ ਕਿਹਾ ਕਿ ਵੀ ਅਸੀਂ ਇਹਨੂੰ ਹਰ ਚੀਜ਼ ਨੂੰ ਕੰਸਪੀਰੇਸੀ ਦੇ ਥੱਲੇ ਨਹੀਂ ਦੇਖਣਾ ਚਾਹੁੰਦੇ, ਪਰ ਇਸ ਕੋਵਿਡ ਦੇ ਚੱਲਦੇ ਆ ਲੋਕ ਅੰਦਰ ਲੁਕੇ ਹੋਏ ਨੇ ਤੇ 500 ਹੋਟਲ ਉੱਥੇ ਖੜੇ ਕਰ ਦਿੱਤੇ ਜਾਂਦੇ ਨੇ, ਭਾਵੇਂ 100-150 ਪਹਿਲਾਂ 350 ਖੜੇ ਕਰ ਦਿੱਤੇ ਜਾਂਦੇ ਨੇ। ਕੋਈ ਨਕਸ਼ਾ ਪਾਸ ਨਹੀਂ, ਕੋਈ ਜਿਹੜੀ ਕਲੀਅਰੈਂਸ ਨਹੀਂ, ਕਿਹਦੇ ਨੱਕ ਥੱਲੇ ਹੋ ਰਿਹਾ। ਤੁਸੀਂ ਕੋਈ ਗਰੀਬ ਬੰਦਾ ਆਪਣੇ ਘਰ ਦੇ ਬਾਹਰ ਕੰਧ ਬਣਾ ਲੇ ਤੇ ਸ਼ਾਮ ਨੂੰ ਢਾਣ ਲਈ ਉਹਨਾਂ ਦਾ ਉਹ ਅਮਲਾ ਫੈਲਾ ਆ ਜਾਂਦਾ ਹੈ। ਸੋ ਉਹਨਾਂ ਨੇ ਜਿਹੜੀ ਟੋਟਲ ਵਾਰ ਮਿੱਥੀ ਹੋਈ ਹੈ ਇਸ ਨੂੰ ਅੱਗੇ ਤੋਰ ਰਹੇ ਨੇ। ਔਰ ਅਸੀਂ ਅਖੀਰ 'ਚ ਜਿਵੇਂ ਅੱਜ ਦਾ ਵਿਚਾਰ ਕਬੀਰ ਸਾਹਿਬ ਦੀ ਬਾਣੀ 52 ਅੱਖਰੀ ਉਸ ਦੇ 2 ਲਫ਼ਜ਼ ਜਿਹੜੇ ਤੇ ਉੱਤੇ ਉਹਨਾਂ ਦੇ ਸ਼ਲੋਕ ਨੇ 2, ਪੱਪਾ ਔਰ ਫੱਫਾ, ਕਿਉਂਕਿ ਇਹ ਪੱਪਾ ਅਪਰ ਪਾਰ ਨਹੀਂ ਪਾਵਾ, ਪਰਮ ਜੋਤ ਸਿਉ ਪਰਚੋ ਲਾਵਾ, ਪਾਂਚੋਂ ਇੰਦਰੀ ਨਿਗ੍ਰਹਿ ਕਰਈ, ਪਾਪ ਪੁੰਨ ਦੋਊ ਨਿਰਵਰਈ। ਕਿ ਪੱਪਾ ਲਫ਼ਜ਼ ਇਹ ਯਾਦ ਦਹਾਨੀ ਕਰਵਾਉਂਦਾ ਹੈ ਕਿ ਵਾਹਿਗੁਰੂ ਰੱਬ ਅਪਰੰਪਾਰ ਹੈ। ਅਪਰੰਪਾਰ ਹੁੰਦਾ ਹੈ, ਪਾਰ ਜਦੋਂ ਅਸੀਂ ਕਹਿੰਦੇ ਹਾਂ ਤੇ ਸਾਡੀਆਂ ਨਿਗਾਹਾਂ 'ਚ ਹੁੰਦਾ ਹੈ, ਤੇ ਅਪਾਰ ਉਹ ਹੈ ਕਿ ਜਿਹੜਾ ਕੋਈ ਪਾਰ ਨਹੀਂ ਹੈ, ਇਨਫਿਨਿਟ ਹੈ, ਜਿਸ ਨੂੰ ਮਿਣਿਆ ਨਹੀਂ ਜਾ ਸਕਦਾ, ਉਹ ਦੇਖਿਆ ਨਹੀਂ ਜਾ ਸਕਦਾ, ਅਗੋਚਰ ਹੈ, ਅਪਰੰਪਾਰ ਹੈ। ਪੱਪਾ ਲਫ਼ਜ਼ ਸਮਝਾਉਂਦਾ ਅਪਰ ਪਾਰ ਨਹੀਂ ਪਾਵਾ, ਕਿ ਉਸ ਵਾਹਿਗੁਰੂ ਦਾ ਕਿਸੇ ਨੇ ਅੰਤ ਨਹੀਂ ਪਾਇਆ। ਤੇ ਜਿਹੜੇ ਅੰਤ ਪਾਣ ਵੱਲ ਪੈ ਜਾਂਦੇ ਨੇ ਫਿਲਾਸਫੀ ਦੇ ਨਾਲ, ਲੌਜਿਕ ਦੇ ਨਾਲ, ਦਲੀਲ ਦੇ ਨਾਲ, ਉਹ ਡਿੱਗ ਪੈਂਦੇ ਨੇ। ਦਲੀਲ ਇਹ ਤਾਂ ਜਦੋਂ ਤੁਸੀਂ ਦਲੀਲ ਔਰ ਉਸ ਸਾਰੇ ਨੂੰ ਛੱਡਦੇ ਹੋ, ਇਸ ਮੰਨ ਲਓ ਜੋ ਉਨਮਨ ਰਹੇ ਤੋ 3 ਲੋਕ ਕੀ ਬਾतें ਕਹੇ, ਕਿ ਉਸ ਦੁਨੀਆ ਰੱਬ ਦੀ ਅਪਰੰਪਾਰ ਦੁਨੀਆ 'ਚ ਤੁਸੀਂ ਉਦੋਂ ਹੀ ਦਾਖਲ ਹੋ ਸਕਦੇ ਹੋ
ਜਦੋਂ ਤੁਸੀਂ ਇਸ ਮਨ ਦੀ ਕੈਦ ਚੋਂ ਨਿਕਲਦੇ ਹੋ, ਸੋਚ ਔਰ ਫੁਰਨੇ ਚੋਂ ਨਿਕਲਦੇ ਹੋ, ਅੱਛਾ ਪਰਮ ਜੋਤ ਸਿਓ ਪਰਚੋ ਲਾਵਾ, ਜਿਹੜਾ ਇਹ ਮੰਨਦਾ ਹੈ ਕਿ ਵਾਹਿਗੁਰੂ ਅਪਰੰਪਾਰ ਹੈ, ਉਸ ਦੇ ਨਾਲ ਆਪਣੀ ਪ੍ਰੀਤ ਲਾਉਂਦਾ ਹੈ, ਆਪਣਾ ਮਨ ਜੋੜਦਾ ਹੈ, ਪਾਂਚੋਂ ਇੰਦਰੀ ਨਿਗ੍ਰਹਿ ਕਰਈ। ਫਿਰ ਜਿਹੜੇ ਤੁਹਾਡੀਆਂ ਸੈਂਸਿਸ ਨੇ ਪੰਜੋ ਹੀ, ਜਿਨ੍ਹਾਂ ਨੂੰ ਗਿਆਨ ਇੰਦਰੀਆਂ, ਕਰਮ ਇੰਦਰੀਆਂ, ਉਹ ਬੁਰਾਈ ਵੱਲ ਨਹੀਂ ਜਾਂਦੀਆਂ, ਈਵਲ ਵੱਲ ਨਹੀਂ ਜਾਂਦੀਆਂ। ਪਾਪ ਪੁੰਨ ਦੋਊ ਨਿਰਵਰਈ। ਔਰ ਜਦੋਂ ਤੁਸੀਂ ਰੱਬ ਦੇ ਨਾਲ ਜੁੜਦੇ ਹੋ, ਹੁਕਮ ਦੇ ਵਿੱਚ ਆ ਜਾਂਦੇ ਹੋ, ਜੋ ਤੁਸੀਂ ਕਰ ਰਹੇ ਹੋ ਹੁਕਮ ਦੇ ਵਿੱਚ ਕਰ ਰਹੇ ਹੋ, ਫਿਰ ਈਵਨ ਪਾਪ ਤੇ ਪੁੰਨ ਦੀ ਗਿਣਤੀ ਕਰਨ ਦੀ ਲੋੜ ਨਹੀਂ ਹੁੰਦੀ ਕਿ ਕਿਹੜਾ ਕੰਮ ਮੈਂ ਕਰ ਰਿਹਾ, ਇਹ ਪਾਪ ਹੈ ਤੇ ਕਿਹੜਾ ਪੁੰਨ ਹੈ। ਜੋ ਤੁਸੀਂ ਹੁਕਮ ਦੇ ਵਿੱਚ ਹੋ, ਜੋ ਤੁਸੀਂ ਕਰੋਗੇ ਉਹ ਭਲਾ ਹੀ ਹੋਏਗਾ, ਕਿਉਂਕਿ ਤੁਸੀਂ ਮੰਨਦੇ ਹੋ ਕਿ ਭਲਾ ਭਲੋ ਭਲੋ ਤੇਰਾ ਰੂਪ, ਕਿ ਉਹ ਸੋਹਣਾ ਹੈ, ਸੋਹਣਾ ਹੈ, ਜੋ ਉਹ ਕਰ ਰਿਹਾ ਹੈ ਉਹ ਬਿਲਕੁਲ ਠੀਕ ਕਰ ਰਿਹਾ ਹੈ। ਫੱਫਾ ਲਫ਼ਜ਼ ਦੇ ਨਾਲ ਹੈ, ਫੱਫਾ ਬਿਨ ਫੂਲੇ ਫਲ ਹੋਈ, ਤਾਂ ਫਲ ਫੰਕ ਲਖੈ ਜੋ ਕੋਈ, ਦੂਣ ਨਾ ਪਰਈ ਫੰਕ ਵਿਚਾਰੈ, ਤਾਂ ਫਲ ਫੰਕ ਸਬੈ ਤਨ ਫਾਰੈ। ਜਿਹੜਾ ਇਹ ਸਾਡੀ ਬਿਮਾਰੀ ਹੈ ਉਹ ਈਗੋ ਹੈ, ਹਉਮੈ, ਕਿ ਅਸੀਂ ਦੁਨੀਆ ਦੇ ਵਿੱਚ ਥੋੜੀ ਬਹੁਤ ਪ੍ਰਭਤਾ, ਮਾਣ, ਪੈਸਾ, ਖੂਬਸੂਰਤੀ ਉਹ ਹਾਸਲ ਕਰਕੇ ਫੁੱਲ ਜਾਂਦੇ ਆ। ਔਰ ਕਬੀਰ ਸਾਹਿਬ ਯਾਦ ਦਹਾਨੀ ਕਰਾਉਂਦੇ ਨੇ ਕਿ ਭਾਈ ਫੱਫਾ ਇਹ ਯਾਦ ਦਹਾਨੀ ਕਰਵਾਉਂਦਾ ਹੈ ਕਿ ਹੰਕਾਰ ਦੇ ਵਿੱਚ ਫੁੱਲੋ ਨਾ। ਤੇ ਜਿਹਨੇ ਇਸ ਗੱਲ ਨੂੰ ਸਮਝ ਲਿਆ, ਉਸ ਨੇ ਫਿਰ ਵਾਹਿਗੁਰੂ ਦੇ ਪਿਆਰ ਦੇ ਫਲ ਦੀ ਇੱਕ ਫਾੜੀ ਚੱਖ ਲਈ। ਫੰਕ ਹੁੰਦੀ ਹੈ ਫਾੜੀ, ਤਾਂ ਫਲ ਫੰਕ ਲਖੈ ਜੋ ਕੋਈ, ਕਿ ਜਿਹਨੇ ਇਸ ਗੱਲ ਨੂੰ ਮੰਨ ਲਿਆ ਕਿ ਭਾਈ ਇਹ ਜਦੋਂ ਮੈਂ ਆਪਣੇ ਅੰਦਰਲੀ ਇਹ ਹਵਾ ਕੱਢ ਦਿਆਂਗਾ ਮੈਂ ਵਾਲੀ, ਤੇ ਵਾਹਿਗੁਰੂ ਦੇ ਪਿਆਰ ਦਾ ਫਲ ਉਸ ਦੀ ਇੱਕ ਛੋਟੀ ਜਿਹੀ ਫਾੜੀ, ਜਿਸ ਨੂੰ ਅਸੀਂ ਕਿਹਾ ਕਿ ਭਾਈ ਜੇ ਉਹ ਵਾਹਿਗੁਰੂ ਇੱਕ ਕਿਨਕਾ ਏਕ ਜਿਸ ਜੀ ਵਸਾਵੇ, ਤਾਂ ਕਿ ਮਹਿਮਾ ਗਨੀ ਨਾ ਆਵੇ, ਦੂਣ ਨਾ ਪਰਈ ਫੰਕ ਵਿਚਾਰੇ। ਵੈਸੇ ਦੂਣ ਕਹਿੰਦੇ ਨੇ ਦੋ ਪਹਾੜਾਂ ਦੇ ਵਿੱਚ ਜਿਹੜੀ ਵੈਲੀ ਹੁੰਦੀ ਹੈ, ਇੱਥੇ ਜਨਮ ਤੇ ਮਰਨ, ਕਿ ਜਿਸ ਨੇ ਇਸ ਵਾਹਿਗੁਰੂ ਦੇ ਇਸ ਫਲ ਨੂੰ ਚੱਖ ਲਿਆ ਹੈ, ਉਹਦੀ ਇੱਕ ਫਾਂਕ ਵੀ ਉਸ ਨੇ ਗ੍ਰਹਿਣ ਕਰ ਲਈ ਹੈ, ਉਹ ਫਿਰ ਜਨਮ ਮਰਨ ਦੇ ਇਸ ਵਾਦੀ ਦੇ ਵਿੱਚ ਨਹੀਂ ਫਸਦਾ। ਤਾਂ ਫਲ ਫੰਕ ਸਭੈ ਤਨ ਫਾਰੈ। ਉਹ ਫਲ ਦੀ ਫਾੜੀ ਉਸ ਦੇ ਅੰਦਰ ਉਸ ਰੱਬ ਦੇ ਲਈ ਇੰਨੀ ਮੁਹੱਬਤ ਪਿਆਰ ਪੈਦਾ ਕਰ ਦਿੰਦੀ ਹੈ ਕਿ ਉਸ ਦਾ ਤਨ ਦਾ ਹੰਕਾਰ ਫੁੱਟ ਕੇ ਸਾਰਾ ਖਤਮ ਹੋ ਜਾਂਦਾ ਹੈ। ਔਰ ਜਤ ਦੇਖਾਂ ਤਤ ਤੂੰ ਦੇ ਉਸ ਅਨੁਭਵ ਨੂੰ ਉਹ ਚਤੇ ਪੈਰ ਮਹਿਸੂਸ ਕਰਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਐਮੀ ਸ਼ੋਅ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪਰਨਾ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।